ਪੰਜਾਬੀ ਰੇਡੀਓ US ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ, ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਕੁਝ ਕੁ ਖਬਰਾਂ ਕਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪੋਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ 4082722500 ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਗੁਰਦੀਪ ਸਿੰਘ ਬਿਰਦੀ ਕਲੋਬਸ, ਸਤਰਾਮ ਸਿੰਘ ਸ਼ੇਰਗਿੱਲ ਸਲਮਾ, ਸਰਬਜੀਤ ਸਿੰਘ ਚੋਕਰ ਟਰਲਿਕ, ਅਵਤਾਰ ਸਿੰਘ ਰਣਜੀਤ ਕੌਰ ਬੇਕਰਸਫੀਲਡ, ਰਣਵੀਰ ਸਿੰਘ ਰਣਾ ਬੇਕਰਸਫੀਲਡ, ਮਨਜੀਤ ਸਿੰਘ ਸਿੱਧੂ ਪ੍ਰਜਨੋ, ਨਵਰਾਜ ਸਿੰਘ ਜੀ, ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਸਭ ਤੱਕ ਪਹੁੰਚਾਇਆ। ਚੱਲਦੇ ਹਾਂ ਕੁਛ ਕੁ ਖਬਰਾਂ ਵੱਲ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਜੀ, ਮਿਹਰਬਾਨੀ। ਹਾਂਜੀ, ਸਭ ਤੋਂ ਪਹਿਲਾਂ ਅਸੀਂ ਉਸ ਗੱਲ ਦੀ ਪ੍ਰਸ਼ਾਸਨ ਨਿਕੰਮੇ ਦੀ ਗੱਲ ਕਰਨੀ ਚਾਹਾਂਗੇ ਕਿ ਇੱਕ ਬੱਚਾ 2 ਸਾਲ ਦਾ ਜਿਹੜਾ ਬੋਰ ਦੇ ਵਿੱਚ ਡਿੱਗਿਆ ਸੀਗਾ, ਪਰ ਉਹ ਬਚ ਨਹੀਂ ਸਕਿਆ। ਉਸ ਦੀ ਬੋਡੀ ਵੀ ਬਿਲਕੁਲ ਕਹਿੰਦੇ ਸੜੀ ਹੋਈ ਮਿਲੀ ਹੈ। ਬਿਲਕੁਲ ਜੀ, ਐਕਚੁਅਲੀ ਕਿਉਂਕਿ ਇਹ ਜਿਹੜਾ ਸਾਰਾ ਸਿਸਟਮ ਸੀਗਾ ਜੀ, ਇਹ ਫੇਲ ਹੋਇਆ ਜੀ। ਇਹ ਢਾਂਚਾ ਜਿਹੜਾ ਸੀ ਉਹ ਫੇਲ ਹੋਇਆ। ਜਿਹੜੇ ਅਣਸਿੱਖੀਏ ਲੋਕ ਸੀ, ਉਹਨਾਂ ਦੇ ਹੱਥਾਂ ਦੇ ਵਿੱਚ ਸਾਰਾ ਕੁਝ ਜਿਹੜਾ ਜੀ ਉਹ ਪ੍ਰਸ਼ਾਸਨ ਨੇ ਫੜਾਈ ਰੱਖਿਆ। ਜਿਹੜੇ ਤੁਸੀਂ ਕਹਿ ਲਓ ਕਿ ਜਿਹੜੀਆਂ ਖੂਹੀਆਂ ਪੱਟਣ ਵਾਲੇ ਲੋਕ ਨੇ, ਉਹਨਾਂ ਨੂੰ ਇਸ ਕੰਮ ਦੇ ਵਿੱਚ ਜਿਹੜਾ ਜੀ ਉਹ ਲਾ ਦਿੱਤਾ। ਪਹਿਲੇ ਦਿਨ ਜਿਹੜਾ ਬੰਦਾ ਇਸ ਏਰੀਏ ਦੇ ਵਿੱਚ ਮੋਟਰਾਂ ਜਿਹੜੀਆਂ ਜੀ ਉਹ ਕੱਢ ਲੈਂਦਾ ਆ, ਉਹ ਇੱਕ ਬਹੁਤ ਐਕਸਪਰਟ ਆ, ਉਹਨੇ ਇਹ ਗੱਲ ਕਹੀ ਸੀ ਕਿ ਮੈਨੂੰ 1 ਘੰਟਾ ਦੇ ਦਿਓ, ਜੇ ਮੈਂ 1 ਘੰਟੇ ਦੇ ਵਿੱਚ ਬੱਚਾ ਨਾ ਕੱਢ ਸਕਿਆ ਤੇ ਉਦੋਂ ਬਾਅਦ ਤੁਸੀਂ ਚਾਹੇ ਜੋ ਮਰਜ਼ੀ ਕਰ ਲਿਓ। ਉਹਨੂੰ ਉੱਥੋਂ ਦਬਕਾ ਕੇ ਭਜਾ ਦਿੱਤਾ ਗਿਆ, ਤੋੜ ਦਿੱਤਾ ਗਿਆ। ਉਹ ਕੰਟੀਨਿਊਸ ਰੋਜ਼ ਆਉਂਦਾ ਗਿਆ, ਉਹਦੀ ਗੱਲ ਨਹੀਂ ਸੁਣੀ ਗਈ। ਰਾਤ 3 ਵਜੇ ਦੇ ਕਰੀਬ ਜਿਹੜਾ ਜੀ ਉਹਨੂੰ ਫੇਰ ਲੱਭਿਆ ਗਿਆ ਔਰ ਲੱਭ ਕੇ ਉਹਨੂੰ ਲਿਆਂਦਾ ਗਿਆ ਔਰ ਉਹਨੇ 15 ਤੋਂ 20 ਮਿੰਟ ਦੇ ਵਿੱਚ ਜਿਹੜੀ ਆ ਜੀ ਇਹ ਮ੍ਰਿਤਕ ਦੇ ਬੱਚੇ ਦੀ ਜਿਹੜੀ ਉਹ ਕੱਢ ਦਿੱਤੀ। ਮੈਂ ਮ੍ਰਿਤਕ ਦੇ ਇਸ ਕਰਕੇ ਜਿਹੜਾ ਜੀ ਉਹ ਲਫ਼ਜ਼ ਵਰਤਦਿਆ ਕਿ ਇਹ ਜਿਹੜੀ ਸਾਰੀ ਕਨਫਰਮੇਸ਼ਨ ਹੋਣ ਤੋਂ ਬਾਅਦ ਔਰ ਇਹ 5:12 ਦੇ ਕਰੀਬ ਸਵੇਰ ਦੇ ਸਮੇਂ ਜਿਹੜਾ ਸੀਗਾ ਜੀ, ਇਹ 2 ਸਾਲਾ ਬੱਚਾ ਫਤਿਹਵੀਰ ਜਿਹੜਾ ਸੀ ਉਹਨੂੰ ਉਸੇ ਪਾਈਪ ਦੇ ਰਾਹੀਂ ਕੱਢਿਆ ਗਿਆ ਜਿਸ ਪਾਈਪ ਦੇ ਰਾਹੀਂ ਉਹ ਡਿੱਗਿਆ ਸੀ। ਸੋ ਜੋ ਕੁਝ ਡਿੱਗ ਕੀਤਾ ਗਿਆ ਸੀਗਾ ਉਹ ਸਾਰਾ ਢਾਂਚਾ ਜਿਹੜਾ ਜੀ ਉਹ ਫੇਲ ਹੋ ਗਿਆ। ਉੱਥੋਂ ਇਹਨੂੰ ਐਂਬੂਲੈਂਸ ਦੇ ਵਿੱਚ ਪਾ ਕੇ ਜਿਹੜਾ ਜੀ ਉਹ ਭਜਾ ਲਿਆ ਪ੍ਰਸ਼ਾਸਨ ਨੇ, ਤਾਂ ਕਿ ਜਿਹੜੇ ਲੋਕ ਚੌਂਕਾਂ ਦੇ ਉੱਤੇ ਬੈਠੇ ਆ ਕਿਤੇ ਉਹ ਇਕੱਠੇ ਨਾ ਹੋ ਜਾਣ। ਵੈਸੇ ਕੱਲ ਜਿਹੜਾ ਜੀ ਜਦੋਂ ਸੰਗਰੂਰ ਤੋਂ ਜਿਹੜੇ ਲੋਕ ਸਭਾ ਦੇ ਮੈਂਬਰ ਨੇ ਭਗਵੰਤ ਮਾਨ ਨੇ ਗ੍ਰਹਿ ਮੰਤਰਾਲੇ ਦੇ ਨਾਲ ਗੱਲ ਕੀਤੀ ਸੀ, ਤਾਂ ਉਦੋਂ ਬਾਅਦ ਕਾਫੀ ਕੁਝ ਹਿੱਲ-ਜੁਲ ਇੱਕ ਨਜ਼ਰ ਆਈ ਸੀਗੀ। ਕਿਉਂਕਿ ਇੱਕ ਤਾਂ ਉੱਥੇ ਏਅਰ ਐਂਬੂਲੈਂਸ ਜਿਹੜੀ ਜੀ ਉਹ ਲਿਆ ਕੇ ਖੜੀ ਕਰ ਲਈ ਗਈ, ਉਹ ਅੱਜ ਨਹੀਂ ਦਿਸੀ, ਰਾਤ ਉਹ ਮੂਵ ਕਰ ਦਿੱਤੀ ਗਈ। ਉਦੋਂ ਫੌਜ ਵੀ ਆ ਗਈ। ਫੌਜ ਕਹਿੰਦੀ ਕਿ ਪ੍ਰਸ਼ਾਸਨ ਸਾਨੂੰ ਜਿਹੜਾ ਉਹ ਲਿਖਤੀ ਰੂਪ ਦੇ ਵਿੱਚ ਦੇ ਦੇ, ਸਾਡੇ ਹੈਂਡਓਵਰ ਕਰ ਦੇ, ਸਾਨੂੰ ਕਿਸੇ ਹੋਰ ਸੰਸਥਾ ਦੀ ਮਦਦ ਦੀ ਜ਼ਰੂਰਤ ਨਹੀਂ, ਅਸੀਂ ਆਪਣੇ ਤੌਰ ਦੇ ਉੱਤੇ ਜਿਹੜਾ ਜੀ ਇਸ ਸਾਰੇ ਜਿਹੜਾ ਰੈਸਕਿਊ ਆਪਰੇਸ਼ਨ ਆ ਉਹਨੂੰ ਹੈਂਡਲ ਕਰਾਂਗੇ। ਪ੍ਰਸ਼ਾਸਨ ਨੇ ਲਿਖ ਕੇ ਨਹੀਂ ਦਿੱਤਾ, ਜਿਹਦੇ ਉੱਤੇ ਜਿਹੜਾ ਜੀ ਅੜਿਆ ਰਿਹਾ, ਕਿਉਂਕਿ ਪ੍ਰਸ਼ਾਸਨ ਨੂੰ ਇਹ ਲਿਖ ਕੇ ਦੇਣਾ ਪੈਣਾ ਸੀ ਕਿ ਅਸੀਂ ਫੇਲ ਆ, ਅਸੀਂ ਫੌਜ ਦੇ ਹਵਾਲੇ ਕਰ ਰਹੇ ਹਾਂ। ਫਿਰ ਜਵਾਬ ਇਹ ਬਣਦਾ ਸੀ 5 ਦਿਨ ਕੀ ਕਰਦੇ ਰਹੇ, ਜਿਹਦੇ ਕਰਕੇ ਉਹ ਜਿਹੜਾ ਜੀ ਉਹਨਾਂ ਨੇ ਨਹੀਂ ਲਿਖ ਕੇ ਦਿੱਤਾ। ਲੇਟ ਤੱਕ ਜਿਹੜੀ ਜੀ ਫੌਜ ਦੇ ਉੱਥੇ ਆਫੀਸਰ ਰਹੇ, ਮੁੜ ਕੇ ਉਹ ਵੀ ਚਲੇ ਗਏ ਤੇ ਏਅਰ ਐਂਬੂਲੈਂਸ ਵੀ ਚਲੇ ਗਈ। ਸਵੇਰੇ 5:12 ਦੇ ਉੱਤੇ ਜਿਹੜਾ ਸੀਗਾ ਜੀ ਇਹ ਕੱਢ ਲਿਆ ਗਿਆ। ਉੱਥੋਂ ਭਜਾਈਆਂ ਐਂਬੂਲੈਂਸ ਤੇ ਜਾ ਕੇ PGI ਜਿਹੜੀਆਂ ਜੀ ਉਹ ਖੜੀਆਂ ਹੋ ਗਈਆਂ। PGI ਇਸ ਵੇਲੇ ਜਿਹੜਾ ਮੋਰਚਰੀ ਹੈ, ਜਿਹੜਾ ਮੁਰਦਾ ਘਾਟ ਜਿਹੜਾ ਜੀ ਹੁੰਦਾ, ਉਹਦੇ ਵਿੱਚ ਰੱਖਿਆ ਗਿਆ ਇਸ 2 ਸਾਲ ਦੇ ਫਤਿਹਵੀਰ ਨੂੰ। ਇੱਥੋਂ ਮੁਤਾਬਕ ਜਿਹੜਾ ਜੀ ਕੋਈ 45 ਮਿੰਟ ਬਾਅਦ 10 ਵਜੇ ਇੱਥੋਂ ਮੁਤਾਬਕ ਜਿਹੜਾ ਜੀ ਡਾਕਟਰਾਂ ਦਾ ਇੱਕ ਪੈਨਲ ਇਹਦਾ ਪੋਸਟਮਾਰਟਮ ਕਰੂਗਾ। ਜਿਹੜੇ ਐਂਬੂਲੈਂਸ ਦੇ ਵਿੱਚ ਲੈ ਕੇ ਗਏ ਆ ਜੀ ਇਹਨੂੰ ਬੰਦੇ, ਉਹਨਾਂ ਦੇ ਵਿੱਚੋਂ ਇੱਕ ਨੇ ਇਸ ਗੱਲ ਨੂੰ ਕਨਫਰਮ ਕੀਤਾ ਕਿ ਇਸ ਬੱਚੇ ਦੀ ਜਿਹੜੀ ਬਾਡੀ ਸੀ ਉਹ ਕੰਪੋਜ਼ ਹੋ ਚੁੱਕੀ ਸੀਗੀ। ਉਹ ਕਹਿੰਦਾ ਕਿ ਉਹਦੇ ਵਿੱਚੋਂ ਮੁਸ਼ਕ ਜਿਹੜਾ ਉਹ ਆ ਰਿਹਾ ਸੀਗਾ। ਇਹਦਾ ਮਤਲਬ ਇਹ ਆ ਕਿ ਬੱਚਾ ਜਿਹੜਾ ਜੀ ਪਹਿਲੇ ਦਿਨ ਹੀ ਜਾਂ ਤਾਂ ਜਿਹੜਾ ਜੀ ਜਾਂ ਉਸ ਤੋਂ ਕੁਝ ਘੰਟੇ ਬਾਅਦ ਉਹਦੀ ਜਿਹੜੀ ਉਹ ਮੌਤ ਹੋ ਚੁੱਕੀ ਹੋਈ ਸੀਗੀ। 5 ਦਿਨ ਤੱਕ, ਬਲਕਿ 6ਵਾਂ ਦਿਨ ਅੱਜ ਦੇ 6 ਦਿਨ ਪ੍ਰਸ਼ਾਸਨ ਦਾ ਉਹ ਤਮਾਸ਼ਾ ਲੋਕਾਂ ਨੇ ਜਿਹੜਾ ਜੀ ਸਮੁੱਚੀ ਦੁਨੀਆ ਦੇ ਵਿੱਚ ਬੈਠੇ ਹੋਏ ਲੋਕਾਂ ਨੇ ਵੇਖਿਆ। ਜੇ ਨਹੀਂ ਕਿਸੇ ਨੇ ਵੇਖਿਆ ਤੇ ਉਸ ਸਰਕਾਰਾਂ ਨੇ ਨਹੀਂ ਜਿਹੜਾ ਜੀ ਉਹ ਵੇਖਿਆ ਕਿ ਪ੍ਰਸ਼ਾਸਨ ਉੱਥੇ ਕਿਹੋ ਜਿਹੀਆਂ ਅਣਗਹਿਲੀਆਂ ਜਿਹੜੀਆਂ ਸੀਗੀਆਂ ਉਹ ਕਰਦਾ ਰਿਹਾ। ਪ੍ਰਸ਼ਾਸਨ ਦੇ ਉੱਤੇ ਬਹੁਤ ਸਾਰੇ ਸਵਾਲ ਜਿਹੜੇ ਆ ਜੀ ਉਹ ਖੜੇ ਆ
ਕਿ ਇੱਕ ਡੇਰੇ ਦੇ ਜਿਹੜੇ ਸੀਗੇ ਪੈਰੋਕਾਰ ਉਹਨਾਂ ਨੂੰ ਜਿਹੜਾ ਸੀਗਾ ਆਥੋਰਾਈਜ਼ਡ ਕਿਵੇਂ ਕੀਤਾ, ਕਿ ਉਹ ਕਿਵੇਂ ਆ ਕੇ ਜਿਹੜਾ ਸੀਗਾ ਜੀ ਇਸ ਸਭ ਕਾਸੇ ਨੂੰ ਹੈਂਡਲ ਕਰਦੇ ਰਹੇ। ਇਹ ਬਹੁਤ ਵੱਡਾ ਸਵਾਲ ਹੈ ਕਿ ਉਹਨਾਂ ਨੂੰ ਲਿਖਤ ਰੂਪ ਦੇ ਵਿੱਚ ਕਿਸੇ ਨੇ ਆਥੋਰਾਈਜ਼ ਕੀਤਾ ਜਾਂ ਆਪਣੇ ਤੌਰ ਦੇ ਉੱਤੇ ਜਿਹੜਾ ਸੀ ਉਹ ਲੱਗੇ ਰਹੇ। ਇਸ ਸਾਰੇ ਆਪਰੇਸ਼ਨ ਨੂੰ ਲੀਡ ਕਿਹਨੇ ਕੀਤਾ, ਇਹ ਬਹੁਤ ਵੱਡਾ ਜਿਹੜਾ ਜੀ ਉਹ ਸਵਾਲ ਹੈ। ਮੀਡੀਆ ਜੋ ਗੁੰਮਰਾਹ ਜਿਹੜਾ ਜੀ ਉਹ ਕਰਦਾ ਰਿਹਾ, ਉਹਨਾਂ ਨੂੰ ਉਹ ਇਨਫੋਰਮੇਸ਼ਨ ਕੌਣ ਦਿੰਦਾ ਰਿਹਾ? ਆਫਟਰ ਆਲ ਜੇ ਕਿਸੇ ਨੇ ਲੀਡ ਜਿਹੜਾ ਕੀਤਾ ਹੋਊਗਾ ਉਹ ਇਹ ਇਨਫੋਰਮੇਸ਼ਨ ਦਿੰਦਾ ਰਿਹਾ ਨਾ। 15 ਮਿੰਟ ਦੇ ਵਿੱਚ ਜਿਹੜਾ ਜੀ ਬੱਚਾ ਕੱਢ ਲਿਆ ਜਾਊਗਾ, 1 ਘੰਟੇ ਦੇ ਵਿੱਚ ਬੱਚਾ ਕੱਢ ਲਿਆ ਜਾਊਗਾ, 2 ਘੰਟਿਆਂ ਦੇ ਵਿੱਚ ਬੱਚਾ ਜਿਹੜਾ ਜੀ ਉਹ ਕੱਢ ਲਿਆ ਜਾਊਗਾ। 6 ਦਿਨ ਜਿਹੜੇ ਸੀਗੇ ਜੀ ਇਸ ਸਭ ਕਾਸੇ ਨੂੰ ਲੱਗ ਗਏ। ਡਿਜੀਟਲ ਇੰਡੀਆ, ਡਿੱਗੀ ਚੱਲ ਇੰਡੀਆ ਜਿਹੜਾ ਜੀ ਉਹ ਇੱਕ ਵਾਰੀ ਫੇਰ ਜਿਹੜਾ ਜੀ ਉਹ ਸਾਬਤ ਹੋ ਗਿਆ। ਇਹ 2 ਸਾਲ ਦਾ ਬੱਚਾ ਜਿਹੜਾ ਮਾਪਿਆਂ ਨੂੰ 7 ਸਾਲ ਜਦੋਂ ਉਹਦੇ ਵਿਆਹ ਨੂੰ ਹੋ ਗਏ ਸੀ ਉਹਦੇ ਮਾਪਿਓ ਦੇ, ਉਦੋਂ ਬਾਅਦ ਜਿਹੜਾ ਸੀਗਾ ਜੀ ਉਹ ਮਿਲਿਆ ਸੀਗਾ। ਇਹ ਟੈਸਟ ਟਿਊਬ ਬੇਬੀ ਸੀਗਾ ਔਰ ਉਹ ਜਿਹੜਾ ਸੀਗਾ ਪ੍ਰਸ਼ਾਸਨ ਦੇ ਮੂੰਹ ਦੇ ਉੱਤੇ, ਸਿਸਟਮ ਦੇ ਮੂੰਹ ਦੇ ਉੱਤੇ ਮਰ ਕੇ ਚਪੇੜ ਮਾਰ ਗਿਆ। ਬਿਲਕੁਲ ਜੀ, ਡਿਜੀਟਲ ਇੰਡੀਆ ਹੈ ਨਾ ਇਹ। ਤੇ ਫਿਰ ਮੁੱਖ ਮੰਤਰੀ ਦੀ ਵੀ ਗੱਲ ਕਰੀਏ ਤੇ ਉਹਨੂੰ ਵੀ ਕਹਿੰਦੇ 5 ਦਿਨਾਂ ਬਾਅਦ ਯਾਦ ਆਈ। ਯਾਦ ਤਾਂ ਉਦੋਂ ਆਈ ਜੀ ਜਦੋਂ ਲੋਕ ਚੌਂਕਾਂ ਦੇ ਉੱਤੇ, ਸੜਕਾਂ ਦੇ ਉੱਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜਾ ਜੀ ਉਹ ਨਿਕਲ ਆਏ। ਸੋਸ਼ਲ ਮੀਡੀਆ ਦੇ ਉੱਤੇ ਲੋਕਾਂ ਨੇ ਲਾਹਨਤਾਂ ਜਿਹੜੀਆਂ ਸੀ ਉਹ ਪਾਉਣੀਆਂ ਸ਼ੁਰੂ ਕਰ ਦਿੱਤੀਆਂ, ਕਿਉਂਕਿ ਮੁੱਖ ਮੰਤਰੀ ਅਸਲ 'ਚ ਜਿੰਨੀ ਕੁ ਜਾਣਕਾਰੀ ਆ ਉਹ ਹੈ ਨਹੀਂ ਪੰਜਾਬ ਦੇ ਵਿੱਚ, ਅਜੇ ਵੀ ਹੈ ਨਹੀਂ ਗੇ, ਪਹਾੜਾਂ ਦੇ ਵਿੱਚ ਨੇ। ਉੱਥੋਂ ਜਿਹੜਾ ਸੀਗਾ ਜੀ ਉਹਨਾਂ ਨੇ ਕੱਲ ਜਿਹੜਾ ਸੀ ਉਹ ਦੁਪਹਿਰ ਤੋਂ ਬਾਅਦ ਇੱਕ ਸਟੇਟਸ ਪਾਇਆ ਫੇਸਬੁੱਕ ਦੇ ਉੱਤੇ ਕਿ ਅਸੀਂ ਫਤਿਹਵੀਰ ਦੇ ਪਰਿਵਾਰ ਦੇ ਨਾਲ ਪਹਿਲੇ ਦਿਨ ਤੋਂ ਜਿਹੜੇ ਜੀ ਉਹ ਇਨ ਟੱਚ ਹੈ। ਜੇ ਪਹਿਲੇ ਦਿਨ ਤੋਂ ਇਨ ਟੱਚ ਹੋ ਤੇ ਤੁਹਾਡਾ ਢਾਂਚਾ ਕਿੱਥੇ ਆ, ਤੁਹਾਡਾ ਸਿਸਟਮ ਕਿੱਥੇ ਆ, ਤੁਹਾਡੀਆਂ ਮਸ਼ੀਨਾਂ ਕਿੱਥੇ ਆ ਜਿਨ੍ਹਾਂ ਦੇ ਨਾਲ ਇਹ ਪੁੱਟਿਆ ਜਾ ਸਕਦਾ ਸੀ? ਉਹ ਤਾਂ ਪ੍ਰਾਈਵੇਟ ਤੌਰ ਦੇ ਉੱਤੇ ਸਾਰੀਆਂ ਮਸ਼ੀਨਾਂ ਜਿਹੜੀਆਂ ਉਹ ਖੜੀਆਂ ਸੀਗੀਆਂ। ਉਦੋਂ ਬਾਅਦ ਜੋ ਕੁਝ ਲੋਕਾਂ ਨੇ ਥੱਲੇ ਜਿਹੜਾ ਜੀ ਉਹ ਲਿਖਿਆ, ਬਹੁਤ ਕੁਝ ਸੀਗਾ ਜਿਹੜਾ ਕਿ ਡਿਲੀਟ ਕਰ ਦਿੱਤਾ ਗਿਆ। ਫਿਰ ਲੋਕਾਂ ਦੇ ਕਮੈਂਟਸ ਵੀ ਜਿਹੜੇ ਉਹ ਰੋਕੇ ਗਏ। ਉਦੋਂ ਬਾਅਦ ਜਿਹੜਾ ਸੀਗਾ ਜੀ ਫਿਰ ਟਵੀਟ ਦਾ ਸਹਾਰਾ ਲਿਆ ਗਿਆ, ਟਵੀਟ ਕੀਤੇ ਗਏ ਔਰ ਟਵੀਟ ਦੇ ਵਿੱਚ ਕਿਹਾ ਗਿਆ ਕਿ ਸਾਰੇ ਡਿਪਟੀ ਕਮਿਸ਼ਨਰ ਨੂੰ ਹੁਕਮ ਦੇ ਦਿੱਤੇ ਗਏ ਆ 24 ਘੰਟਿਆਂ ਦੇ ਵਿੱਚ ਖੁੱਲੇ ਜਿਹੜੇ ਬੋਰਵੈਲ ਨੇ ਉਹਨਾਂ ਦਾ ਪਤਾ ਲਾਓ। 24 ਘੰਟਿਆਂ ਦੇ ਵਿੱਚ ਤੁਸੀਂ ਪਤਾ ਕਿਵੇਂ ਲਾ ਲੋਗੇ? 5 ਦਿਨਾਂ ਦੇ ਵਿੱਚ ਇੱਕ ਬੱਚਾ ਡਿੱਗਿਆ ਹੋਇਆ ਬੋਰਵੈਲ ਦੇ ਵਿੱਚੋਂ ਜਿਹੜਾ ਜੀ ਉਹ ਨਹੀਂ ਕੱਢ ਸਕੇ। ਪ੍ਰਸ਼ਾਸਨ ਜਿਹੜਾ ਜੀ ਉਹ ਨਾਂ ਦਾ ਪ੍ਰਸ਼ਾਸਨ ਹੈ। ਅਫਸਰਾਂ ਦੇ ਹੱਥ ਜਦੋਂ ਖੇਡ ਆ ਜਾਂਦੀ ਆ ਫਿਰ ਅਫਸਰ ਇਸੇ ਤਰੀਕੇ ਦੇ ਨਾਲ ਜਿਹੜਾ ਜੀ ਉਹ ਚਲਾਉਂਦੇ ਆ। ਫੇਸਬੁੱਕ ਦੇ ਉੱਤੇ ਕੌਣ ਲਿਖ ਰਿਹਾ, ਟਵੀਟ ਕੌਣ ਕਰ ਰਿਹਾ? ਇਹ ਅਫਸਰ ਹੀ ਨੇ ਜਿਹੜੇ ਨਾਲ ਜਿਹੜਾ ਜੀ ਉਹ ਲੱਗੇ ਹੋਏ ਨੇ। ਇਹ ਆਪ ਉਹਨਾਂ ਦਾ ਜਿਹੜਾ ਸਟੇਟਸ ਨਹੀਂਗਾ, ਇਹ ਆਪ ਉਹਨਾਂ ਦੇ ਵੱਲੋਂ ਕੀਤਾ ਗਿਆ ਟਵੀਟ ਨਹੀਂਗਾ। ਪੰਜਾਬ ਇਸ ਵੇਲੇ ਬੇਸਹਾਰਾ ਹੋਇਆ ਪਿਆ। ਪੰਜਾਬ ਇਸ ਵੇਲੇ ਜਿਹੜਾ ਜੀ ਉਹ ਲੀਡਰਲੈਸ ਤਾਂ ਹੈ ਹੀ, ਸਰਕਾਰਲੈਸ ਵੀ ਜਿਹੜਾ ਜੀ ਉਹ ਹੋਇਆ ਪਿਆ। ਅਜੇ ਤੱਕ ਹੁਣ ਤੋਂ ਜਦੋਂ 5:10 ਦੇ ਉੱਤੇ ਜਦੋਂ ਜਿਹੜਾ ਜੀ ਉਹ ਮੈਨੂੰ ਪਤਾ ਕਿਸੇ ਨੇ ਫੋਨ ਜਿਹੜਾ ਜੀ ਉਹ ਕੀਤਾ ਲੱਗਣਾ ਸ਼ੁਰੂ ਹੋਇਆ ਕਿ ਇਸ ਤਰੀਕੇ ਨਾਲ ਜਿਹੜਾ ਜੀ ਉਹ ਚੱਲ ਰਿਹਾ। 5:12 ਤੱਕ ਜਿਹੜੀ ਸੀਗੀ ਜੀ ਇਹ ਜਾਣਕਾਰੀ ਮਿਲ ਗਈ। ਮੇਰੇ ਤੱਕ ਵੀ ਜਿਹੜੀ ਜੀ ਆਮ ਇੱਕ ਪੱਤਰਕਾਰ ਦੇ ਕੋਲੇ ਜਿਹੜੀ ਜੀ ਉਹ ਜਾਣਕਾਰੀ ਪਹੁੰਚ ਗਈ ਕਿ ਕਿਸੇ ਨੇ ਭੇਜਣ ਵਾਲੇ ਨੇ ਵੀਡੀਓ ਵੀ ਭੇਜਤੀ ਵੀ ਵੀਡੀਓ ਚੁੱਕ ਕੇ ਜਿਹੜਾ ਜੀ 1 ਮਿੰਟ ਪਹਿਲਾਂ ਉਹਨੂੰ ਬੱਚੇ ਨੂੰ ਜਿਹੜਾ ਇੱਥੋਂ ਲੈ ਗਏ। ਜੇ ਆਮ ਬੰਦੇ ਤੱਕ ਇਹ ਇਨਫੋਰਮੇਸ਼ਨ ਪਹੁੰਚਦੀ ਆ, ਹੁਣ ਜਦੋਂ ਮੈਂ ਤੁਹਾਡੇ ਨਾਲ ਜਿਹੜਾ ਜੀ ਉਹ ਗੱਲ ਇਸ ਵੇਲੇ ਕਰ ਰਿਹਾ ਤੇ ਇਹ 9:13 ਜਿਹੜੇ ਜੀ ਉਹ ਹੋ ਚੁੱਕੇ ਹੋਏ ਆ। ਇੰਨੇ ਘੰਟੇ ਬੀਤ ਜਾਣ ਤੋਂ ਬਾਅਦ ਅਜੇ ਪ੍ਰਸ਼ਾਸਨ ਦੀ ਤਰਫੋਂ, ਸਰਕਾਰ ਦੀ ਤਰਫੋਂ ਕੋਈ ਬਿਆਨ ਜਿਹੜਾ ਜੀ ਉਹ ਜਾਰੀ ਨਹੀਂ ਕੀਤਾ ਗਿਆ ਕਿ ਆਫਟਰ ਆਲ ਇਹ ਫੇਲਿਅਰ ਜਿਹੜਾ ਜੀ ਉਹ ਕਿਹਦਾ ਆ। ਭਜਾ ਕੇ ਚੰਡੀਗੜ੍ਹ ਲਿਜਾਣ ਦਾ ਇੱਕੋ ਇੱਕ ਜਿਹੜਾ ਜੀ ਉਹ ਮਕਸਦ ਹੈ ਕਿ ਪੰਜਾਬ ਦੇ ਲੋਕ ਉਹ ਸੜਕਾਂ ਦੇ ਉੱਤੇ ਆਏ ਹੋਏ ਨੇ, ਕਿਤੇ ਉਹ ਜੇ ਸੰਗਰੂਰ ਲਿਜਾਇਆ ਜਾਂਦਾ ਸੰਗਰੂਰ ਦੇ ਹਸਪਤਾਲ ਨੂੰ ਨਾ ਘੇਰ ਲੈਣ, ਜੇ ਲੁਧਿਆਣੇ ਲਿਜਾਇਆ ਜਾਂਦਾ ਲੁਧਿਆਣੇ ਦੇ ਹਸਪੀਟਲ ਨੂੰ ਜਿਹੜਾ ਜੀ ਉਹ ਨਾ ਘੇਰ ਲੈਣ। ਇੱਥੇ PGI ਦੇ ਨੇੜੇ ਤੇੜੇ ਕਿਸੇ ਨੂੰ ਜਾਣ ਨਹੀਂ ਦਿੱਤਾ ਜਾ ਰਿਹਾ ਔਰ ਉੱਥੇ ਵੀ ਸਖਤ ਸੁਰੱਖਿਆ ਦੇ ਪ੍ਰਬੰਧ ਜਿਹੜੇ ਆ ਜੀ ਉਹ ਕੀਤੇ ਗਏ ਆ। ਸੁਨਾਮ ਬਠਿੰਡਾ ਰੋਡ ਜਿਹੜੀ ਆ ਜੀ ਉਹ ਲਗਾਤਾਰ ਜਾਮ ਉਹਦੇ ਉੱਤੇ ਲੱਗਿਆ ਹੋਇਆ। ਲੋਕ ਜਿਹੜਾ ਜੀ ਉਹ ਪ੍ਰਸ਼ਾਸਨ ਨੂੰ, ਸਰਕਾਰ ਨੂੰ ਲਾਹਨਤਾਂ ਪਾ ਰਹੇ ਆ। ਸਰਕਾਰ ਅਜੇ ਵੀ ਨਹੀਂ ਬੋਲੀ। ਕੱਲ ਵਾਲੇ ਸਟੇਟਸ ਤੋਂ ਬਾਅਦ ਸਰਕਾਰ ਫਿਰ ਭੂਖ ਜਿਹੜੀ ਜੀ ਉਹ ਸੁੱਤੀ ਪਈ ਆ। ਕਦੋਂ ਉੱਠੂਗੀ ਅਜੇ ਕੁਝ ਨਹੀਂ ਪਤਾ। ਲੋਕਾਂ ਦੇ ਸਵਾਲਾਂ ਦੇ ਜਵਾਬ ਕਿਵੇਂ ਮਿਲਣਗੇ, ਬਹੁਤ ਵੱਡੇ ਸਵਾਲ ਨੇ। ਸਵਾਲ ਬਹੁਤ ਹੈ, ਜਵਾਬ ਦੇਣ ਵਾਲਾ ਕੋਈ ਨਹੀਂ। ਤਾਂ ਅੱਗੇ ਵੈਸੇ ਗੱਲ ਕਰਦੇ ਕਈ ਵਾਰ ਲੋਕ ਨਾ ਖਬਰ ਸੁਣ ਕੇ ਇੱਧਰ ਉੱਧਰ ਹੋ ਜਾਂਦੇ ਆ, ਭੁੱਲ ਭੁਲਾ ਜਾਂਦੇ ਬਹੁਤੀਆਂ ਗੱਲਾਂ ਨੂੰ। ਕਠੂਆ ਦੇ ਵਿੱਚ ਇੱਕ ਲੜਕੀ ਦੇ ਨਾਲ ਬਹੁਤ ਉਸ ਦਾ ਕਹਿੰਦੇ ਹੁੰਦੇ ਮਾੜਾ ਹਸ਼ਰ ਕੀਤਾ, ਮਾਰ ਦਿੱਤਾ ਗਿਆ ਸੀ। ਉਸ ਦਾ ਫੈਸਲਾ ਹੋਇਆ, ਫਿਰ ਹੁਣ ਉਸ ਤੋਂ ਬਾਅਦ ਸਿਆਸੀ ਲੋਕਾਂ ਦੇ ਸਵਾਲ।
ਬਿਲਕੁਲ ਜੀ, ਐਕਚੁਅਲੀ ਜੇ ਯਾਦ ਹੋਵੇ ਲੋਕਾਂ ਨੂੰ, ਇੱਕ ਦਿਨ ਸਵਾਲਾਂ ਦੇ ਵਿੱਚ ਹੀ ਕਿਸੇ ਨੇ ਪੁੱਛਿਆ ਸੀਗਾ, ਮੇਰੇ ਖਿਆਲ 'ਚ ਪਿਛਲੇ ਹਫ਼ਤੇ ਹੀ ਜਾਂ ਉਦੋਂ ਪਹਿਲੇ ਹਫ਼ਤੇ ਜਿਹੜਾ ਜੀ, ਕਿ ਕਠੂਆ ਕਾਂਡ ਦੇ ਵਿੱਚ ਸਾਰੇ ਬਰੀ ਹੋ ਗਏ। ਮੈਂ ਉੱਧਰੋਂ ਹੀ ਗੱਲ ਕੀਤੀ ਸੀ ਕਿ ਅਦਾਲਤੀ ਫੈਸਲਾ ਅਜੇ ਆਇਆ ਨਹੀਂ। ਏਦਾਂ ਦੀਆਂ ਜਿਹੜੀਆਂ ਜੀ ਉਹ ਅਫਵਾਹਾਂ ਸੀਗੀਆਂ ਉਹ ਫੈਲਾਈਆਂ ਜਾ ਰਹੀਆਂ ਸੀਗੀਆਂ ਜੀ। 7 ਜਿਹੜੇ ਜੀ ਮੁਲਜ਼ਮ ਸੀਗੇ, 7 ਦੇ ਵਿੱਚੋਂ ਇੱਕ ਜਿਹੜਾ ਸੀ ਉਹ ਬਰੀ ਕਰ ਦਿੱਤਾ ਗਿਆ। ਡਾਕਟਰ ਤੇਜਵਿੰਦਰ ਸਿੰਘ ਜਿਹੜੇ ਐਡੀਸ਼ਨਲ ਸੈਸ਼ਨ ਜੱਜ ਨੇ ਜੀ, ਉਹਨਾਂ ਨੇ ਪਠਾਨਕੋਟ ਦੇ ਫੈਸਲਾ ਸੁਣਾਇਆ। 6 ਨੂੰ ਜਿਹੜਾ ਜੀ ਦੋਸ਼ੀ ਠਹਿਰਾਇਆ ਗਿਆ ਔਰ ਜਿਹੜਾ ਸੀਗਾ 6 ਦੇ ਵਿੱਚੋਂ 3 ਜਿਹੜੇ ਇਹਦੇ ਵਿੱਚ ਦੋਸ਼ੀ ਨੇ ਸਿੱਧੇ, ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਜੀ। ਔਰ 3 ਜਿਹੜੇ ਪੁਲਿਸ ਵਾਲੇ ਸੀਗੇ, ਆਨੰਦ ਦੱਤਾ, ਸੁਰਿੰਦਰ ਕੁਮਾਰ, ਤਿਲਕ ਕੁਮਾਰ, ਇਹਨਾਂ 3 ਨੂੰ ਇਸ ਮਾਮਲੇ ਦੇ ਵਿੱਚ ਸਬੂਤਾਂ ਨੂੰ ਖੁਰਦ-ਬੁਰਦ ਕਰਨ ਦਾ ਦੋਸ਼ੀ ਪਾਇਆ ਗਿਆ। 3 ਦੇ ਉੱਤੇ ਧਾਰਾ 201 ਜਿਹੜੀ ਹੈ ਜੀ ਉਹ ਲਾਈ ਗਈ ਆ। 5 ਸਾਲ ਦੀ ਸਜ਼ਾ ਤੇ 50,000 ਰੁਪਇਆ ਜੁਰਮਾਨਾ ਇਹਨਾਂ ਨੂੰ ਜਿਹੜਾ ਜੀ ਉਹ ਕੀਤਾ ਗਿਆ। ਜਦੋਂ ਕਿ ਸਾਂਝੀ ਰਾਮ, ਪ੍ਰਵੇਸ਼ ਕੁਮਾਰ ਤੇ ਦੀਪਕ ਖਜੂਰੀਆ, ਇਹ 3 ਜਾਣੇ ਜਿਹੜੇ ਸੀਗੇ ਜੀ, ਇਹਨਾਂ ਦੇ ਉੱਤੇ ਜਿਹੜਾ ਜੀ ਜਬਰ ਜਨਾਹ ਤੇ ਕਤਲ ਦਾ ਮਾਮਲਾ ਜਿਹੜਾ ਜੀ ਉਹ ਸਹੀ ਪਾਇਆ ਗਿਆ ਔਰ ਇਹਨਾਂ ਨੂੰ ਉਮਰ ਕੈਦ ਦੀ ਸਜ਼ਾ ਜਿਹੜੀ ਹੈ ਜੀ ਉਹ ਸੁਣਾਈ ਗਈ। 1 ਲੱਖ ਰੁਪਇਆ ਜੁਰਮਾਨਾ ਜਿਹੜਾ ਜੀ ਉਹ ਵੀ ਇਹਨਾਂ ਨੂੰ ਕੀਤਾ ਗਿਆ। ਹੁਣ ਸਵਾਲ ਜਿਹੜੇ ਇਹਨਾਂ ਦੀ ਵੱਡੇ ਇਹ ਖੜੇ ਹੋ ਗਏ ਕਿ ਇੱਕ ਜਿਹੜੀ ਵਕੀਲ ਲੜਕੀ, ਜਿਹਨੂੰ ਇਹ ਧਮਕੀਆਂ ਉਸ ਟਾਈਮ ਦਿੱਤੀਆਂ ਜਾ ਰਹੀਆਂ ਸੀਗੀਆਂ, ਜਿਹੜੀ ਅਸਲ ਦੇ ਵਿੱਚ ਇਹ ਕਠੂਏ ਦੀ ਅਦਾਲਤ ਤੋਂ ਪਠਾਨਕੋਟ ਤੱਕ ਸੁਪਰੀਮ ਕੋਰਟ ਦੇ ਰਾਹੀਂ ਜਿਹੜਾ ਜੀ ਉਹ ਲੈ ਕੇ ਆਈ। ਇਹ ਦਲੇਰ ਕੁੜੀ ਨੂੰ ਅਜਿਹੀਆਂ ਧਮਕੀਆਂ ਦਿੱਤੀਆਂ ਗਈਆਂ ਕਿ ਤੇਰਾ ਵੀ ਅਗਲਾ ਰੇਪ ਜਿਹੜਾ ਜੀ ਉਹ ਕੀਤਾ ਜਾਊਗਾ, ਤੈਨੂੰ ਮਾਰ ਕੇ ਸੁੱਟ ਦਿੱਤਾ ਜਾਊਗਾ। ਉਸ ਟਾਈਮ ਉਸ ਲੜਕੀ ਦੇ ਜਿਹੜੇ ਕੁਝ ਬਿਆਨ ਨੇ ਉਹ ਮੈਂ ਯਾਦ ਜ਼ਰੂਰ ਕਰਾਉਣੇ ਚਾਹੁੰਦਾ। ਉਸ ਲੜਕੀ ਨੇ ਕਿਹਾ ਸੀ, ਮੈਨੂੰ ਨਹੀਂ ਪਤਾ ਮੈਂ ਕਿੰਨੇ ਦਿਨ ਜਿਉਣੀ ਆ, ਮੈਨੂੰ ਨਹੀਂ ਪਤਾ ਕਿਸ ਜਗ੍ਹਾ ਦੇ ਉੱਤੇ ਮੈਨੂੰ ਜਿਹੜਾ ਜੀ ਉਹ ਮਾਰ ਦੇਣਾ, ਪਰ ਉਹ ਕਹਿੰਦੀ ਮੈਂ ਸੁਪਰੀਮ ਕੋਰਟ ਜਾ ਰਹੀ ਹਾਂ ਤੇ ਆਪਣੇ ਆਖਰੀ ਸਾਹ ਤੱਕ ਇਸ ਮਾਸੂਮ ਬੱਚੀ ਦੇ ਵਾਸਤੇ ਲੜੂਗੀ, ਜਿਹਦਾ ਜਬਰ ਜਨਾਹ ਇੱਕ ਧਾਰਮਿਕ ਸਥਾਨ ਦੇ ਅੰਦਰ ਜਿਹੜਾ ਸੀ ਉਹ ਕੀਤਾ ਗਿਆ। ਉੱਥੇ ਬੱਚੀ ਨੂੰ ਨਸ਼ੇ ਦੇ ਕੇ ਜਿਹੜਾ ਸੀ ਉਹ ਰੱਖਿਆ ਗਿਆ, ਬਾਅਦ ਦੇ ਵਿੱਚ ਬੇਰਹਿਮੀ ਦੇ ਨਾਲ ਜਿਹੜਾ ਸੀ ਉਹ ਮਾਰ ਦਿੱਤਾ ਗਿਆ। ਉਸ ਲੜਕੀ ਨੇ ਜਿਹੜਾ ਜੀ ਇਹ ਕੇਸ ਟ੍ਰਾਂਸਫਰ ਕਰਵਾ ਕੇ ਇੱਥੇ ਪਠਾਨਕੋਟ ਲਿਆਂਦਾ ਸੀਗਾ, ਕਿਉਂਕਿ ਜੰਮੂ ਕਸ਼ਮੀਰ ਦੇ ਵਿੱਚ ਉਸ ਵੇਲੇ ਸਰਕਾਰ ਜਿਹੜੀ ਸੀ ਭਾਰਤੀ ਜਨਤਾ ਪਾਰਟੀ ਤੇ PDP ਦੀ ਸੀਗੀ। ਅੱਜ ਦੋਨੋਂ ਜਿਹੜੇ ਜੀ ਉਹ ਵੱਖਰੇ ਨੇ। ਉਸ ਟਾਈਮ ਜਿਹੜੇ ਲੋਕ ਇਹ ਕਹਿੰਦੇ ਸੀਗੇ ਕਿ ਇਹਨਾਂ ਦੇ ਧਰਮ ਕਰਕੇ ਇਹਨਾਂ ਦੇ ਉੱਤੇ ਮਾਮਲਾ ਦਰਜ ਕੀਤਾ ਗਿਆ, ਉਹਨਾਂ ਸਾਰੇ ਜਿਹੜੇ ਸਵਾਲ ਖੜੇ ਕਰ ਰਹੇ ਸੀਗੇ, ਉਹਨਾਂ ਦੇ ਉੱਤੇ ਇੱਕ ਵੱਡਾ ਸਵਾਲੀਆ ਚਿੰਨ੍ਹ ਜਿਹੜਾ ਜੀ ਉਹ ਲੱਗਾ ਕਿ ਮਾਮਲਾ ਕੀ ਸੀਗਾ ਤੇ ਬਣਾਉਣ ਦੀ ਕੀ ਕੋਸ਼ਿਸ਼ ਕੀਤੀ ਗਈ ਜੀ। ਤੇ ਅੱਗੇ ਗੱਲ ਕਰਦੇ ਆਮ ਆਦਮੀ ਪਾਰਟੀ ਦੀ, ਉਹਨਾਂ ਨੇ ਕਿਹਾ ਕਿ ਢਾਂਚਾ ਭੰਗ ਨਹੀਂ ਹੋਏਗਾ। ਸੋ ਆਮ ਆਦਮੀ ਪਾਰਟੀ ਦੀ ਪੰਜਾਬ ਦੀ ਕੋਰ ਕਮੇਟੀ ਦੀ ਜਿਹੜੀ ਮੀਟਿੰਗ ਆ, ਇਹ ਚੰਡੀਗੜ੍ਹ ਦੇ ਵਿੱਚ ਹੋਈ ਆ। ਇਹਦੇ ਵਿੱਚ ਲੋਕ ਸਭਾ ਚੋਣਾਂ ਦੇ ਵਿੱਚ ਹੋਈ ਹਾਰ ਕਰਕੇ ਇਹ ਕਿਹਾ ਕਿ ਪੰਜਾਬ ਇਕਾਈ ਦਾ ਢਾਂਚਾ ਭੰਗ ਨਹੀਂ ਕੀਤਾ ਜਾਊਗਾ ਤੇ ਪਾਰਟੀ ਦੇ ਵਿੱਚ ਬੂਥ ਤੋਂ ਲੈ ਕੇ ਸੂਬਾ ਪੱਧਰ ਤੱਕ ਨਵਾਂ ਕੰਮ ਜਿਹੜਾ ਜੀ ਉਹ ਸ਼ੁਰੂ ਕੀਤਾ ਜਾਊਗਾ। ਜਿਹੜੇ ਛੱਡ ਕੇ ਚਲੇ ਗਏ ਸੀ ਪਾਰਟੀ ਨੂੰ, ਉਹਦੇ ਵਿਧਾਇਕ ਕੰਵਰ ਸੰਧੂ ਨੇ ਕਿਹਾ ਸੀਗਾ ਕਿ ਆਮ ਆਦਮੀ ਪਾਰਟੀ ਦਾ ਧੜਾ ਪੰਜਾਬ ਇਕਾਈ ਨੂੰ ਜਿਹੜਾ ਛੱਡ ਕੇ ਚਲੇ ਗਿਆ ਸੀ ਉਹ ਭੰਗ ਕਰਕੇ ਨਵੇਂ ਸਿਰਿਓਂ ਸਿਆਸੀ ਢਾਂਚਾ ਬਣਾਉਣ ਦੀ ਸ਼ਰਤ ਦੇ ਉੱਤੇ ਪਾਰਟੀ ਦੇ ਨਾਲ ਏਕਤਾ ਕਰ ਸਕਦਾ। ਕੋਰ ਕਮੇਟੀ ਦੀ ਮੀਟਿੰਗ ਦੇ ਵਿੱਚ ਏਕਤਾ ਦੀ ਗੱਲਬਾਤ ਤੋਂ ਬਾਅਦ ਫੈਸਲਾ ਕੀਤਾ ਗਿਆ ਕਿ ਸੁਖਪਾਲ ਸਿੰਘ ਖਹਿਰਾ ਨੂੰ ਛੱਡ ਕੇ ਬਾਕੀ ਜਿਹੜੇ ਵਿਧਾਇਕ ਗਏ ਨੇ ਉਹਨਾਂ ਨੂੰ ਪਾਰਟੀ ਦੇ ਨਾਲ ਜੋੜਨ ਦੇ ਯਤਨ ਜਾਰੀ ਨੇ। ਇਹ ਵੀ ਕਿਹਾ ਗਿਆ ਜੀ ਕਿ ਜਿਹੜੇ 2-3 ਜਿਹੜੇ ਵਿਧਾਇਕ ਛੱਡ ਕੇ ਗਏ ਸੀ ਉਹਨਾਂ ਨੂੰ ਵਾਪਸ ਪਾਰਟੀ ਦੇ ਵਿੱਚ ਲਿਆਉਣ ਦੀ ਗੱਲ ਜਿਹੜੀ ਆ ਜੀ ਉਹ ਚੱਲ ਰਹੀ ਆ। ਹਾਲਾਂਕਿ ਇਸ ਮੀਟਿੰਗ ਦੇ ਵਿੱਚ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਸਣੇ 5 ਵਿਧਾਇਕ ਜਿਹੜੇ ਸੀਗੇ ਜੀ ਉਹ ਸ਼ਾਮਲ ਨਹੀਂ ਹੋਏ, ਜਿਹਦੇ ਵਿੱਚੋਂ ਕੁਲਤਾਰ ਸਿੰਘ ਜਿਹੜੇ ਜੀ ਉਹ ਸੰਧਵਾ ਜਿਹੜੇ ਉਹ ਸ਼ਾਮਲ ਨੇ, ਅਮਨ ਅਰੋੜਾ, ਬਲਜਿੰਦਰ ਕੌਰ, ਸਰਬਜੀਤ ਕੌਰ ਮਾਣੂਕੇ ਤੇ ਰੁਪਿੰਦਰ ਕੌਰ ਜਿਹੜੇ ਜੀ ਉਹ ਹਾਜ਼ਰ ਨਹੀਂ ਹੋਏ। ਜਿਹੜੇ ਸੰਧਵਾ ਨੇ ਜੀ ਉਹ ਪਿਛਲੇ ਸਮੇਂ ਪਾਰਟੀ ਦੇ ਜਿਹੜੇ ਸੁਪਰੀਮੋ ਨੇ, ਦਿੱਲੀ ਦੇ ਮੁੱਖ ਮੰਤਰੀ, ਉਹਨਾਂ ਨੇ ਜਿਹੜੀ ਮੀਟਿੰਗ ਸੱਦੀ ਸੀ ਉਹਦੇ ਵਿੱਚ ਵੀ ਸ਼ਾਮਲ ਜਿਹੜਾ ਉਹ ਨਹੀਂ ਸੀ ਹੋਏ। ਆਮ ਆਦਮੀ ਪਾਰਟੀ ਨੇ ਇਸ ਜਿਹੜਾ ਸੀਗੀ ਮੀਟਿੰਗ ਉਹਦੇ ਵਿੱਚ ਇਹ ਵੀ ਫੈਸਲਾ ਜਿਹੜਾ ਜੀ ਲਿਆ ਕਿ ਬਿਜਲੀ ਅੰਦੋਲਨ ਪੰਜਾਬ ਦੇ ਵਿੱਚ ਛੇਤੀ ਜਿਹੜਾ ਜੀ ਉਹ ਸ਼ੁਰੂ ਕੀਤਾ ਜਾਊਗਾ। ਆਮ ਆਦਮੀ ਪਾਰਟੀ ਨੇ ਇਹ ਵੀ ਅਪੀਲ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਕੀਤੀ ਕਿ ਉਹ ਆਪਣਾ ਜਦੋਂ ਬਿਜਲੀ ਮੰਤਰੀ ਦਾ ਜਿਹੜਾ ਜੀ ਮੰਤਰਾਲਾ ਸੰਭਾਲਣ ਤੇ ਮੰਤਰਾਲਾ ਸੰਭਾਲ ਕੇ ਲੋਕਾਂ ਨੂੰ ਸਸਤੀ ਬਿਜਲੀ ਜਿਹੜੀ ਆ ਜੀ ਉਹ ਪ੍ਰੋਵਾਈਡ ਕਰਨ।
ਇਹਦੇ ਵਿੱਚ ਲੋਕ ਸਭਾ ਚੋਣਾਂ ਦੇ ਦੌਰਾਨ ਜਿਹੜੀ ਕਾਰਗੁਜ਼ਾਰੀ ਸੀ ਉਹਦੇ ਉੱਤੇ ਵੀ ਨਜ਼ਰਸਾਨੀ ਕੀਤੀ ਗਈ ਔਰ ਹਰ ਸੀਟ ਦੇ ਉੱਤੇ ਜਿਹੜਾ ਜੀ ਉੱਥੋਂ ਦੇ ਚੋਣ ਲੜਨ ਵਾਲਿਆਂ ਨੂੰ ਇਹ ਪੁੱਛਿਆ ਗਿਆ ਕਿ ਕਿਹੜੇ ਕਿਹੜੇ ਕਾਰਨਾਂ ਕਰਕੇ ਉਹ ਇਹਨਾਂ ਚੋਣਾਂ ਦੇ ਵਿੱਚ ਹਾਰੇ ਸੀਗੇ ਜੀ। ਤੇ ਅੱਗੇ ਕੋਟਕਪੂਰਾ ਗੋਲੀ ਕਾਂਡ ਦੀ ਜੇ ਗੱਲ ਕਰੀਏ ਤਾਂ ਉੱਥੇ ਜਿਹੜੇ ਅਫਸਰ ਆ ਉਹ ਪੇਸ਼ ਹੀ ਨਹੀਂ ਹੋਏ। ਅਦਾਲਤ ਦੇ ਵਿੱਚ ਜਿਹੜੀ ਜੀ ਉਹ ਤਰੀਕ ਸੀਗੀ ਔਰ ਇਸ ਮਾਮਲੇ ਦੀ ਹੁਣ ਸੁਣਵਾਈ ਜਿਹੜੀ ਆ ਜੀ ਉਹ 15 ਤਰੀਕ ਤੱਕ ਅੱਗੇ ਜਿਹੜੀ ਆ ਜੀ ਉਹ ਪੈ ਗਈ ਆ। ਕੋਟਕਪੂਰਾ ਗੋਲੀकांड ਦੇ ਵਿੱਚ ਨਾਮਜ਼ਦ ਪੰਜਾਬ ਦੇ ਆਈਜੀ ਪਰਮਰਾਜ ਸਿੰਘ ਉਬਰਾਨੰਗਲ, ਸਾਬਕਾ ਪੁਲਿਸ ਮੁਖੀ ਜਿਹੜੇ ਮੋਗੇ ਦੇ ਚਰਨਜੀਤ ਸ਼ਰਮਾ ਅਦਾਲਤ ਦੇ ਵਿੱਚ ਪੇਸ਼ ਨਹੀਂ ਹੋਏ ਔਰ ਇਹਨਾਂ ਦੇ ਜਿਹੜਾ ਸੀਗਾ ਚਲਾਨ ਪੇਸ਼ ਹੋਣ ਤੋਂ ਬਾਅਦ ਦੋਵਾਂ ਪੁਲਿਸ ਅਧਿਕਾਰੀਆਂ ਨੂੰ ਅਦਾਲਤ ਦੇ ਸਾਹਮਣੇ ਪੇਸ਼ ਹੋਣ ਦੇ ਆਦੇਸ਼ ਦਿੱਤੇ ਗਏ ਸੀਗੇ। ਚਰਨਜੀਤ ਸ਼ਰਮਾ ਦੀ ਸਿਹਤ ਖਰਾਬ ਹੋਣ ਕਰਕੇ ਉਹਨਾਂ ਨਿੱਜੀ ਪੇਸ਼ੀ ਤੋਂ ਛੋਟ ਮੰਗੀ ਸੀਗੀ। ਪਰਮਰਾਜ ਉਬਰਾਨੰਗਲ ਨੇ ਵੀ ਜਿਹੜਾ ਦੀ ਮੈਡੀਕਲ ਸਰਟੀਫਿਕੇਟ ਜਿਹੜਾ ਦੀ ਉਹ ਲਾਇਆ ਸੀਗਾ। ਅੱਜ ਇੱਕ ਦਿਨ ਦੇ ਵਾਸਤੇ ਜਿਹੜਾ ਦੀ ਇਹ ਮੰਨ ਲਏ ਗਏ ਔਰ ਇਹ ਕਿਹਾ ਗਿਆ ਕਿ 15 ਜੂਨ ਨੂੰ ਉਹ ਜਿਹੜੇ ਦੀ ਉਹ ਪੇਸ਼ ਹੋਣ। ਬਾਈਬਲ ਕਲਾ ਕਾਂਡ ਦੇ ਵਿੱਚ ਚਲਾਨ ਪੇਸ਼ ਹੋਣ ਤੋਂ 20 ਦਿਨਾਂ ਬਾਅਦ ਅਦਾਲਤ ਦੀ ਸੁਣਵਾਈ ਸ਼ੁਰੂ ਨਹੀਂ ਹੋ ਸਕੀ ਔਰ ਇਸ ਮਾਮਲੇ ਦੇ ਵਿੱਚ ਸਾਬਕਾ ਐਸਐਸਟੀ ਦੇ ਉੱਤੇ ਜਾਂਚ ਟੀਮ ਨੇ ਦੋਸ਼ ਲਾਇਆ ਕਿ ਚਲਾਨ ਦੇ ਕੁਝ ਦਸਤਾਵੇਜ਼ਾਂ ਨੂੰ ਜਾਣ ਬੁੱਝ ਕੇ ਲੁਕਾਇਆ ਗਿਆ। ਜਿੰਨਾ ਚਿਰ ਇਹ ਦਸਤਾਵੇਜ਼ਾਂ ਦੀਆਂ ਨਕਲਾਂ ਉਹਨਾਂ ਨੂੰ ਜਾਰੀ ਨਹੀਂ ਹੁੰਦੀਆਂ ਉਦੋਂ ਤੱਕ ਮਾਮਲੇ ਦੀ ਸੁਣਵਾਈ ਜਿਹੜੀ ਜੀ ਉਹ ਨਾ ਕੀਤੀ ਜਾਵੇ। ਅਦਾਲਤ ਨੇ ਜਿਹੜਾ ਇਹਨਾਂ ਇਤਰਾਜ਼ਾਂ ਦੇ ਉੱਤੇ ਸੁਣਵਾਈ 5 ਜੁਲਾਈ ਤੱਕ ਜਿਹੜੀ ਆ ਜੀ ਉਹ ਨਿਸ਼ਚਿਤ ਕੀਤੀ ਆ। ਇਹ ਵੀ ਕਿਹਾ ਜਾ ਰਿਹਾ ਕਿ ਚਰਨਜੀਤ ਸ਼ਰਮਾ ਅਗਲੇ 1 ਮਹੀਨੇ ਤੱਕ ਅਦਾਲਤ ਦੇ ਵਿੱਚ ਪੇਸ਼ ਨਹੀਂ ਹੋਣਗੇ ਕਿਉਂਕਿ ਉਹਨਾਂ ਨੇ ਆਪਣਾ ਦਿਲ ਦਾ ਆਪਰੇਸ਼ਨ ਜਿਹੜਾ ਜੀ ਉਹ ਕਰਵਾਉਣਾ ਹੈ। ਕੋਟਕਪੂਰਾ ਗੋਲੀकांड ਦੇ ਵਿੱਚ ਦੋਸ਼ੀ ਵਜੋਂ ਨਾਮਜ਼ਦ ਕੀਤੇ ਗਏ ਕੋਟਕਪੂਰੇ ਦੇ ਐਸਪੀ ਬਲਜੀਤ ਸਿੰਘ ਦੀ ਜ਼ਮਾਨਤ ਅਰਜ਼ੀ ਦੇ ਵਾਸਤੇ ਸੁਣਵਾਈ ਲਈ ਜਿਹੜਾ ਸੀਗਾ ਜੀ ਉਹ ਅਦਾਲਤ ਦੇ ਵਿੱਚ ਉਹ ਪੇਸ਼ ਹੋਏ ਪਰ ਅਦਾਲਤ ਨੇ ਵੀ ਇਸ ਮਾਮਲੇ ਦੀ ਸੁਣਵਾਈ ਜਿਹੜੀ ਅੱਗੇ 13 ਜੂਨ ਤੱਕ ਜਿਹੜੀ ਜੀ ਉਹ ਗਾਹ ਪਾ ਦਿੱਤੀ ਹੈ। ਕੋਈ ਕਾਰਵਾਈ ਜਿਹੜੀ ਜੀ ਉਹ ਅੱਗੇ ਹਾਲ ਦੀ ਘੜੀ ਨਹੀਂ ਤੁਰ ਸਕੀ। ਤੇ ਅੱਗੇ ਆਪਾਂ ਕਰਦੇ ਹਾਂ ਕਿ ਕੀ ਕਾਰਨ ਹੈ ਕਿ ਜਿਨ੍ਹਾਂ ਨੇ ਅਗੇਤਾ ਝੋਨਾ ਲਾਇਆ ਸੀਗਾ ਉਹ ਹੁਣ ਪਛਤਾਉਣ ਲੱਗੇ। ਐਕਚੁਅਲੀ ਇਹ ਆ ਜੀ ਕਿ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਬਹੁਤੀਆਂ ਕਿਸਾਨ ਜਥੇਬੰਦੀਆਂ ਕਿਸਾਨਾਂ ਨੂੰ ਗੁੰਮਰਾਹ ਕਰਦੀਆਂ ਨੇ ਕਿਉਂਕਿ ਕਿਸਾਨਾਂ ਦੇ ਨਾਂ ਦੇ ਉੱਤੇ ਉਹ ਸਿਆਸਤ ਕਰਦੀਆਂ ਨੇ ਔਰ ਇਸੇ ਸਿਆਸਤ ਦੇ ਵਿੱਚੋਂ ਉਹ ਆਪਣੀਆਂ ਸਿਆਸੀ ਰੋਟੀਆਂ ਸੇਕਦੀਆਂ ਨੇ। ਇਹਨਾਂ ਲੋਕ ਸਭਾ ਚੋਣਾਂ ਦੇ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਨੇ ਵੀ ਐਲਾਨ ਕਰਤਾ ਸੀ ਕਿ ਐਤਕੀ ਝੋਨਾ 13 ਤੋਂ ਲਾ ਲਿਓ ਜਿਹੜਾ ਕਿ 20 ਜੂਨ ਤੋਂ ਜਿਹੜਾ ਦੀ ਉਹ ਲਾਇਆ ਜਾਂਦਾ। ਕਿਸਾਨ ਜਥੇਬੰਦੀਆਂ ਕਿਸਾਨਾਂ ਨੂੰ ਉਕਸਾਉਂਦੀਆਂ ਰਹੀਆਂ ਕਿ 13 ਛੱਡੋ ਤੁਸੀਂ 1 ਜੂਨ ਤੋਂ ਜਿਹੜਾ ਦੀ ਉਹ ਝੋਨਾ ਲਾਓ ਔਰ 1 ਜੂਨ ਤੋਂ ਝੋਨਾ ਜਿਹੜਾ ਸੀ ਉਹ ਲਵਾਉਣ ਦੇ ਵਾਸਤੇ ਉਹਨਾਂ ਨੇ ਥਾਂ ਥਾਂ ਦੇ ਉੱਤੇ ਖੜ ਕੇ ਝੋਨਾ ਲਵਾਇਆ। ਕੁਝ ਥਾਵਾਂ ਦੇ ਉੱਤੇ ਅਧਿਕਾਰੀ ਗਏ ਝੋਨਾ ਵਾਹੁਣ ਦੇ ਵਾਸਤੇ, ਕੁਝ ਥਾਵਾਂ ਦੇ ਉੱਤੇ ਵਾਹਿਆ ਗਿਆ, ਕੁਝ ਥਾਵਾਂ ਦੇ ਉੱਤੇ ਜਿਹੜਾ ਸੀ ਉਹ ਨਹੀਂ ਜਿਹੜਾ ਜੀ ਵਾਹੁਣ ਦਿੱਤਾ। ਕਿਸਾਨ ਜਥੇਬੰਦੀਆਂ ਨੇ ਅੜ ਕੇ ਖੜੇ ਹੋ ਗਏ ਕਿਉਂਕਿ ਇਸ ਵੇਲੇ ਜਿੰਨੀ ਗਰਮੀ ਜਿਹੜੀ ਦੀ ਉਹ ਪੈ ਰਹੀ ਆ ਉਹਦੀ ਵਜ੍ਹਾ ਕਰਕੇ ਜਿਹੜੇ ਕਿਸਾਨ ਨੇ ਬਿਜਲੀ ਤਾਂ ਮਿਲਣੀ ਹੈ 13 ਤੋਂ ਇਹ ਜਨਰੇਟਰ ਦੇ ਨਾਲ ਜਿਹੜੀ ਜਨਰੇਟ ਕਰਕੇ ਬਿਜਲੀ ਡੀਜ਼ਲ ਫੂਕ ਕੇ ਝੋਨਾ ਜਿਹੜਾ ਦੀ ਉਹ ਲਾ ਰਹੇ ਆ ਪਰ 45 ਡਿਗਰੀ ਤਾਪਮਾਨ ਦੇ ਵਿੱਚ ਇਹ ਪਾਣੀ ਨਾਲ ਦੀ ਨਾਲ ਸੜੀ ਜਾਂਦਾ ਤੇ ਝੋਨੇ ਦੇ ਵਿੱਚ ਪਾਣੀ ਨਹੀਂ ਖੜਦਾ ਤੇ ਝੋਨੇ ਦੇ ਵਿੱਚ ਫਿਰ ਕਾਣ ਜਿਹੜਾ ਜੀ ਉਹ ਬਹੁਤ ਉੱਗ ਜਾਂਦਾ ਜਿਹਦੇ ਕਰਕੇ ਇਹ ਪਾਣੀ ਜਿਹੜਾ ਜੀ ਉਹ ਸੜਨਾ ਸ਼ੁਰੂ ਹੋ ਗਿਆ। ਪਾਣੀ ਕਿਤੇ ਨਹੀਂ ਜਿਹੜਾ ਜੀ ਖੜੋ ਰਿਹਾ। ਹੁਣ ਜਿਹੜੇ ਕਿਸਾਨ ਨੇ ਜਿਨ੍ਹਾਂ ਨੇ ਕਿਸਾਨ ਜਥੇਬੰਦੀਆਂ ਦੇ ਕਹੇ ਦੇ ਉੱਤੇ ਝੋਨਾ ਜਿਹੜਾ ਜੀ ਉਹ ਲਾ ਰਿਹਾ ਹੁਣ ਜਿਹੜਾ ਜੀ ਉਹ ਸੋਚ ਰਹੇ ਆ ਕਿ ਲੇਟ ਲਾਉਂਦੇ ਤੇ ਚੰਗੀ ਗੱਲ ਸੀਗੀ। ਇੰਨੇ ਪੈਸੇ ਵੀ ਡੀਜ਼ਲ ਦੇ ਉੱਤੇ ਫੂਕ ਰਹੇ ਆ ਪਾਣੀ ਜਿਹੜਾ ਜੀ ਉਹ ਫੇਰ ਨਹੀਂ ਖੜ ਰਿਹਾ। 13 ਤਰੀਕ ਤੋਂ ਝੋਨਾ ਲਾਉਣ ਦਾ ਐਲਾਨ ਜਿਹੜਾ ਜੀ ਉਹ ਸਰਕਾਰ ਨੇ ਕਰਵਾਇਆ ਹੋਇਆ। 13 ਤੋਂ ਝੋਨਾ ਵੀ ਜੇ ਲੱਗੂਗਾ ਤੇ ਉਹ ਵੀ ਇਸ ਵਾਰੀ ਸੜੂਗਾ ਜੀ। ਉਹਦਾ ਕਾਰਨ ਇਹ ਆ ਕਿ ਜਿਹੜੀ ਮੌਨਸੂਨ ਆ ਜੇ ਆਪਾਂ ਕੇਰਲਾ ਤੋਂ ਲਾਈਏ ਤਾਂ 1 ਹਫ਼ਤਾ ਉੱਥੇ ਪਛੜ ਕੇ ਆਈ ਆ। ਜੇ ਮੌਸਮ ਵਿਭਾਗ ਵਾਲਿਆਂ ਦੀ ਮੰਨੀਏ ਤਾਂ ਉਹ ਇਹ ਗੱਲ ਕਹਿੰਦੇ ਆ ਕਿ ਜੇ ਉੱਥੋਂ ਪਛੜੀ ਆ ਤੇ ਪਛੜ ਬਾਕੀ ਇਲਾਕਿਆਂ ਦੇ ਵਿੱਚ ਵੀ ਸਕਦੀ ਆ। ਉਦੋਂ ਵੈਸੇ 1 ਜੁਲਾਈ ਦੇ ਨੇੜੇ ਤੇੜੇ ਮੌਨਸੂਨ ਜਿਹੜੀ ਆ ਜੀ ਉਹ ਇਸ ਏਰੀਏ ਦੇ ਵਿੱਚ ਦਸਤਕ ਦਿੰਦੀ ਆ। ਜੇ ਜਿਹੜਾ ਜੀ ਉਹ 1 ਜੁਲਾਈ ਨੂੰ ਨਹੀਂ ਆਉਂਦੀ ਇੱਥੇ ਵੀ ਹਫ਼ਤਾ ਜਿਹੜੀ ਉਹ ਪਛੜਦੀ ਆ ਤੇ 13 ਨੂੰ ਲਾਇਆ ਗਿਆ ਝੋਨਾ ਵੀ ਜਿਹੜਾ ਜੀ ਉਹ ਸੜੂਗਾ। ਕਿਸਾਨ ਜਿਹੜੇ ਨੇ ਉਹ ਇਸ ਗੱਲ ਨੂੰ ਸਮਝਣ ਦੇ ਵਾਸਤੇ ਜਿਹੜਾ ਜੀ ਉਹ ਤਿਆਰ ਨਹੀਂ ਗਏ ਕਿ ਪਾਣੀ ਦੋਵੇਂ ਤਰੀਕੇ ਦਾ ਮੁੱਕ ਰਿਹਾ। ਧਰਤੀ ਹੇਠਲਾ ਪਾਣੀ ਵੀ ਖਤਮ ਹੋ ਰਿਹਾ, ਦਰਿਆਵਾਂ ਵਾਲਾ ਜਿਹੜਾ ਪਾਣੀ ਆ ਉਹ ਗੰਦਾ ਕਰਕੇ ਉਹਨੂੰ ਵੀ ਖਾਤਮੇ ਵੱਲ ਨੂੰ ਜਿਹੜਾ ਜੀ ਉਹ ਤੋਰਿਆ ਜਾ ਰਿਹਾ। ਪਰ ਪੰਜਾਬ ਦਾ ਕਿਸਾਨ ਜਥੇਬੰਦੀਆਂ ਦੇ ਆਖੇ ਲੱਗ ਕੇ ਉਹਨੇ ਪਹਿਲਾਂ ਵੀ ਆਪਣਾ ਨੁਕਸਾਨ ਕਰਵਾਇਆ, ਉਹ ਅੱਜ ਵੀ ਆਪਣਾ ਨੁਕਸਾਨ ਕਰਵਾ ਰਿਹਾ ਤੇ ਰਹਿੰਦਾ ਖੁੰਦਾ ਇਹਨਾਂ ਜਥੇਬੰਦੀਆਂ ਦੀ ਆਖੇ ਲੱਗ ਕੇ ਹੋਰ ਕਰਵਾਊਗਾ। ਬਿਲਕੁਲ ਜੀ, ਲੋਕਾਂ ਨੂੰ ਹੈ ਹੀ ਨਹੀਂ ਗਾ ਵੀ ਸਾਡੀਆਂ ਚੀਜ਼ਾਂ ਮੁੱਕ ਰਹੀਆਂ। ਤੇ ਅੱਗੇ ਗਰਮੀ ਦੀ ਤੁਸੀਂ ਗੱਲ ਕੀਤੀ ਆ, ਕਹਿੰਦੇ ਗਰਮੀ ਕਰਕੇ ਲੋਕ ਪਹਾੜਾਂ ਨੂੰ ਗਏ ਤੇ ਜਾਮ ਲਾ ਦਿੱਤੇ।
ਬਿਲਕੁਲ ਜੀ, ਇਹ ਇਸ ਵੇਲੇ ਜਿਹੜੇ ਹਾਲਾਤ ਨੇ ਉਹ ਅਜਿਹੇ ਜਿਹੜੇ ਦੀ ਬਣੇ ਹੋਏ ਆ ਕਿ ਦਿੱਲੀ ਦਾ ਤਾਪਮਾਨ ਜਿਹੜਾ ਜੀ ਉਹ 48 ਡਿਗਰੀ ਨੂੰ ਕ੍ਰਾਸ ਕਰ ਗਿਆ। 2014 ਦਾ ਰਿਕਾਰਡ ਜਿਹੜਾ ਜੀ ਉਹ ਟੁੱਟ ਗਿਆ ਔਰ 48.7 ਡਿਗਰੀ ਦੇ ਨੇੜੇ ਜਿਹੜਾ ਜੀ ਤਾਪਮਾਨ ਦਿੱਲੀ ਦਾ ਪਹੁੰਚ ਗਿਆ। ਪੰਜਾਬ ਤੇ ਹਰਿਆਣਾ ਸਣੇ ਪੂਰੇ ਜਿਹੜਾ ਜੀ ਉੱਤਰ ਭਾਰਤ ਦੇ ਵਿੱਚ ਅੱਗ ਵੱਧ ਰਹੀ ਆ। ਪੰਜਾਬ ਦੇ ਵਿੱਚ ਤਾਪਮਾਨ 46.9 ਡਿਗਰੀ ਨੂੰ ਜਿਹੜਾ ਜੀ ਉਹ ਪਹੁੰਚ ਗਿਆ ਔਰ ਇਹ ਜਿਹੜੇ ਤਕਰੀਬਨ 10 ਸਾਲ ਦੇ ਰਿਕਾਰਡ ਜਿਹੜੇ ਆ ਜੀ ਉਹ ਟੁੱਟ ਗਏ ਆ। ਨਰਨੌਲ ਜਿਹੜਾ ਕਿ ਹਰਿਆਣੇ ਦਾ ਏਰੀਆ ਜੀ, ਇੱਥੇ ਵੀ ਅੱਗ ਜਿਹੜੀ ਉਹ ਵਰੀ 48.7 ਡਿਗਰੀ ਨੂੰ ਤਾਪਮਾਨ ਜਿਹੜਾ ਸੀਗਾ ਜੀ ਉਹ ਇੱਥੇ ਪਹੁੰਚ ਗਿਆ ਜੀ ਨਰਨੌਲ ਦੇ ਵਿੱਚ। ਨੋਇਡਾ, ਗੁੜਗਾਉਂ, ਫਰੀਦਾਬਾਦ, ਗਾਜ਼ੀਆਬਾਦ ਇੱਥੇ ਵੀ ਪਾਰਾ ਜਿਹੜਾ ਸੀਗਾ ਜੀ ਉਹ 45 ਡਿਗਰੀ ਨੂੰ ਕ੍ਰਾਸ ਕਰ ਗਿਆ। ਰਾਜਸਥਾਨ ਦੇ ਧੌਲਪੁਰ ਦੇ ਵਿੱਚ ਤਾਪਮਾਨ 51 ਡਿਗਰੀ ਦੇ ਉੱਤੇ ਔਰ ਚੁਰੂ ਦਾ ਤਾਪਮਾਨ ਜਿਹੜਾ ਸੀ 50 ਡਿਗਰੀ ਦੇ ਉੱਤੇ ਜਿਹੜਾ ਸੀਗਾ ਜੀ ਉਹ ਪਹੁੰਚ ਗਿਆ। ਲੋਕ ਇੱਕ ਵੇਖਾ ਵੇਖੀ ਤੁਸੀਂ ਜਿਹੜਾ ਜੀ ਉਹ ਕਹਿ ਲਓ ਇੱਕ ਸਟੇਟਸ ਸਿੰਬਲ ਜਿਹੜਾ ਜੀ ਬਣਾ ਲਿਆ ਕਿ ਚਲੋ ਪਹਾੜਾਂ ਵੱਲ ਨੂੰ। ਪਹਿਲਾਂ ਬੱਚੇ ਜਿਹੜੇ ਨਾਨਕਿਆਂ ਦੇ ਕੋਲੇ ਜਿਹੜਾ ਜੀ ਉਹ ਜਾਂਦੇ ਹੁੰਦੇ ਸੀ ਅਕਸਰ, ਉਹ ਸਾਰੇ ਹੁਣ ਪਹਾੜਾਂ ਦੇ ਵਿੱਚ ਜਿਹੜਾ ਜੀ ਉਹ ਜਾਣ ਲੱਗ ਗਏ। ਪਹਾੜਾਂ ਦੇ ਵਿੱਚ ਕਿੰਨੇ ਕੁ ਲੋਕਾਂ ਨੂੰ ਝੱਲਿਆ ਜਾ ਸਕਦਾ, ਇਹ ਜਿਹੜਾ ਜੀ ਇੱਕ ਸਵਾਲ ਹੈ ਬਹੁਤ ਜਿਹੜਾ ਜੀ ਉਹ ਵੱਡਾ। ਹੁਣ ਉੱਥੇ ਆਫਟਰ ਆਲ ਜਿਹੜਾ ਜੀ ਇੱਕ ਲਿਮਟਿਡ ਲੋਕ ਹੀ ਝੱਲੇ ਜਾ ਸਕਦੇ ਆ ਨਾ ਜੀ, ਤੇ ਉੱਥੇ ਇੰਨੇ ਲੋਕ ਪਹੁੰਚ ਗਏ ਕਿ 8-8 ਕਿਲੋਮੀਟਰ 9-9 ਕਿਲੋਮੀਟਰ ਲੰਬੇ ਜਾਮ ਜਿਹੜੇ ਆ ਜੀ ਉਹ ਲੱਗੇ ਹੋਏ ਆ। ਮਨਾਲੀ ਤੇ ਸ਼ਿਮਲਾ ਦੇ ਹਾਲਾਤ ਇਹ ਆ ਕਿ ਉੱਥੋਂ ਦਾ ਪ੍ਰਸ਼ਾਸਨ ਕਹਿ ਰਿਹਾ ਰੱਬ ਦੇ ਵਾਸਤੇ ਬਸ ਕਰੋ, ਥੱਲੇ ਹੀ ਰਹੋ, ਹੋਰ ਉੱਤੇ ਜਿਹੜਾ ਜੀ ਉਹ ਨਾ ਆਓ। ਉੱਥੇ ਜ਼ਿਆਦਾ ਲੋਕ ਪਹੁੰਚਣ ਕਰਕੇ এনवायरमेंट ਜਿਹੜਾ ਜੀ ਉਹ ਜੋ ਪਿਛਲੇ ਸਾਲਾਂ ਤੋਂ ਕੱਟਿਆ ਵਧਿਆ ਜਾ ਰਿਹਾ ਕਿਉਂਕਿ ਉੱਥੋਂ ਦੇ ਜਿਹੜੀਆਂ ਸਰਕਾਰਾਂ ਲੋਕ ਜਿਹੜੇ ਨੇ ਉਹ ਵੱਧ ਪੈਸੇ ਕਮਾਉਣ ਦੇ ਵਾਸਤੇ, ਸੈਲਾਨੀ ਆਉਣ ਉਹਦੇ ਵਾਸਤੇ ਜੋ ਕੁਝ ਕਰ ਰਹੇ ਆ, ਉਹਦੇ ਕਰਕੇ ਪਹਾੜਾਂ ਦਾ ਤਾਪਮਾਨ 30 ਡਿਗਰੀ ਨੂੰ ਕ੍ਰਾਸ ਕਰ ਗਿਆ। ਜੇ ਤੁਸੀਂ ਇੰਨੇ ਪੈਸੇ ਖਰਚ ਕੇ ਇੰਨੇ ਜਿਹੜਾ ਜੀ ਉਹ ਤਾਂ ਜਾ ਕੇ 30 ਡਿਗਰੀ ਤਾਪਮਾਨ ਦੇ ਵਿੱਚ ਹੀ ਜਾਣਾ, ਉੱਥੇ ਜਾ ਕੇ ਜਿਹੜਾ ਜੀ ਉਹ ਬਹਿਣਾ, ਤੇ ਫਿਰ ਇੱਥੇ ਪੰਜਾਬ ਵਾਲਾ ਜਿਹੜਾ ਜੀ ਉਹ ਤਾਪਮਾਨ ਕੀ ਮਾੜਾ। ਇਹ ਸਟੇਟਸ ਸਿੰਬਲ ਤਾਂ ਜਿਹੜਾ ਜੀ ਅਪਣਾ ਲਿਆ ਲੋਕਾਂ ਨੇ, ਪਰ ਅਜਿਹਾ ਸਟੇਟਸ ਸਿੰਬਲ ਨਹੀਂ ਅਪਣਾਇਆ ਜਿਹੜਾ ਕਿ ਇਹ ਕਹਿੰਦਾ ਕਿ ਅਸੀਂ ਇਸ ਤਾਪਮਾਨ ਨੂੰ ਕੰਟਰੋਲ ਕਰਨ ਦੇ ਵਾਸਤੇ ਜਿਹੜਾ ਜੀ ਉਹ ਕੀ ਕਰਨਾ ਜੀ। ਤੇ ਅਖੀਰ ਦੇ ਵਿੱਚ ਸਵਾਲ ਕਰਾਂਗੇ, ਉਸ ਤੋਂ ਪਹਿਲਾਂ ਦੱਸੀਏ ਸਰੋਤਿਆਂ ਨੂੰ ਜੇ ਤੁਹਾਡਾ ਵੀ ਕੋਈ ਸਵਾਲ ਆ ਕਾਲ ਕਰ ਸਕਦੇ ਹੋ 4082725200 408 272 5200। ਤੇ ਕੈਪਟਨ ਤੇ ਸਿੱਧੂ ਦੀ ਜਿਹੜੀ ਆਪਸ ਵਿੱਚ ਲੜਾਈ ਚੱਲ ਰਹੀ ਆ ਉਹ ਬੜੀ ਮਸ਼ਹੂਰ ਹੋਈ ਆ, ਉਸ ਦੇ ਵਿਚਾਰੇ ਸੁਲ੍ਹਾ ਕਰਵਾਏਗਾ ਅਹਿਮਦ ਪਟੇਲ। ਨਵਜੋਤ ਸਿੰਘ ਸਿੱਧੂ ਹੋਰੀ ਬੈਠੇ ਰਹੇ ਨੇ ਜੀ ਦਿੱਲੀ ਜਾ ਕੇ ਪਿਛਲੇ ਕੁਝ ਦਿਨਾਂ ਤੋਂ, ਔਰ ਉਹ ਰਾਹੁਲ ਗਾਂਧੀ, ਪ੍ਰਿੰਕਾ ਗਾਂਧੀ ਵਾਡਰਾ ਤੇ ਅਹਿਮਦ ਪਟੇਲ ਹੋਰਾਂ ਨੂੰ ਮਿਲੇ ਔਰ ਇੱਕ ਚਿੱਠੀ ਜਿਹੜੀ ਹੈ ਜੀ ਉਹਨਾਂ ਨੂੰ ਸੌਂਪੀ ਹੈ। ਇਹ ਕਿਹਾ ਜਾ ਰਿਹਾ ਹੈ ਕਿ ਇਸ ਚਿੱਠੀ ਦੇ ਵਿੱਚ ਪੰਜਾਬ ਸਰਕਾਰ ਦੀ ਪਿਛਲੇ 2.25 ਸਾਲਾਂ ਦੀ ਕਾਰਗੁਜ਼ਾਰੀ ਦੇ ਉੱਤੇ ਸਵਾਲੀਆ ਚਿੰਨ੍ਹ ਜਿਹੜੇ ਆ ਜੀ ਉਹ ਲਾ ਕੇ ਪੇਸ਼ ਕੀਤਾ ਗਿਆ ਔਰ ਇਹ ਕਿਹਾ ਜਾ ਰਿਹਾ ਕਿ ਇਹ ਚਿੱਠੀ ਬਹੁਤ ਸਾਰੇ ਭੇਦ ਜਿਹੜੇ ਆ ਜੀ ਉਹ ਖੋਲ ਸਕਦੀ ਆ ਪੰਜਾਬ ਦੀ ਮੌਜੂਦਾ ਸਰਕਾਰ ਦੇ, ਕਿ ਕੀ ਕੁਝ ਜਿਹੜਾ ਜੀ ਇੱਥੇ ਹੋ ਰਿਹਾ ਔਰ ਕਿਹੜੇ ਤਰੀਕੇ ਦੇ ਨਾਲ ਇੱਥੇ ਜਿਹੜੇ ਮੰਤਰੀ ਤੇ ਮੰਤਰਾਲੇ ਉਹਨਾਂ ਦੇ ਜਿਹੜੇ ਜੀ ਉਹ ਚੱਲ ਰਹੇ ਆ। ਇਹ ਕਿਹਾ ਜਾ ਰਿਹਾ ਕਿ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਬਹੁਤ ਸਾਰੀਆਂ ਗੱਲਾਂ ਇਸ ਚਿੱਠੀ ਦੇ ਵਿੱਚ ਖੋਲ ਦਿੱਤੀਆਂ ਨੇ। ਅਹਿਮਦ ਪਟੇਲ ਹੋਰਾਂ ਦੀ ਡਿਊਟੀ ਜਿਹੜੀ ਦੀ ਹਾਲ ਦੀ ਘੜੀ ਹਾਈ ਕਮਾਂਡ ਨੇ ਲਾਈ ਆ ਕਿ ਉਹ ਨਵਜੋਤ ਸਿੰਘ ਸਿੱਧੂ ਤੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਵਿਚਾਲੇ ਸੁਲ੍ਹਾ ਸਫਾਈ ਕਰਾਉਣ। ਇਸ ਚਿੱਠੀ ਦਾ ਕੀ ਬਣੂਗਾ, ਇਹ ਬਹੁਤ ਵੱਡਾ ਜਿਹੜਾ ਦੀ ਉਹ ਸਵਾਲ ਹੈ, ਕਿਉਂਕਿ ਹਾਈ ਕਮਾਂਡ ਪਹਿਲਾਂ ਹੀ ਮੂੰਹ ਤੇ ਮੂੰਹ ਡਿੱਗੀ ਹੋਈ ਆ। ਸਮੁੱਚੇ ਮੁਲਕ ਭਰ ਦੇ ਵਿੱਚ ਜਿਹੜੀ ਆ ਜੀ ਉਹ ਕਾਂਗਰਸ ਡਿੱਗ ਪਈ, ਜਿਹਦੇ ਕਰਕੇ ਅਜੇ ਇਹ ਨਹੀਂ ਪਤਾ ਕਿ ਰਾਹੁਲ ਗਾਂਧੀ ਹੋਰਾਂ ਦੇ ਅਸਤੀਫੇ ਦਾ ਕੀ ਜਿਹੜਾ ਜੀ ਉਹ ਬਣਨਾ। ਇਸ ਕਰਕੇ ਹਾਈ ਕਮਾਂਡ ਸਟਰੋਂਗ ਨਹੀਂ, ਇਸ ਗੱਲ ਦਾ ਪਤਾ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਵੀ ਆ। ਇਹ ਵੀ ਕਿਹਾ ਗਿਆ ਕਿ ਹਾਈ ਕਮਾਂਡ ਨੇ ਆਪਣਾ ਸੁਨੇਹਾ ਕੈਪਟਨ ਅਮਰਿੰਦਰ ਸਿੰਘ ਹੋਰਾਂ ਤੱਕ ਪਹੁੰਚਾ ਦਿੱਤਾ ਕਿ ਹਾਈ ਕਮਾਂਡ ਜਿਹੜੀ ਆ ਇਹ ਕਾਹਲੀ ਦੇ ਨਾਲ ਕੀਤੇ ਗਏ ਮੰਤਰਾਲਿਆਂ ਦੇ ਵਿੱਚ ਤਬਦੀਲੀ ਤੋਂ ਬਹੁਤੀ ਖੁਸ਼ ਨਹੀਂ। ਇਹ ਵੀ ਸੂਤਰ ਜਿਹੜੇ ਆ ਜੀ ਉਹ ਦੱਸ ਰਹੇ ਆ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਕਹਿ ਦਿੱਤਾ ਕਿ ਉਹ ਅਜੇ ਹੁਣ ਛੇਤੀ ਕੀਤਾ ਜਿਹੜਾ ਜੀ ਮੰਤਰਾਲਿਆਂ ਦੇ ਵਿੱਚ ਤਬਦੀਲੀ ਨਹੀਂ ਕਰਨਗੇ। ਇਸ ਗੱਲ ਨੂੰ ਲੈ ਕੇ ਵੱਡਾ ਸਵਾਲੀਆ ਚਿੰਨ੍ਹ ਲੱਗਿਆ ਹੋਇਆ ਕਿ ਕੀ ਨਵਜੋਤ ਸਿੰਘ ਸਿੱਧੂ ਹੋਰੀ ਆਪਣੇ ਮੰਤਰਾਲੇ ਨੂੰ ਆ ਕੇ ਸੰਭਾਲਣਗੇ ਜਿਹੜਾ ਨਵਾਂ ਦਿੱਤਾ ਗਿਆ ਜਾਂ ਨਹੀਂ। ਕੁਝ ਸੂਤਰ ਜਿਹੜੇ ਆ ਜੀ ਉਹ ਦੱਸ ਰਹੇ ਆ ਕਿ ਨਵਜੋਤ ਸਿੰਘ ਸਿੱਧੂ ਹੋਰੀ ਹੋ ਸਕਦਾ ਹੈ ਕਿ ਵਿਧਾਨ ਸਭਾ ਦੇ ਜਿਹੜਾ ਜੀ ਮੈਂਬਰ ਤਾਂ ਰਹਿਣਗੇ, ਕਾਂਗਰਸ ਦੇ ਵਿੱਚ ਰਹਿਣਗੇ, ਪਰ ਉਹ ਮੰਤਰਾਲੇ ਤੋਂ ਅਸਤੀਫਾ ਦੇ ਸਕਦੇ ਆ ਆਪਣੇ ਤੋਂ, ਕਿਉਂਕਿ ਉਹ ਨਾਰਾਜ਼ ਨੇ। ਜਿਹੜਾ ਮੰਤਰਾਲਾ ਉਹਨਾਂ ਦਾ ਸਥਾਨਕ ਸਰਕਾਰਾਂ ਵਾਲਾ ਬਦਲ ਕੇ ਉਹਨਾਂ ਨੂੰ ਬਿਜਲੀ ਮੰਤਰਾਲਾ ਜਿਹੜਾ ਜੀ ਉਹ ਦਿੱਤਾ ਗਿਆ।
ਸਵਾਲ ਇਹ ਆ ਕਿ ਪੰਜਾਬ ਕਾਂਗਰਸ ਤੇ ਜਿਹੜੀ ਪੰਜਾਬ ਕਾਂਗਰਸ ਦੀ ਸਰਕਾਰ ਹੈ ਇਹਦੇ ਵਿੱਚ ਉਥਲ ਪੁਥਲ ਕੀ ਇੱਥੇ ਰੁਕ ਜੂਗਾ? ਕਮਜ਼ੋਰ ਹੋਈ ਹਾਈ ਕਮਾਂਡ ਜਿਹੜੀ ਹੈ ਜੀ ਉਹ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ, ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਉਹਨਾਂ ਦਾ ਪਹਿਲਾ ਮੰਤਰਾਲਾ ਦਿਵਾਉਣ ਦੇ ਵਿੱਚ ਸਫਲ ਜਿਹੜੀ ਜੀ ਉਹ ਹੋ ਜੂ? ਇਹ ਬਹੁਤ ਵੱਡਾ ਜਿਹੜਾ ਜੀ ਉਹ ਸਵਾਲ ਹੈ। ਜੇ ਤਾਂ ਨਵਜੋਤ ਸਿੰਘ ਸਿੱਧੂ ਹੋਰੀ ਆ ਕੇ ਆਪਣਾ ਮੰਤਰਾਲਾ ਸੰਭਾਲ ਰਹਿੰਦੇ ਆ ਹਾਈ ਕਮਾਂਡ ਦੇ ਕਹੇ ਦੇ ਉੱਤੇ, ਤਾਂ ਨਵਜੋਤ ਸਿੰਘ ਸਿੱਧੂ ਹੋਰੀ ਕਮਜ਼ੋਰ ਹੋਣਗੇ, ਫਿਰ ਉਹ ਚੁੱਪ ਕੀਤੇ ਜਿਹੜਾ ਜੀ ਆਪਣੇ ਮੰਤਰਾਲੇ ਦੇ ਵਿੱਚ ਕੰਮ ਕਰਨਗੇ। ਜੇ ਉਹ ਮੰਤਰੀ ਮੰਡਲ ਤੋਂ ਅਸਤੀਫਾ ਜਿਹੜਾ ਜੀ ਉਹ ਦੇ ਦਿੰਦੇ ਆ, ਫਿਰ ਪੰਜਾਬ ਕਾਂਗਰਸ ਦੇ ਵਿੱਚ ਇੱਕ ਵੱਡਾ ਧੜਾ ਜਿਹੜਾ ਜੀ ਉਹ ਉੱਭਰ ਸਕਦਾ ਆ, ਜਿਹੜਾ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਰੂਪ ਦੇ ਵਿੱਚ ਜਿਹੜਾ ਜੀ ਉਹ ਹੋ ਸਕਦਾ। ਕਿਉਂਕਿ ਜਿਹੜੇ ਨਿਰਾਸ਼ ਜਿਹੜੇ ਜੀ ਉਹ ਚੱਲ ਰਹੇ ਕਾਂਗਰਸੀ MLA ਤੇ ਦੂਜੇ ਨੇ, ਉਹ ਇਸ ਧੜੇ ਦੇ ਵਿੱਚ ਜਿਹੜਾ ਜੀ ਉਹ ਜੁੜ ਸਕਦੇ ਆ। ਅਹਿਮਦ ਪਟੇਲ ਹੋਰਾਂ ਦੇ ਉੱਤੇ ਹੁਣ ਨਿਰਭਰ ਜਿਹੜਾ ਜੀ ਕਰੂਗਾ ਕਿ ਕੀ ਉਹ ਇਹ ਸਮਝੌਤਾ ਜਿਹੜਾ ਜੀ ਦੋਨਾਂ ਦੇ ਵਿਚਾਲੇ ਕਰਵਾ ਸਕਦੇ ਆ ਜਾਂ ਨਹੀਂ। ਔਰ ਦੂਜੀ ਗੱਲ ਇਹ ਕਿ ਨਵਜੋਤ ਸਿੰਘ ਸਿੱਧੂ ਹੋਰੀ ਇਸ ਸਮਝੌਤੇ ਨੂੰ ਕਿੰਨਾ ਕੁ ਮੰਨਦੇ ਜੀ। ਤੇ ਸਰੋਤਿਆਂ ਨੇ ਅਸੀਂ ਇੱਕ ਬ੍ਰੇਕ ਤੋਂ ਬਾਅਦ ਆਣ ਕੇ ਤੁਹਾਡੇ ਨਾਲ ਕਰਾਂਗੇ ਗੱਲਬਾਤ। ਤੁਸੀਂ ਕਾਲ ਕਰ ਸਕਦੇ ਹੋ 4082725200। ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ ਹਾਂ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ ਯੂਐਸਏ ਨਾਲ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ। ਇਸ ਹਿੱਸੇ ਦੇ ਵਿੱਚ ਤੁਸੀਂ ਕੋਈ ਵੀ ਸਵਾਲ ਹੈ ਤੁਹਾਡੇ ਕੋਲ ਪੁੱਛ ਸਕਦੇ ਹੋ 4082725200 408-272-5200 ਸਟੂਡੀਓ ਦਾ ਫੋਨ ਨੰਬਰ ਆ। ਕੋਸ਼ਿਸ਼ ਕਰਿਓ ਕਿ ਸਵਾਲ ਹੀ ਕੀਤਾ ਜਾਵੇ। ਸਾਡੇ ਨਾਲ ਦੁਆਰਾ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਇੱਕ ਵਾਰ ਫਿਰ ਸਵਾਗਤ ਕਰਦੇ ਹਾਂ। ਮਿਹਰਬਾਨੀ ਜੀ, ਧੰਨਵਾਦ। ਤੇ ਜੀ ਸਾਡੇ ਨਾਲ ਜੁੜੇ ਹੋਏ ਨੇ ਰਾਜ ਮੰਟਿਕਾ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਬਾਈ ਬਲਤੇਜ ਜੀ, ਸਤਿ ਸ਼੍ਰੀ ਅਕਾਲ। ਬਾਈ ਜੀ, ਸਵਾਲ ਮੇਰਾ ਇਹ ਆ ਪਹਿਲਾਂ ਤਾਂ ਕਿ ਕੈਪਟਨ ਸਾਹਿਬ ਨੇ ਜਦੋਂ ਗੱਲ ਕਰਦੇ ਆਮ ਉਹ ਸਾਹ ਚੜ੍ਹਦਾ ਉਹਨਾਂ ਨੂੰ, ਹਨਾ, ਸ਼ਾਇਦ ਤੁਸੀਂ ਕੀਤਾ ਹੋਵੇ। ਜ਼ਿਆਦਾ ਸਟੈਮਨਾ ਨਹੀਂ ਹੈਗਾ, ਜ਼ਿਆਦਾ ਇਹ ਫਿਰ ਤੁਰ ਨਹੀਂ ਸਕਦੇ। ਗੈਸਟ ਆਪਣੇ ਸਾਂਭਣ 'ਚ ਅਜੇ ਤੱਕ ਚੇਅਰਮੈਨੀਆਂ ਨਹੀਂ ਬਣੀਆਂ ਗਈਆਂ, ਕਦੀ ਅਫਸਰਸ਼ਾਹੀ ਜਿਹੜੀ ਉਹ ਸੈੱਟ ਨਹੀਂ ਕੀਤੀ ਗਈ ਕਿ ਕੀ ਕਰਨਾ ਤੇ ਕਾਹਦੀ ਜ਼ਿਆਦੇ ਆ ਕਿ ਮੈਂ ਹੀ ਮੁੱਖ ਮੰਤਰੀ ਰਹਿਣਾ, ਮੈਂ ਹੀ ਪ੍ਰਧਾਨ ਰਹਾਂ। ਇਹ ਛੱਡ ਕੇ ਪਰੇ ਕਾਹਤੋਂ ਨਹੀਂ ਹੋ ਜਾਂਦੇ? ਆਪਣੇ ਆਰਾਮ ਨਾਲ ਗੈਸਟ ਸਾਂਭਣ, ਆਪਣੇ ਪਹਾੜਾਂ ਦੀ ਸੈਰ ਕਰਨ। ਪੰਜਾਬ 'ਚ ਜੋ ਹੁੰਦਾ ਆ ਉਹਨੂੰ ਕੋਈ ਜਿਹੜਾ ਬੰਦਾ ਸਾਂਭ ਸਕਦਾ, ਜਿਹੜਾ ਬੰਦਾ ਇਸ ਯੋਗ ਆ, ਉਹ ਸਾਂਭ ਲਵੇ। ਤੇ ਦੂਸਰਾ ਮੇਰਾ ਸਵਾਲ ਸੀਗਾ ਇਹ ਕਿ ਜਿਹੜਾ ਸਿਸਟਮ ਨੇ ਇਹ ਲੋਕਾਂ ਨੂੰ ਡਰਾਮਾ ਕਰ ਦਿਖਾ ਲਿਆ, ਇੱਕ ਸਿਰਫ ਜਿਹੜਾ ਸੀ ਲੈਣਾ ਤੇ ਕਹਿ ਲਾ ਵੀ ਇੱਕ ਬਾਲਟੀਆਂ ਦੇ ਨਾਲ ਦੇਖਿਆ ਹੁਣ, ਬਾਲਟੀਆਂ ਦੇ ਨਾਲੋਂ ਪੱਟਿਆ ਜਾ ਰਿਹਾ ਸੀ। ਇਹਨਾਂ ਨੂੰ ਸ਼ਰਮ ਤਾਂ ਨਹੀਂ ਆਈ ਵੀ ਚੱਲ ਵੀ ਕਰ ਕੀ ਰਹੇ ਆ, ਕਿਉਂਕਿ ਜਾਣਦਾ ਤੇ ਇਹਨਾਂ ਨੇ ਤੇ ਕੈਪਟਨ ਸਾਹਿਬ ਵੀ ਤੇ ਬਾਕੀ ਜਿਹੜਾ ਅਮਲਾ ਫਿਲਦਾ ਸੀ ਉਹਨਾਂ ਨੂੰ ਹੁਕਮ ਤੁਸੀਂ ਆਪਣਾ ਜਿਹੜਾ ਮਸਲਾ ਉਹਦਾ ਹੱਲ ਕਰੋ, ਬਚਾਈ ਜਾ ਸਕਦੀ। ਕੀਤਾ ਗਿਆ ਵੀ ਇਸ ਬਾਰੇ ਖਬਰਾਂ 'ਚ ਵਰਜੇ ਕਰਨੀ ਚਾਹੋ ਤਾਂ। ਥੈਂਕ ਯੂ ਜੀ। ਉਹਦੇ ਇੱਥੇ ਸਿਆਸਤ ਤੋਂ ਰਿਟਾਇਰ ਹੋਣ ਦਾ ਰਿਵਾਜ ਨਹੀਂ ਹੈਗਾ। ਇੱਥੇ ਤਾਂ ਜਦੋਂ ਦੁਨੀਆ ਤੋਂ ਬੰਦਾ ਰਿਟਾਇਰ ਹੁੰਦਾ ਫੇਰ ਹੀ ਸਿਆਸਤ ਜਿਹੜੀ ਜੀ ਉਹ ਛੱਡਦਾ। ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਅੱਜ ਕਹਿ ਦਿਓ ਕਿ ਤੁਹਾਨੂੰ ਦੁਬਾਰਾ ਅਗਲੇ ਫੇਰ ਮੁੱਖ ਮੰਤਰੀ ਦੇ ਅਹੁਦੇ ਦੇ ਉੱਤੇ ਜਿਹੜਾ ਲਿਜਾਣਾ, ਉਹ ਝੱਟ ਦੇਣੀ ਤਿਆਰ ਹੋ ਜਾਣਗੇ। ਲਾਲ ਕ੍ਰਿਸ਼ਨ ਅਡਵਾਨੀ ਹੋਰਾਂ ਨੇ ਸਿਆਸਤ ਤੋਂ ਕੋਈ ਰਿਟਾਇਰਮੈਂਟ ਥੋੜੀ ਨਾ ਲਈ ਹੈ ਜੀ। ਉਹ ਝਾਕ 'ਚ ਨੇ, ਹੋ ਸਕਦਾ ਕਿ ਫੇਰ ਦੁਬਾਰਾ ਲੱਗ ਜੇ। ਇਹ ਖੇਡਾਂ 'ਚ ਹੁੰਦਾ। ਯੁਵਰਾਜ ਸਿੰਘ ਨੇ ਕੱਲ ਜਿਹੜਾ ਜੀ ਕ੍ਰਿਕਟ ਤੋਂ ਸੰਨਿਆਸ ਜਿਹੜਾ ਜੀ ਉਹ ਲੈ ਲਿਆ, ਕਿਉਂਕਿ ਉਹਨੂੰ ਲੱਗਿਆ ਕਿ ਹੁਣ ਅੱਗੇ ਜਿਹੜਾ ਜੀ ਮੇਰਾ ਭਵਿੱਖ ਇੰਟਰਨੈਸ਼ਨਲ ਕ੍ਰਿਕਟ ਦੇ ਵਿੱਚ ਹੈ ਨੀ ਗਾ। ਇੱਥੇ ਹਾਲਾਤ ਜਿਹੜੇ ਆ ਜੀ ਇਹ ਆ ਵੀ ਕਹਿੰਦੇ ਆ ਕਿ ਵੀ ਜੇ ਦਵਾਈਆਂ ਨਾ ਕੰਮ ਕਰਦੀਆਂ, ਉਹਨੂੰ ਬਹੁਤਾ ਬਜ਼ੁਰਗ ਸੁਣਾਉਂਦੇ ਹੁੰਦੇ ਸੀ, ਉਹਨੂੰ ਕਿਹਾ ਵੀ ਛੁਹਾਰਾ ਇਹਦੇ ਮੂੰਹ ਨੂੰ ਲਾ ਦਿਓ ਤੇ ਉਹ ਉੱਠ ਕੇ ਬਹਿ ਗਿਆ। ਸਿਆਸਤ ਵੀ ਏਦਾਂ ਦਾ ਹੀ ਜਿਹੜਾ ਜੀ ਉਹ ਇੱਥੇ ਚੱਲ ਰਿਹਾ। ਇੱਥੇ ਰਿਟਾਇਰਮੈਂਟ ਤੈਅ ਹੋਣੀ ਚਾਹੀਦੀ ਹੈ ਜੀ। ਇਸ ਮਾਮਲੇ ਦੇ ਵਿੱਚ ਵੀ ਹੋਣੀ ਚਾਹੀਦੀ ਹੈ ਕਿ ਕਿੰਨੇ ਸਾਲ ਦੀ ਉਮਰ ਤੱਕ ਬੰਦਾ ਜਿਹੜਾ ਜੀ ਉਹ ਸਿਆਸਤ ਜਿਹੜੀ ਆ ਉਹ ਕਰ ਸਕੇ ਔਰ ਉਹ ਕਿੰਨਾ ਜਿਹੜਾ ਜੀ ਉਹ ਫਿੱਟ ਹੋਵੇ। ਬਾਕੀ ਜਿਹੜੀ ਗੱਲ ਫਤਿਹਵੀਰ ਜੀ ਤੁਸੀਂ ਜਿਹੜੀ ਜੀ ਉਹ ਆਖੀ ਆ ਉਸ ਬੱਚੇ ਦੀ, ਉਹਦੇ ਬਾਰੇ ਤਾਂ ਮੈਂ ਡਿਟੇਲ ਦੇ ਵਿੱਚ ਸਾਰਾ ਕੁਛ ਹੀ ਪਹਿਲਾਂ ਪ੍ਰਸ਼ਾਸਨ ਦੂਜੇ ਤੀਜੇ ਦੇ ਬਾਰੇ ਦੇ ਵਿੱਚ ਜਿਹੜਾ ਜੀ ਉਹ ਦੱਸ ਦਿੱਤਾ ਕਿ ਕਿਵੇਂ ਸਾਰਾ ਢਾਂਚਾ ਜਿਹੜਾ ਉਹ ਫੇਲ ਹੋਇਆ ਜੀ। ਸਤਵਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰੇ ਦੋ ਸਵਾਲ ਨੇ। ਇੱਕ ਤਾਂ ਇਹ ਹੈ ਜਿਹੜਾ ਪਾਣੀ ਬਾਰੇ ਤੁਸੀਂ ਗੱਲ ਕੀਤੀ ਆ, ਅਸੀਂ ਵੀ ਇੱਥੋਂ ਰੁੱਖ ਵੀ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਪਿੰਡ 'ਚ, ਤੇ ਪਾਣੀ ਬਾਰੇ ਕੂ ਕੇ ਵੀ ਅਸੀਂ ਕਹਿ ਰਹੇ ਹਾਂ। ਇਹ ਤਾਂ ਪੰਜਾਬ ਦਾ ਬਣੂਗੀ ਕਿਉਂਕਿ ਦਰਿਆਵਾਂ ਦਾ ਪਾਣੀ ਜਿਹੜਾ ਨਹਿਰਾਂ ਉਹ ਬੰਦ ਕਰ ਦਿੱਤੀਆਂ, ਸੂਏ ਜਿਹੜੇ ਖਾਲਾਂ ਉਹ ਵਾਹ ਦਿੱਤੀਆਂ ਕਿਸਾਨਾਂ ਨੇ, ਮੋਟਰਾਂ ਨਾਲ ਥੱਲੇ ਪਾਣੀ ਖਿੱਚੀ ਜਾਂਦੇ ਨੇ। ਪੰਜਾਬ ਦਾ ਆਉਣ ਵਾਲੇ ਹਾਲਾਤਾਂ 'ਚ ਬਣੂਗਾ ਕੀ? ਮੈਨੂੰ ਤਾਂ ਲੱਗਦਾ ਵੀ 15-20 ਸਾਲ ਤੱਕ ਪੰਜਾਬ ਰਾਜਸਥਾਨ ਬਣ ਜਾਣਾ। ਦੂਜਾ ਜਿਹੜੀ ਤੁਸੀਂ ਗੱਲ ਫਤਿਹਵੀਰ ਦੀ ਆ, ਚਲੋ ਜਿੱਦਾਂ ਉਹਦੀ ਡੈਥ ਹੋਇਆ ਤਾਂ ਮਾੜਾ, ਚਲੋ ਬੱਚਾ ਜਿੱਦਾਂ ਤੁਸੀਂ ਦੱਸਿਆ ਵੀ ਆ ਵੀ ਉਹ ਪੈਦਾ ਕਿੱਦਾਂ ਆ, ਪਰ ਕਿਤਨਾ ਇਹ ਤੀਜਾ ਚੌਥਾ ਚਾਂਸ ਆਏ ਬੋਰਵੈਲ ਦੇ ਵਿੱਚ ਬੱਚਾ ਗਿਰ ਜਾਣਾ। ਕੀ ਇਹ ਮਾਂ ਪਿਓ ਦੀ, ਕਿਉਂਕਿ ਅਸੀਂ ਵੀ ਬੋਰਾਂ ਦੇ ਆਮ ਹੀ ਬੰਬੀਆਂ ਤੇ ਰਹਿੰਦੇ ਰਹੇ ਹਾਂ, ਕਿਉਂਕਿ ਉੱਤੇ ਬੋਰੀ ਪਾ ਕੇ ਤੇ ਰੱਸੀ ਬੰਨ੍ਹ ਦਿੱਤੀ ਜਾਂਦੀ ਸੀ ਲਵੇਟ ਕੇ ਵੀ ਕੋਈ ਚੀਜ਼ ਨਾ ਵਿੱਚ ਸੁੱਟੇ ਜਾਂ ਡਿੱਗੇ ਨਾ।
ਕੀ ਇਹ ਮਾਂ ਪਿਓ ਦੀ ਲਾਪਰਵਾਹੀ ਨਹੀਂ ਹੈਗੀ ਕਿ 2 ਸਾਲ ਦਾ ਬੱਚਾ ਤੁਸੀਂ ਬੋਰ ਦੇ ਲਾਗੇ ਜਾਂ ਬੋਰ ਤੁਹਾਡਾ ਨੰਗਾ ਪਿਆ, ਅਸੀਂ ਉਹਦਾ ਧਿਆਨ ਰੱਖੀਏ? ਇਹ ਸਵਾਲ ਆ ਜੀ। ਧੰਨਵਾਦ ਜੀ। ਥੈਂਕ ਯੂ ਜੀ। ਜਿਹੜੀ ਤਾਂ ਗੱਲ ਤੁਸੀਂ ਬਾਣੀ ਦੀ ਕੀਤੀ ਹੈ ਜੀ, ਇਹ ਦਰੁਸਤ ਹੈ। ਤੁਹਾਡਾ ਜਿਹੜਾ ਫਿਕਰ ਨਹੀਂ, ਇਹ ਰਿਐਲਿਟੀ ਜਿਹੜੀ ਦੀ ਹੋਣਾ, ਕਿਉਂਕਿ ਇੱਥੇ ਨਹੀਂ ਕੋਈ ਸਮਝਣ ਦੇ ਵਾਸਤੇ ਜਿਹੜਾ ਦੀ ਉਹ ਤਿਆਰ। ਉਹ ਕਹਿੰਦੇ ਛੱਪੜ ਸਾਫ਼ ਕਰਨੇ ਆ, ਅੱਛਾ NRI ਨੂੰ ਅਪੀਲ ਕਰੋ, ਰੁੱਖ ਹੈ ਨਹੀਂ ਵੱਢ ਤੇ, NRI ਨੂੰ ਅਪੀਲ ਕਰੋ ਉਹ ਜਿਹੜੇ ਨੇ ਠੇਕੇ ਘਟਾ ਦੇਣ, ਜਾਂ ਫਿਰ ਉਹ ਕਨਾਲ 2-2 ਕਨਾਲ ਦੇ ਵਿੱਚ ਜਿਹੜਾ ਦੀ ਉਹ ਰੁੱਖ ਜਿਹੜਾ ਦੀ ਉਹ ਲਵਾ ਦੇਣ, ਗੰਦੇ ਪਾਉਣ ਤੇ ਉਹਨੂੰ ਸਾਫ਼ ਜਿਹੜਾ ਦੀ ਉਹ NRI ਆ ਕੇ ਜਿਹੜਾ ਦੀ ਉਹ ਕਰਨ। ਅਜੇ ਕਿਤੇ ਸਮਝਣ ਦੇ ਵਾਸਤੇ ਤਿਆਰ ਨੇ। ਚਲੋ ਪਰਾਲੀ ਨੂੰ ਸਾੜਨ ਦੇ ਵਾਸਤੇ ਇਹ ਮੰਨਿਆ ਜਾ, ਹਾਲਾਂਕਿ ਮੈਂ 1% ਵੀ ਉਹਦੇ ਨਾਲ ਸਹਿਮਤ ਨਹੀਂ। ਚਲੋ ਇੱਕ ਜਗ੍ਹਾ ਉੱਤੇ ਮੰਨ ਲਿਆ ਜਾਵੇ ਕਿ ਜ਼ਮੀਨ ਖਾਲੀ ਨਹੀਂ, ਨਾੜ ਤਾਂ ਖਤਰਨਾਕ ਨਹੀਂ ਹੈਗਾ, ਬਹੁਤੀ ਤਾਂ ਤੂੜੀ ਬਣਾ ਲਈ ਤੁਸੀਂ ਰੋਟਾਵੇਟਰ ਦੇ ਨਾਲ। ਅੱਛਾ, ਬਾਅਦ ਦੇ ਵਿੱਚ ਕਿੰਨਾ ਕਿਤੇ ਬਚਿਆ, ਉਹ ਇੱਕ ਪਾਣੀ ਦੇ ਨਾਲ ਗਲ ਜਾਂਦਾ। ਉਸ ਨਾੜ ਨੂੰ ਅੱਗ ਲਾਤੀ। ਮੇਰੇ ਕੋਲੇ ਫੋਟੋਆਂ ਮੌਜੂਦ ਨੇ, ਵੀਡੀਓ ਮੌਜੂਦ ਹੈ। ਜਿੰਨੇ ਛੋਟੇ ਵੱਡੇ ਰੁੱਖ ਲੱਗੇ ਸੀ ਸਭ ਲੂਤ ਤੇ ਜੀ, ਸਭ ਸਾੜ ਤੇ। ਨਵੇਂ ਤਾਂ ਕੀ ਲਾਉਣੇ ਆ, ਪਹਿਲੇ ਵੀ ਜਿਹੜੇ ਜੀ ਉਹ ਸਾੜ ਦਿੱਤੇ। ਸਰਕਾਰਾਂ ਜ਼ਿੰਮੇਵਾਰ ਨੇ, ਕੋਈ ਸ਼ੱਕ ਨਹੀਂ ਗਾ ਜੀ। ਲੋਕ ਬਹੁਤ ਵੱਡੇ ਤੌਰ ਦੇ ਉੱਤੇ ਜਿਹੜਾ ਜ਼ਿੰਮੇਦਾਰ ਹੈ ਜੀ। ਜਿਹੜਾ ਪੰਜਾਬ ਦਾ ਕਿਸਾਨ ਵੀ ਇਹਦੇ ਵਾਸਤੇ ਜ਼ਿੰਮੇਵਾਰ ਹੈ। ਇਹ ਗੱਲ ਬਿਲਕੁਲ ਜਿਹੜੀ ਜੀ ਉਹ ਇਹ ਕੰਧ ਦੇ ਉੱਤੇ ਲਿਖਿਆ ਹੋਇਆ ਹੈ ਕਿ ਹੱਦ 15 ਤੋਂ 20 ਸਾਲ ਇਹਦੇ ਦੌਰਾਨ ਜਿਹੜਾ ਜੀ ਇਹ ਸਾਰਾ ਰੇਗਿਸਤਾਨ ਜਿਹੜਾ ਬਣ ਜਾਣਾ। ਪੰਜਾਬ ਦੇ ਧਰਤੀ ਹੇਠਲਾ ਪਾਣੀ ਬਹੁਤ ਤੇਜ਼ੀ ਦੇ ਨਾਲ ਜਿਹੜਾ ਜੀ ਉਹ ਖਤਮ ਹੋ ਰਿਹਾ। ਪੰਜਾਬ ਦੇ ਦਰਿਆਵਾਂ ਦੇ ਕੀ ਹਾਲਾਤ ਜਿਹੜੇ ਜੀ ਉਹ ਬਣ ਗਏ ਆ, ਸਭ ਦੇ ਸਾਹਮਣੇ ਆ। ਜੇ ਦਰਿਆਵਾਂ ਦਾ ਪਾਣੀ ਪੰਜਾਬ ਨੂੰ ਵੀ ਪੀਣਾ ਪੈ ਗਿਆ ਧਰਤੀ ਹੇਠਲਾ, ਤੇ ਆ ਜਿਹੜਾ ਸੀਵਰੇਜ ਦਾ ਵਿੱਚ ਪਈ ਜਾਂਦਾ, ਉਹ ਕੋਈ ਜਿਹੜਾ ਜੀ ਉਹ ਪੀ ਲੂਗਾ? ਕੋਈ ਵੀ ਨਹੀਂ ਜਿਹੜਾ ਜੀ ਉਹ ਪੀ ਸਕੂਗਾ। ਅਸੀਂ ਗੈਰ ਜ਼ਿੰਮੇਵਾਰ ਹੋ ਗਏ ਜੀ ਕੁਦਰਤ ਦੇ ਪ੍ਰਤੀ। ਅਸੀਂ ਕੁਦਰਤ ਦੇ ਨਾਲ ਸਿੱਧਾ ਇੱਟ ਖੜਕਾ ਜਿਹੜਾ ਜੀ ਉਹ ਲੈ ਲਿਆ, ਔਰ ਇਹ ਸੋਚ ਕੇ ਲੈ ਲਿਆ ਕਿ ਜਾ ਜੋ ਤੂੰ ਕਰਨਾ ਸਾਡਾ ਜਿਹੜਾ ਜੀ ਉਹ ਕਰ ਲੈ। ਜੇ ਕੋਈ ਸਮਝਾਉਣ ਦੀ ਕੋਸ਼ਿਸ਼ ਕਰਦਾ, ਇਹ ਉਹਦੇ ਵਿਰੋਧ ਹੋ ਕੇ ਜਿਹੜਾ ਜੀ ਉਹ ਤੁਰ ਪੈਂਦੇ ਆ। ਇਹ ਤਾਂ ਆਪੇ ਫਾਥੜੀਏ ਤੈਨੂੰ ਕੌਣ ਛਡਾਵੇ, ਉਹ ਹਾਲਾਤ ਜਿਹੜੇ ਜੀ ਪੰਜਾਬ ਦੇ ਜਿਹੜਾ ਉਹ ਬਣ ਗਏ ਹੋਏ ਆ। ਦੂਜੀ ਗੱਲ ਜਿਹੜੀ ਤੁਸੀਂ ਆਖੀ ਬੋਰਵੈਲ ਦੀ, ਬਿਲਕੁਲ ਜਿਹੜੀ ਜੀ ਜ਼ਿੰਮੇਵਾਰ ਜਿਹੜੇ ਨੇ ਉਹ ਪੇਰੈਂਟਸ ਹੈਗੇ ਨੇ। 100% ਜਿਹੜੇ ਜੀ ਜ਼ਿੰਮੇਵਾਰ ਨੇ। ਉਹਨਾਂ ਨੂੰ ਉਹਨਾਂ ਦੀ ਇਸ ਅਣਗਹਿਲੀ ਤੋਂ ਬਰੀ ਨਹੀਂ ਕੀਤਾ ਜਾ ਸਕਦਾ। ਠੀਕ ਹੈ, ਪ੍ਰਸ਼ਾਸਨ ਵਾਲੀ ਜਿਹੜੀ ਗੱਲ ਹੈ ਉਹ ਬਹੁਤ ਜਿਹੜੀ ਮਾੜੀ ਹੈ। ਪ੍ਰਸ਼ਾਸਨ ਦਾ ਕਾਰਜ ਜਿਹੜਾ ਜੀ ਉਹ ਸ਼ੁਰੂ ਹੁੰਦਾ ਹੈ, ਉਹ ਸਿਟੀਜ਼ਨ ਨੂੰ ਜਿਹੜਾ ਜੀ ਬਚਾਉਣਾ, ਕਿਸੇ ਇੱਥੋਂ ਦੇ ਨਾਗਰਿਕ ਨੂੰ ਬਚਾਉਣਾ ਪ੍ਰਸ਼ਾਸਨ ਦੀ ਡਿਊਟੀ ਆ। ਅਸੀਂ ਇੱਥੇ ਟੈਕਸ ਪੇ ਕਰਦੇ ਹਾਂ, ਗਊ ਸੈਕਟਰ ਲਿਆ ਜਾ ਰਿਹਾ ਵੀ ਗਾਵਾਂ ਨੂੰ ਬਚਾਉਣਾ, ਬੱਚਿਆਂ ਨੂੰ ਬਚਾਉਣ ਲਈ ਕੁਛ ਨਹੀਂ ਹੈਗਾ ਜੀ। ਹਰ ਪੈਰ ਦੇ ਉੱਤੇ ਟੋਲ ਪਲਾਜ਼ੇ ਲੱਗੇ, 1 ਕਿਲੋਮੀਟਰ ਦੇ ਉੱਤੇ 2 ਰੁਪਏ ਜਿਹੜਾ ਜੀ ਉਹ ਪਰ ਕਿਲੋਮੀਟਰ ਦੇ ਤੁਹਾਨੂੰ ਇਸ ਵੇਲੇ ਪਾ ਰਹੇ ਆ ਟੋਲ ਪਲਾਜ਼ਿਆਂ ਦੇ ਰਾਹੀਂ। ਇੰਨਾ ਹਾਈ ਟੈਕਸ ਅਸੀਂ ਜਿਹੜਾ ਜੀ ਉਹ ਦੇ ਰਹੇ ਆ। ਬਿਜਲੀ ਦੇ ਕਿੰਨੇ ਪੈਸੇ ਜਿਹੜੇ ਜੀ ਉਹ ਦੇ ਰਹੇ ਆ। ਸਹੂਲਤਾਂ ਦੇ ਨਾਂ ਦੇ ਉੱਤੇ ਜ਼ੀਰੋ ਜਿਹੜਾ ਜੀ ਉਹ ਬੰਦ ਆ। ਇਹ ਬੋਰਵੈਲ ਜਿਹੜੇ ਆ ਜੀ, ਜਦੋਂ ਪ੍ਰਿੰਸ ਡਿੱਗਿਆ ਸੀ 12 ਸਾਲ ਦਾ ਵਕਫਾ ਹੋ ਗਿਆ, ਉਦੋਂ ਬਾਅਦ ਜਿਹੜਾ ਜੀ ਇਹਦੇ ਉੱਤੇ ਹੋਣਾ ਚਾਹੀਦਾ ਸੀ। ਮੁੱਖ ਮੰਤਰੀ ਉਹਨਾਂ ਦਾ ਫੇਰ ਬਿਆਨ ਜਿਹੜਾ ਜੀ ਆ ਗਿਆ, ਉਹਨਾਂ ਨੂੰ ਬੜਾ ਦੁੱਖ ਲੱਗਿਆ। ਕਹਿੰਦੇ ਜੀ ਜਿਹੜਾ ਫਤਿਹਵੀਰ ਦੀ ਮੌਤ ਜਿਹੜੀ ਹੋਈ ਆ, ਉਹ ਕਹਿੰਦੇ ਜੀ ਮੇਰੀ ਬਹੁਤ ਜਿਹੜੀ ਜੀ ਮੈਂ ਦੁੱਖ ਦੇ ਵਿੱਚ ਸ਼ਾਮਲ ਆ ਫਤਿਹਵੀਰ ਦੇ। ਕਹਿੰਦੇ ਡਿਪਟੀ ਕਮਿਸ਼ਨਰਾਂ ਨੂੰ ਹੁਕਮ ਲਾਤੇ ਹੋਏ ਆ 24 ਘੰਟਿਆਂ ਦੇ ਵਿੱਚ ਜਿਹੜਾ ਜੀ ਉਹ ਬੋਰਵੈਲ ਦੱਸੋ। 24 ਘੰਟਿਆਂ ਦਾ ਕੱਲ ਦੱਸਿਆ ਸੀਗਾ, 24 ਘੰਟੇ ਤਾਂ ਹੋਣ ਵਾਲੇ ਆ। ਕੀ ਕਿਸੇ ਬੋਰਵੈਲ ਦਾ ਪਤਾ ਲੱਗਿਆ? ਨੋ। ਇਹ ਕਿਉਂਕਿ ਰੌਲਾ ਪਿਆ, ਇਸ ਕਰਕੇ ਕਿਸੇ ਨੇ ਨਹੀਂ ਪੁੱਛਣਾ। ਇਹ ਉਦੋਂ ਤੱਕ ਫੇਰ ਹਾਲਾਤ ਜਿਹੜੇ ਉਦਾਂ ਦੇ ਹੀ ਹੋ ਜਾਣਗੇ ਜਦੋਂ ਤੱਕ ਇੱਕ ਹੋਰ ਪ੍ਰਿੰਸ ਜਾਂ ਇੱਕ ਹੋਰ ਫਤਿਹਵੀਰ ਕਿਸੇ ਬੋਰ ਦੇ ਵਿੱਚ ਜਿਹੜਾ ਜੀ ਉਹ ਨਹੀਂ ਡਿੱਗ ਪੈਂਦਾ। ਇਹ ਰਿਸਪੌਂਸਿਬਿਲਿਟੀ ਕਮ ਸੇ ਕਮ ਬੋਰਵੈਲ ਦੀ ਤਾਂ ਲੋਕਾਂ ਦੀ ਆ, ਜਿਨ੍ਹਾਂ ਦੇ ਜਿਹੜਾ ਜੀ ਉਹ ਬਣੇ ਹੋਏ ਆ। ਮੈਨੂੰ ਇਹ ਸਾਰੀ ਜਿਹੜੀ ਜੀ ਉਹ ਕਹਾਣੀ ਦਾ ਪਤਾ। ਫਤਿਹਵੀਰ ਵਾਲੀ ਜਿਹੜੀ ਜੀ 40 ਦੇ ਕਰੀਬ ਇੱਟਾਂ ਇਹਨਾਂ ਨੇ ਵੀ ਲਾਈਆਂ ਹੋਈਆਂ ਸੀਗੀਆਂ ਜੀ, ਉਹਨੂੰ ਕਵਰ ਕਰਨ ਦੇ ਵਾਸਤੇ। ਕਵਰ ਕੀਤਾ ਹੋਇਆ ਸੀ ਪ੍ਰੋਪਰ। ਇਹਨਾਂ ਦੇ ਟਰੈਕਟਰ ਕੰਬਾਈਨਾਂ ਵਗੈਰਾ ਜਿਹੜੇ ਜੀ ਹੈਗੇ ਆ, ਉੱਥੇ ਧੋਂਦੇ ਨੇ ਘਰੇ। ਜਦੋਂ ਧੋਂਦੇ ਤੇ ਇੱਕ ਅੱਧੀ ਇੱਟ ਉੱਥੋਂ ਚੁੱਕੀ ਜਾਂਦੀ, ਔਰ ਚੁੱਕਦਿਆਂ ਜਿਹੜੀਆਂ ਦੀ 2 ਇੱਟਾਂ ਰਹਿ ਗਈਆਂ ਸੀਗੀਆਂ ਲਾਸਟ ਉੱਤੇ। ਲਾਸਟ ਇੱਟ ਉਦਣ ਚੁੱਕੀ ਗਈ ਆ ਜਿੱਦਣ ਫਤਿਹਵੀਰ ਇਹਦੇ ਵਿੱਚ ਜਿਹੜਾ ਜੀ ਬੋਰਵੈਲ ਦੇ ਵਿੱਚ ਡਿੱਗਦਾ। ਬੋਰੀ ਜਿਹੜੀ ਪਾਈ ਹੋਈ ਸੀ ਉਹ ਗਲ ਗਈ, ਉਹਦੇ ਉੱਤੇ ਉਹਦਾ ਜਿਹੜਾ ਜੀ ਖੇਡਦਿਆਂ ਪੈਰ ਆ ਗਿਆ, ਉਹ ਵਿੱਚ ਗਿਆ। ਜਿਹੜੀ ਇੱਕ ਇੱਟ ਬਚਦੀ ਸੀ ਉਹਦੇ ਉੱਤੇ ਜਾ ਕੇ ਜਿਹੜਾ ਜੀ ਡਿੱਗ ਪਈ। ਇਹ ਕਿੱਡੀ ਵੱਡੀ ਅਣਗਹਿਲੀ ਹੈ ਜਿਹੜੀਆਂ ਜੇ 40 ਇੱਟਾਂ ਲਾਈਆਂ ਨੇ, ਉਹਨੂੰ ਕਵਰ ਜਿਹੜਾ ਜੀ ਕੀ 2 ਤਸਲੇ ਸੀਮੈਂਟ ਦੇ ਲੱਗਣੇ ਆ, ਉਹ ਸੀਮੈਂਟ ਦੇ ਨਾਲ ਉਹਨੂੰ ਕਵਰ ਨਹੀਂ ਸੀ ਕੀਤਾ ਜਾ ਸਕਦਾ ਜੀ। ਬੋਰੀ ਪਾ ਕੇ ਉਹਨੂੰ ਜਿਹੜਾ ਏਦਾਂ ਬਣਾਇਆ ਨਹੀਂ ਸੀ ਜਾ ਸਕਦਾ। ਔਰ ਉਹ ਵੀ ਉਦੋਂ ਪਤਾ ਹੋਵੇ ਕਿ ਜਿਹੜਾ ਬੱਚਾ ਉਹ ਕਿੰਨੀਆਂ ਤੁਸੀਂ ਦੁਆਵਾਂ ਦੇ ਨਾਲ ਜਿਹੜਾ ਜੀ ਉਹ ਲਿਆ। ਔਰ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਉਹ ਟੈਸਟ ਟਿਊਬ ਜਿਹੜਾ ਜੀ ਉਹ ਬੇਬੀ ਸੀਗਾ 7 ਸਾਲਾਂ ਤੋਂ ਬਾਅਦ ਜਿਹੜਾ ਜੀ ਹੋਇਆ। ਜੇ ਫੇਰ ਵੀ ਐਡੀ ਅਣਗਹਿਲੀ ਜਿਹੜੀ ਜੀ ਉਹ ਕੀਤੀ ਜਾਵੇ, ਪ੍ਰਸ਼ਾਸਨ ਜ਼ਿੰਮੇਵਾਰ ਆ ਜੀ, ਸਰਕਾਰ ਜ਼ਿੰਮੇਵਾਰ ਆ, 100% ਜ਼ਿੰਮੇਵਾਰ ਹੈ।
ਪਰ ਮਾਪਿਆਂ ਦੀ ਵੀ ਕੁਝ ਜ਼ਿੰਮੇਵਾਰੀ, ਲੋਕਾਂ ਦੀ ਵੀ ਕੁਝ ਜ਼ਿੰਮੇਵਾਰੀ ਬਣਦੀ ਹੈ। ਤੁਹਾਡੇ ਦੋਨੋਂ ਸਵਾਲ ਜਿਹੜੇ ਨੇ ਉਹ ਲੋਕਾਂ ਦੀ ਜ਼ਿੰਮੇਵਾਰੀ ਦੇ ਨਾਲ ਵੀ ਜੁੜੇ ਹੋਏ ਨੇ। ਜੀ ਸਾਡੇ ਨਾਲ ਜੁੜੇ ਨੇ ਜਸਵੰਤ ਸਿੰਘ ਜੀ ਬਿਆਨਾ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ। ਭਾਜੀ ਬੰਨੂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਜ਼ਿਮੀਂਦਾਰਾਂ ਕਰਦੇ ਆ ਅਣਗਹਿਲੀਆਂ, ਅਸੀਂ ਵੀ ਸੋਚੀਦਾ ਜੀ ਬਹੁਤ ਸਾਡੇ ਕੋਲ ਅਣਗਹਿਲੀਆਂ ਹੋਈਆਂ ਪਿੱਛੇ ਜੋ ਸਮੇਂ ਦੇ ਵਿੱਚ ਕੀਤਾ ਆ। ਹੁਣ ਜਿਸ ਤਰ੍ਹਾਂ ਹੁਣ ਆਪਣਾ ਮੀਡੀਆ ਵੀ ਉੱਥੇ ਰੌਲਾ ਪਾ ਰਿਹਾ ਜੀ, ਦੇਖੋ ਜੀ ਬੱਚਾ ਜਿਹੜਾ ਜੀ ਕੁੰਡੀਆਂ ਨੇ ਕੱਢਿਆ ਗਿਆ, ਠੀਕ ਹੈ, ਗਲਤੀ ਆ ਮੀਡੀਆ ਉਹਨਾਂ ਆਪਣੇ ਪ੍ਰਸ਼ਾਸਨ ਨੇ ਕੱਢਿਆ ਜੀ। ਪਰ ਜਿਸ ਤਰ੍ਹਾਂ ਬੱਚੇ ਦੀਆਂ ਤਸਵੀਰਾਂ ਅੰਦਰੋਂ ਆ ਰਹੀਆਂ ਸੀ ਭਾਜੀ, ਤੁਸੀਂ ਦੱਸਿਆ ਵੀ ਬੱਚਾ ਹੋ ਕੇ ਪਹਿਲੇ ਦਿਨ ਹੀ ਜਿਸ ਤਰ੍ਹਾਂ ਉਹਦੇ ਪਰ ਮਿੱਟੀ ਪੈ ਗਈ, ਬੋਰੀ ਮੂੰਹ ਤੇ ਆ ਗਈ। 2 ਸਾਲ ਦਾ ਬੱਚਾ ਭਾਜੀ, ਕਹਿੰਦੇ ਵੀਕਨੈਸ ਬਹੁਤ ਸੀ ਬੱਚਾ ਬਈ ਆਪਣੇ ਸਰੀਰ ਤੌਰ ਤੇ ਵੀ ਜਿਸ ਤਰ੍ਹਾਂ ਹੁਣ ਰੌਲਾ ਪਾ ਰਹੇ ਆ ਜੀ ਵੀ ਜਿੱਦਾਂ ਹੁਣ ਇਹਦੇ ਵਿੱਚ ਹੁਣ ਕਹਿ ਰਿਹਾ ਪ੍ਰਸ਼ਾਸਨ ਦੀ ਗਲਤੀ ਹੈ ਜੀ, ਪ੍ਰਸ਼ਾਸਨ ਜਵਾਬ ਦੇਵੇ। ਜਵਾਬ ਤਾਂ ਪਹਿਲਾਂ ਮਾਪੇ ਦੇਣ ਜੀ, ਜਿਨ੍ਹਾਂ ਨੇ ਇੱਟਾਂ ਚੱਕੀਆਂ ਉੱਪਰੋਂ, ਉਹ ਪਰਿਵਾਰ ਦੇਵੇ। ਬਾਕੀ ਜਿਹੜਾ ਕਵਾੜ ਇਕੱਠਾ ਕਰਕੇ ਰੱਖਿਆ ਇਹਨਾਂ ਨੇ ਜੀ, ਇਹ ਬੋਰ ਸਨ 92 ਦਾ ਕਹਿੰਦੇ ਜੀ ਇਹ ਇਹਨਾਂ ਦਾ ਪਿਆ ਸੀ, ਉਹ ਤੋਂ ਕੀ ਕਰਾਉਣਾ ਸੀ ਜੇ ਪਾਣੀ ਹੈ ਨਹੀਂ ਉਹਦੇ। ਇਹ ਜ਼ਿੰਮੇਵਾਰੀਆਂ ਤੋਂ ਅਸੀਂ ਆਪ ਕਿਉਂ ਭਜਦੇ ਹਾਂ ਜੀ ਕਿਸੇ ਨੂੰ ਕਹਿਣ ਲਈ। ਫਿਰ ਹਰ ਫੇਸਬੁੱਕ ਲਿਖਿਆ ਦੁਬਾਰਾ ਅਰਦਾਸ ਕਰੋ ਜੀ। ਅਰਦਾਸ ਤਾਂ ਸਾਨੂੰ 70 ਸਾਲ ਕਰਦੇ ਪਾਕਿਸਤਾਨ ਦੇ ਉਹਦੀ ਵੀ ਹੋ ਗਈ ਸੀ ਜੀ, ਉਦੋਂ ਸਾਡਾ ਪੂਰਾ ਹੋ ਗਿਆ ਸੀ ਜੀ। ਜੇ ਕੋਈ ਬੰਦਾ ਕੋਈ ਆਪਦੀ ਜਾਣਕਾਰੀ ਜ਼ਿੰਮੇ ਸਮਝ ਕੇ ਵਿੱਚ ਕਰੂਗਾ ਜਾ ਕੇ ਜੀ, ਤੇ ਉਹਦੇ ਜਾ ਕੇ ਸਿਸਟਮ ਹੋਊਗਾ ਵਿੱਚ ਨਾ ਜੀ। ਅਸੀਂ ਅਰਦਾਸਾਂ ਕਰੀਏ ਖੜੇ ਕਰੀ ਜਾਓ ਜੀ। ਇਹ ਸਵਾਲ ਹੈ ਭਾਜੀ ਮੇਰਾ, ਭੈਣ ਜੀ ਸੁਣ ਲੈਣ ਦਿਓ ਜੀ। ਥੈਂਕ ਯੂ। ਤੁਹਾਡੇ ਸਵਾਲ ਦਾ ਜਵਾਬ ਜਿਹੜਾ ਜੀ ਉਹ ਪਹਿਲੇ ਜਵਾਬ ਦੇ ਵਿੱਚ ਮੈਂ ਉਹ ਵਿਸਥਾਰ ਦੇ ਵਿੱਚ ਜਿਹੜਾ ਦੇ ਦਿੱਤਾ ਕਿ ਇਹਦੀ ਜਿਹੜੀ ਰਿਸਪੌਂਸਿਬਿਲਿਟੀ ਆ ਉਹ ਬਿਲਕੁਲ ਪ੍ਰਸ਼ਾਸਨ ਦੀ ਹੈਗੀ ਆ ਜਦੋਂ ਉਹ ਡਿੱਗ ਪਿਆ। ਪਰ ਉਦੋਂ ਪਹਿਲਾਂ ਜਿਹੜੀ ਰਿਸਪੌਂਸਿਬਿਲਿਟੀ ਆ ਉਹ ਪੇਰੈਂਟਸ ਜੋ ਹੈਗੀ ਸੀ, ਮਾਂ ਪਿਓ ਦੀ ਜਿਹੜੀ ਜ਼ਿੰਮੇਵਾਰੀ ਸੀਗੀ। ਪੰਜਾਬ ਦੇ ਲੋਕਾਂ ਦੀ ਜ਼ਿੰਮੇਵਾਰੀ ਹੈ ਜੀ, ਜਿੰਨੇ ਵੀ ਕਿਸਾਨ ਭਾਈਚਾਰੇ ਦੇ ਨਾਲ ਜਿਹੜਾ ਜੀ ਉਹ ਜੁੜੇ ਹੋਏ ਆ, ਉਹਨਾਂ ਦੀ ਇਹ ਰਿਸਪੌਂਸਿਬਿਲਿਟੀ ਨਹੀਂ ਹੈ ਜਿਨ੍ਹਾਂ ਦੇ ਘਰਾਂ ਦੇ ਵਿੱਚ ਜਿਹੜਾ ਜੀ ਉਹ ਬੱਚੇ ਆ। ਪਰ ਪ੍ਰੋਬਲਮ ਇਹ ਆ ਕਿ ਉਦੋਂ ਹੀ ਉੱਭਰਦਾ ਜਦੋਂ ਇਸ ਤਰ੍ਹਾਂ ਦਾ ਹਾਦਸਾ ਜਿਹੜਾ ਜੀ ਉਹ ਵਾਪਰ ਜਾਂਦਾ। ਦੂਜੀ ਗੱਲ ਜਿਹੜੀ ਤੁਸੀਂ ਅਰਦਾਸਾਂ ਵਾਲੀ ਕੀਤੀ, ਉਹ ਚੈਨਲਾਂ ਨੇ ਆਪਣੀ TRP ਦੀ ਉਹ ਸਿਖਰ ਦੇ ਉੱਤੇ ਜਿਹੜਾ ਜੀ ਉਹ ਲਗਾਏ ਬਜਾਏ। ਇੱਥੇ ਹੈਰਾਨੀ ਵਾਲੀ ਗੱਲ ਇੱਕ ਹੋਰ ਹੋਈ ਵੱਡੀ, ਜਦੋਂ ਪ੍ਰਿੰਸ ਜਿਹੜਾ ਡਿੱਗਿਆ ਸੀਗਾ ਉਦੋਂ ਨੈਸ਼ਨਲ ਚੈਨਲ ਨੇ ਬਹੁਤ ਕਵਰ ਕੀਤਾ ਜੀ। ਕਿਸੇ ਇੱਕ ਨੈਸ਼ਨਲ ਚੈਨਲ ਦੇ ਉੱਤੇ ਕੋਈ ਖਬਰ ਜਿਹੜੀ ਹੈ ਜੀ ਇਹ ਫਤਿਹਵੀਰ ਵਾਲੀ ਜਿਹੜੀ ਜੀ ਉਹ ਨਹੀਂ ਆਈ। ਤੇ ਟੋਟਲੀ ਇਗਨੋਰ ਜਿਹੜਾ ਜੀ ਉਹ ਕੀਤਾ। ਜੇ ਅਰਦਾਸ ਕਰਨ ਦੀ ਜਗ੍ਹਾ ਦੇ ਉੱਤੇ ਜੋ ਜਿਵੇਂ ਕੱਲ ਨੇ ਭਗਵੰਤ ਮਾਨ ਹੋਰਾਂ ਨੇ ਜਿਹੜਾ ਜੀ ਕਿਹਾ ਗ੍ਰਹਿ ਮੰਤਰਾਲੇ ਨੂੰ, ਹਾਲਾਂਕਿ 5ਵੇਂ ਦਿਨ ਉਹਨਾਂ ਨੇ ਵੀ ਜਿਹੜਾ ਜੀ ਉਹ ਫੋਨ ਕੀਤਾ ਜਾ ਕੇ, ਇਹ ਪਹਿਲਾਂ ਹੋਣਾ ਚਾਹੀਦਾ ਸੀ। ਜੇ ਚੈਨਲ ਇਹੀ ਦਬਾਓ ਜਿਹੜਾ ਸੀਗਾ ਜੀ ਉਹ ਸਰਕਾਰ ਦੇ ਉੱਤੇ ਪਾਉਂਦੇ ਪਹਿਲੇ ਦਿਨ ਤੋਂ, ਬਜਾਏ ਇਹਦੇ ਕਿ ਲੋਕਾਂ ਨੂੰ ਇਹ ਕਹਿਣ ਦੇ ਕਿ ਅਰਦਾਸਾਂ ਕਰੋ, ਤੇ ਕੋਈ ਸਿਸਟਮ ਜਿਹੜਾ ਜੀ ਉਹ ਆ ਜਾਂਦਾ ਉੱਥੇ, ਤੇ ਇਹ ਬੱਚਾ ਜਿਹੜਾ ਸੀਗਾ ਕੁਝ ਘੰਟਿਆਂ ਦੇ ਵਿੱਚ ਰੈਸਕਿਊ ਜਿਹੜਾ ਉਹ ਕੀਤਾ ਜਾ ਸਕਦਾ ਸੀਗਾ। ਚੈਨਲਸ ਨੇ ਵੀ ਜੋ ਕੀਤਾ ਜੀ ਉਹ ਸਭ ਦੇ ਸਾਹਮਣੇ ਹੀ ਆ ਜੀ, ਤੁਸੀਂ ਵੇਖਿਆ ਹੀ ਆ ਸਭ ਕੁਝ। ਜਿਹੜਾ ਡੇਰੇ ਦਾ YouTube ਦਾ ਚੈਨਲ ਸੀਗਾ ਜੀ, ਕੋਡ ਤਾਂ ਉਹਨਾਂ ਦੀ ਵੀ ਜਿਹੜੀ ਉਹ ਲੱਗੀ ਹੋਈ ਸੀ ਨਾ ਕਿ ਕਿੰਨੇ ਕੁ ਲੋਕ ਨਵੇਂ ਜਿਹੜੇ ਜੀ ਉਹ ਆ ਕੇ ਨਾਲ ਉਹਨਾਂ ਦੇ ਜੁੜਦੇ ਆ। ਮੈਂ ਨੋਟਿਸ ਕਰ ਰਿਹਾ ਸੀ ਪਰਸੋਂ ਸ਼ਾਇਦ ਜਿਹੜਾ ਜੀ ਕੋਈ 67 ਤੋਂ 68 ਹਜ਼ਾਰ ਬੰਦਾ ਐਟ ਏ ਟਾਈਮ ਉਹਨਾਂ ਦੇ ਚੈਨਲ ਨੂੰ ਜਿਹੜਾ ਜੀ ਉਹ ਦੇਖ ਰਿਹਾ। ਅਵਤਾਰ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ। ਅਵਤਾਰ ਸਿੰਘ ਜੀ। ਇੱਕ ਤਾਂ ਇਹ ਕਿ ਜੀ ਸਿੱਧੂ ਸਾਹਿਬ ਨੇ ਕਿਹਾ ਸੀ ਜਿਸ ਨਾਲ ਲੋਕ ਕਾਂਗਰਸ ਅਕਾਲੀਆਂ ਨਾਲ ਰਲੇ ਹੋਏ ਆ, ਉਹ ਪਤਾ ਨਹੀਂ ਕੈਪਟਨ ਸਾਹਿਬ ਨੂੰ ਕੋਈ ਇੰਨਾ ਗੁੱਸਾ ਲੱਗਾ ਕਿ ਸੱਚਮੁੱਚ ਸਾਹਿਬ ਰਲੇ ਹੋਏ ਗੁੱਸਾ ਲੱਗਾ। ਉਹਨਾਂ ਨਾਂ ਤੇ ਕੈਪਟਨ ਸਾਹਿਬ ਦਾ ਲਿਆ ਨਹੀਂ, ਪਹਿਲਾ ਸਵਾਲ। ਦੂਜਾ ਸਵਾਲ ਇਹ ਵੀ ਬਾਦਲਾਂ ਨਾਲ ਸੰਬੰਧਿਤ ਮਹਿਕਮੇ ਆ ਜਿਹਦੇ ਬਾਦਲਾਂ ਨੇ ਮੋਨਾਪਲੀ ਬਣਾਈ ਹੋਈ ਆ, ਉਹ ਸਾਰੇ ਮਹਿਕਮੇ ਕੈਪਟਨ ਸਾਹਿਬ ਨੇ ਆਪਣੇ ਕੋਲ ਰੱਖੇ ਨੇ ਤਾਂ ਕਿ ਬਾਦਲਾਂ ਜਿਹੜੇ ਉਹ ਅਦਾਰੇ ਆ ਉਹਨੀ ਛੇੜ ਵੀ ਨਾ ਸਕੇ। ਬੰਨੇ ਹਰਸਿਮਰਤ ਕੈਪਟਨ ਸਾਹਿਬ ਦੇ ਖਿਲਾਫ ਬੋਲ। ਇਹ ਸਾਰਾ ਮਾਜਰਾ ਕੀ ਆ? ਥੈਂਕ ਯੂ ਜੀ। ਮਾਜਰਾ ਤਾਂ ਹਰੇਕ ਨੂੰ ਜਿਹੜਾ ਜੀ ਉਹ ਪਤਾ ਆ, ਹਰੇਕ ਬੰਦੇ ਨੂੰ ਜਿਹੜੀ ਉਹ ਸਮਝ ਹੈ। ਇਹ ਜੋ ਪਬਲਿਕ ਹੈ ਸਭ ਜਾਣਤੀ, ਸਭ ਨੂੰ ਪਤਾ ਜੀ ਕਿਵੇਂ ਜਿਹੜੀ ਆ ਜੀ ਮਿਲ ਕੇ ਖੇਡੀ ਜਾ ਰਹੀ ਆ। ਹਾਂ ਇਹ ਠੀਕ ਹੈ, ਨਵਜੋਤ ਸਿੰਘ ਸਿੱਧੂ ਹੋਰਾਂ ਨੇ ਜਿਹੜੀ ਗੱਲ ਕਹੀ ਸੀ ਉਹ ਗੁੱਸਾ ਵੀ ਉਸੇ ਚੀਜ਼ ਦਾ ਹੀ ਜਿਹੜਾ ਜੀ ਉਹ ਲੱਗਿਆ। ਤੇ ਵੈਸੇ ਦੇ ਨਤੀਜਿਆਂ ਤੋਂ ਤੁਸੀਂ ਲਾਓ ਤੇ ਨਵਜੋਤ ਸਿੰਘ ਸਿੱਧੂ ਹੋਰਾਂ ਦੀ ਗੱਲ ਗਲਤ ਤਾਂ ਨਹੀਂ ਸੀ ਕਿ ਕਿਹੜੀਆਂ ਸੀਟਾਂ ਦੇ ਵਾਸਤੇ ਜਿਹੜਾ ਜੀ ਉਹ ਸਮਝੌਤਾ ਕੀਤਾ ਜਿਹੜਾ ਜੀ ਉਹ ਗਿਆ। ਮਿਲ ਕੇ ਹੀ ਤਾਂ ਖੇਡਦੇ ਜਿਹੜਾ ਜੀ ਉਹ ਰਹੇ ਆ। ਇਹੀ ਤਾਂ ਅਸਲ ਦੇ ਵਿੱਚ ਜਿਹੜੀ ਜੀ ਉਹ ਪੰਜਾਬ ਦੀ ਬਦਕਿਸਮਤੀ ਜਿਹੜੀ ਰਹੀ ਹੈ ਕਿ ਪੰਜਾਬ ਸਿਉਂ ਦੇ ਵਾਸਤੇ ਕੋਈ ਪੰਜਾਬ ਦਾ ਪੁੱਤ ਨਹੀਂ ਨਾ ਸਾਹਮਣੇ ਆਇਆ। ਇਹ ਤਾਂ ਪੈਸੇ ਦੇ ਪੁੱਤ ਨੇ ਸਾਰੇ, ਜਿਨ੍ਹਾਂ ਨੇ ਰਲ ਕੇ ਇਹ ਖੇਡਾਂ ਜਿਹੜੀਆਂ ਜੀ ਉਹ ਖੇਡੀਆਂ, ਜਿਹਦੇ ਕਰਕੇ ਪੰਜਾਬ ਦੇ ਇਹ ਮੌਜੂਦਾ ਹਾਲਾਤ ਜੀ ਉਹ ਬਣ ਗਏ। ਕਿਸੇ ਕੋਲ ਲੁਕਿਆ ਛਿਪਿਆ ਜੀ ਇਹ ਰਲੇ ਨਹੀਂ ਗਏ। ਅਭੀ ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਨਾ ਕਹਿਣਾ ਸੀਗਾ ਕਿ ਜਿੱਦਾਂ ਕਾਫੀ ਚਿਰ ਤੋਂ ਪਿੱਛੋਂ ਚੱਲਦੀ ਖਬਰ ਸਾਰੇ ਜਾਣਦੇ, ਬੱਚਾ ਸੀਗਾ ਉਹ ਮੇਰੇ ਖਿਆਲ ਨਾਲ ਮੈਂ ਚਾਹੁੰਦਾ ਵੀ ਜਿੱਦਾਂ ਪਿੱਛੇ ਨਾ ਜਿੱਦਾਂ ਪੇਰੈਂਟਸ ਹੈਗੇ ਆ ਜਾਂ ਘਰ ਦੇ ਹੈਗੇ ਇਹਨਾਂ ਦਾ ਜ਼ਿਆਦਾ ਹੈਗਾ ਪੂਰੇ ਜਿੱਦਾਂ ਮੰਨਦਾ ਹੈਗਾ, ਕਿਉਂਕਿ ਇਹ ਖਿਆਲ ਰੱਖਣਾ ਚਾਹੀਦਾ ਆਲੇ ਦੁਆਲੇ ਵੀ ਹੈਗਾ। ਹੁਣ ਬੋਲੋ
ਇਹ ਹੈਪਨ ਹੋ ਗਿਆ, ਬਟ ਚਲੋ ਮੈਨੂੰ ਲੱਗਦਾ ਵੀ ਫਿਊਚਰ ਵਿੱਚ ਸਾਰੇ ਕੇਅਰ ਕਰਨਗੇ ਇਸ ਦੇ ਉੱਪਰ। ਤੇ ਬਾਕੀ ਜਿੱਦਾਂ ਹੁਣ ਕਹਿੰਦੇ ਆ ਪ੍ਰਸ਼ਾਸਨ ਹੈਗਾ ਆ, ਵੀ ਪ੍ਰਸ਼ਾਸਨ ਦੇ ਵਿੱਚ ਉਹਨਾਂ ਕੋਲ ਇਕਵਿਪਮੈਂਟ ਨਹੀਂ ਸੀ ਮੌਕੇ ਤੇ ਅਵੇਲੇਬਲ। ਤਾਂ ਇਨਸਟੈਡ ਆਫ ਆਪਾਂ ਕਹਿੰਦੇ ਹੁਣ ਚਲੋ ਕਈ ਕ੍ਰਿਟੀਸਾਈਜ਼ ਵੀ ਕਰਦੇ ਆ, ਹਰ ਇੱਕ ਕੋਈ ਕੈਪਟਨ ਨੂੰ ਮਾੜਾ ਕਹਿੰਦਾ, ਕੋਈ ਕਿਸੇ ਨੂੰ ਕਹਿੰਦਾ। ਮੈਂ ਚਾਹੂੰਗਾ, ਰਿਕੁਐਸਟ ਕਰਾਂਗਾ ਕਿ ਚਲੋ ਕੈਪਟਨ ਸਾਹਿਬ ਵੀ ਹੈਗੇ ਜਾਂ ਕੋਈ ਵੀ ਸਰਕਾਰ ਆਉਂਦੀ, ਇਹਨਾਂ ਨੂੰ ਚਾਹੀਦਾ ਕਿ ਫਿਊਚਰ ਪਲਾਨ ਜਿਹੜੇ ਨਾ ਕਦੇ ਵੀ ਐਮਰਜੈਂਸੀ, ਚਾਹੇ ਇਹਨਾਂ ਦਾ ਘਰ ਦਾ ਵੀ ਕੋਈ ਹੋ ਸਕਦਾ, ਜ਼ਰੂਰੀ ਵੀ ਇਹ ਬੋਰਵੈਲ 'ਚ ਡਿੱਗਿਆ, ਈਵਨ ਮੈਡੀਕਲ ਐਮਰਜੈਂਸੀ ਹੁੰਦੀ ਹੈ ਤਾਂ ਚਲੋ ਬਾਹਰ ਨੂੰ ਚਲੇ ਜਾਂਦੇ ਹੈਗੇ ਆ। ਇਹਨਾਂ ਨੂੰ ਆਪਣੇ ਇੰਤਜ਼ਾਮ ਇਸ ਹਿਸਾਬ ਨਾਲ ਕਰਨੇ ਚਾਹੀਦੇ ਕਿ ਕਿਸੇ ਵਾਰ ਵੀ ਲੋੜ ਪੈਣ ਤੇ ਐਮਰਜੈਂਸੀ ਹੋਰ ਵੀ ਹੋ ਸਕਦੀ, ਤੇ ਪ੍ਰੋਪਰ ਜਿਹੜੇ ਆ ਕਹਿ ਲਓ ਜਾਂ ਇੰਤਜ਼ਾਮ ਹੁੰਦੇ ਆ ਉਹ ਕਰਕੇ ਰੱਖਣੇ ਚਾਹੀਦੇ, ਤਾਂ ਕਿ ਜਿਹੜਾ ਵਿੱਚ ਕਿਸੇ ਤਰ੍ਹਾਂ ਦੀ ਕੋਈ ਐਮਰਜੈਂਸੀ ਟਾਈਮ ਨਾਲ ਨੀਤੀ ਜਾ ਸਕਦੀ ਹੈ। ਬਾਕੀ ਮੈਂ ਤੁਹਾਡੇ ਵਿਚਾਰ ਸਮਝਦਾ। ਥੈਂਕ ਯੂ। ਮੇਰਾ ਖਿਆਲ ਜੀ ਕੈਪਟਨ ਸਾਹਿਬ ਤੱਕ ਤੁਹਾਡੇ ਵਿਚਾਰ ਪਹੁੰਚਣਗੇ, ਉਮੀਦ ਹੈ ਇਸ ਗੱਲ ਦੀ। ਤੁਹਾਡੇ ਸੁਝਾਅ ਨੇ ਜੀ, ਸਵਾਲ ਤਾਂ ਇਹਦੇ ਵਿੱਚ ਜੀ। ਭੁਪਿੰਦਰ, ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਵੀਰ ਜੀ, ਨਾ ਤਾਂ ਮੇਰਾ ਸਵਾਲ ਆ, ਮਨ ਬਹੁਤ ਹੋਇਆ ਜੋ ਹੋ ਰਿਹਾ ਦੇਖ ਕੇ। ਮੈਂ ਸਾਰੇ ਪੰਜਾਬ ਦੇ ਲੋਕਾਂ ਨੂੰ ਇੱਕ ਬੇਨਤੀ ਕਰਨਾ ਚਾਹੁੰਦੀ ਹਾਂ, ਕਿਉਂਕਿ ਤੁਹਾਡਾ ਰੇਡੀਓ ਬਹੁਤ ਸੁਣਿਆ ਜਾਂਦਾ, ਤੁਹਾਨੂੰ ਲੋਕ ਸੁਣਦੇ ਨੇ। ਤੁਹਾਡੇ ਜ਼ਰੀਏ ਇੱਕ ਹੱਥ ਜੋੜ ਕੇ ਬੇਨਤੀ ਹੈ ਕਿ ਆਪਣੇ ਪੰਜਾਬ ਨੂੰ ਬਚਾਓ। ਔਰ ਦੂਸਰਾ ਵੀਰ ਜੀ, ਅਕਾਲੀ, ਕਾਂਗਰਸ, ਇਹ ਪਾਰਟੀ ਉਹ ਪਾਰਟੀ, ਉਹਨਾਂ ਨੂੰ ਪਰੇ ਛੱਡ ਕੇ ਕੋਈ ਚੰਗਾ ਬੰਦਾ ਲੈ ਕੇ ਆਓ ਕਿ ਜਿਹੜਾ ਸਾਡਾ ਪੰਜਾਬ ਬਚ ਜੇ। ਔਰ ਤੀਸਰਾ, ਬੱਚਿਆਂ ਦੇ ਮਾਂ-ਬਾਪ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਏਦਾਂ ਦੀਆਂ ਅਣਗਹਿਲੀਆਂ ਨਾ ਕਰੋ। ਜਿਹੜੀਆਂ ਅਨਮੋਲ ਜਿੰਦਾਂ ਜਾਂਦੀਆਂ ਪਈਆਂ ਨੇ, ਉਹ ਵੀ ਪਤਾ ਨਹੀਂ ਕਿੱਦਾਂ ਉਹਨਾਂ ਦੀ ਜਾਨ ਨਿਕਲਦੀ ਆ ਵਿਚਾਰਿਆਂ ਦੀ। ਔਰ ਵੀਰ ਜੀ, ਸਭ ਤੋਂ ਵੱਡੀ ਗੱਲ ਇਹ ਆ, ਕੈਪਟਨ ਸਾਹਿਬ ਦੇ ਕੰਨਾਂ ਵਿੱਚ ਮੈਸੇਜ ਪਹੁੰਚਦਾ ਹੋ ਜੇ ਵੀ ਉਹ ਪਹਾੜਾਂ ਤੇ ਬੈਠ ਕੇ, ਪਹਾੜਾਂ ਵਾਲਾ ਪਿਤਾ ਬਣ ਕੇ ਨਾ ਬੈਠੇ, ਪੰਜਾਬ ਦੇ ਲੋਕਾਂ ਦੀ ਵੀ ਸਾਰ ਲਵੇ। ਜੇ ਨਹੀਂ ਸਾਰ ਲੈ ਸਕਦਾ, ਠੰਡੀ ਏਰੀਆ ਚੋਂ ਨਿਕਲ ਕੇ ਅਸਤੀਫਾ ਦੇਵੇ, ਕੋਈ ਚੱਜ ਦਾ ਬੰਦਾ ਇੱਥੇ ਲਾਵੇ ਜਿਹੜਾ ਪੰਜਾਬ ਨੂੰ ਬਚਾ ਲਵੇ। ਬਸ ਮੈਂ ਇੰਨਾ ਹੀ ਕਹਿਣਾ ਚਾਹੁੰਦੀ ਹਾਂ। ਔਰ ਮਨ ਬਹੁਤ ਦੁਖੀ ਆ। ਸਤਿ ਸ਼੍ਰੀ ਅਕਾਲ ਜੀ। ਤੁਸੀਂ ਕੱਲੇ ਨਹੀਂ ਦੁਖੀ ਜੀ, ਬਹੁਤੇ ਲੋਕ ਜਿਹੜੇ ਉਹ ਦੁਖੀ ਨੇ। ਇਹ ਗੱਲ ਤੁਹਾਡੀ ਇਹਦੇ ਵਿੱਚੋਂ ਇੱਕ ਚੀਜ਼ ਜਿਹੜੀ ਜੀ ਉਹ ਸਹੀ ਆ। ਪੰਜਾਬ ਦੇ ਲੋਕਾਂ ਨੂੰ ਸਿਆਸੀ ਪਾਰਟੀਆਂ ਤੋਂ ਕਿਨਾਰਾ ਕਰਨਾ ਪਊਗਾ ਜੀ, ਕੁਝ ਸਮੇਂ ਦੇ ਵਾਸਤੇ, ਚਾਹੇ ਕੰਪਲੀਟ ਕਿਨਾਰਾ ਕਰਨਾ ਪਊਗਾ, ਕਿਉਂਕਿ ਸਿਆਸੀ ਪਾਰਟੀਆਂ ਨੇ ਪੰਜਾਬੀ ਲੋਕਾਂ ਨੂੰ ਔਰ ਪ੍ਰਵਾਸੀ ਜਿਹੜੇ ਪੰਜਾਬੀ ਨੇ ਜੀ, ਉਹਨਾਂ ਨੂੰ ਗਾਰੰਟਡ ਲੈ ਲਿਆ। ਜੇ ਇੱਥੇ ਪੰਜਾਬ ਦੇ ਲੋਕਾਂ ਨੂੰ ਜਿਹੜਾ ਜੀ ਉਹ ਅਧੀਏ ਪਊਏ ਦੇ ਉੱਤੇ ਖਰੀਦ ਲੈਂਦੇ ਆ, ਉਹਨਾਂ ਦੀਆਂ ਵੋਟਾਂ ਜਿਹੜੀਆਂ ਲੈ ਲੈਂਦੇ ਆ, ਤਾਂ ਪ੍ਰਵਾਸੀ ਜਿਹੜੇ ਪੰਜਾਬੀ ਨੇ ਉਹਨਾਂ ਨੂੰ ਭਾਵਕ ਕਰਕੇ ਵੀ ਤਾਂ ਉਹਨਾਂ ਦੀਆਂ ਜੇਬਾਂ ਖਾਲੀ ਕਰਵਾ ਜਾਂਦੇ ਆ ਨਾ ਜੀ। ਕਦੀ ਕੋਈ ਕਿਸੇ ਰੂਪ 'ਚ ਕਰਵਾ ਜਾਂਦਾ, ਕਦੀ ਕੋਈ ਕਿਸੇ ਰੂਪ ਦੇ ਵਿੱਚ ਜਿਹੜਾ ਜੀ ਉਹ ਕਰਵਾ ਜਾਂਦਾ। ਸੋ ਇਸ ਕਰਕੇ ਜਿਹੜੇ ਇੱਥੇ ਪੰਜਾਬ ਵਾਲੇ ਔਰ ਪ੍ਰਵਾਸੀ ਪੰਜਾਬੀ, ਇਹਨਾਂ ਨੂੰ ਕੁਝ ਸਮੇਂ ਦੇ ਵਾਸਤੇ, ਘੱਟੋ ਘੱਟ 10 ਸਾਲ ਦੇ ਵਾਸਤੇ ਤੁਸੀਂ ਇਹ ਕਹਿ ਲਓ ਕਿ ਇਹ ਸਿਆਸੀ ਪਾਰਟੀਆਂ ਤੋਂ ਕੰਪਲੀਟ ਕਿਨਾਰਾ ਕਰ ਲੈਣ, ਜੇ ਪੰਜਾਬ ਨੂੰ ਬਚਾਉਣਾ ਹੈ, ਜੇ ਪੰਜਾਬ ਦੀ ਭਲੀ ਜਿਹੜੀ ਜੀ ਉਹ ਚਾਹੁੰਦੇ ਹੋ। ਨਹੀਂ ਤਾਂ ਇਹ ਲੋਟੂ ਲੋਕ ਜਿਹੜੇ ਨੇ ਨਾ ਜੀ, ਉਹ ਵਾਰੀ-ਵਾਰੀ ਤੁਹਾਨੂੰ ਲੁੱਟੀ ਜਾਣਗੇ, ਇੱਥੇ ਹੋਰ ਤਰੀਕੇ ਨਾਲ, ਬਾਹਰ ਬੈਠਿਆਂ ਨੂੰ ਜਿਹੜਾ ਜੀ ਉਹ ਹੋਰ ਤਰੀਕੇ ਦੇ ਨਾਲ, ਔਰ ਲਗਾਤਾਰ ਉਹ ਲੁੱਟ ਜਾਂਦੇ ਆ ਜੀ। ਤੁਹਾਨੂੰ ਪਤਾ ਵੀ ਨਹੀਂ ਲੱਗਦਾ ਕਿ ਕਦੋਂ ਉਹ ਕਿਹੜੇ ਤਰੀਕੇ ਨਾਲ ਤੁਹਾਡੀਆਂ ਜੇਬਾਂ ਤੋਂ ਕਢਾ ਕੇ ਲੈ ਜਾਂਦੇ। ਬਿਲਕੁਲ ਜੀ, ਬਿਲਕੁਲ। ਪੰਨੂ ਸਾਹਿਬ, ਸਤਿ ਸ੍ਰੀ ਅਕਾਲ। ਪੰਨੂ ਸਾਹਿਬ, ਸਤਿ ਸ਼੍ਰੀ ਅਕਾਲ। ਇਹ ਕਿਸੇ ਟਾਈਮ ਪੋਲੂਸ਼ਨ ਡਿਪਾਰਟਮੈਂਟ ਨੇ ਇਹ ਕਿਸੇ ਸ਼ੂਗਰ ਫੈਕਟਰੀ ਨੇ ਗੰਦਾ ਪਾਣੀ ਬਿਆਸ ਦਰਿਆ 'ਚ ਸਿੱਟਿਆ ਸੀਗਾ, ਮੱਛੀਆਂ ਮਰ ਗਈਆਂ ਸੀਗੀਆਂ, ਉੱਤੇ 5 ਕਰੋੜ ਫਾਈਨ ਕੀਤਾ ਸੀਗਾ, ਉਹ ਵਸੂਲ ਕਰ ਲਿਆ ਗਵਰਨਮੈਂਟ ਨੇ? ਥੈਂਕ ਯੂ। ਨਹੀਂ, ਅਜੇ ਨਹੀਂ ਜਿਹੜਾ ਜੀ ਕੀਤਾ। ਜਿੱਦ ਤੱਕ ਮੈਨੂੰ ਪਤਾ ਹੈ 50 ਲੱਖ ਰੁਪਈਆ ਉਹਨਾਂ ਨੇ ਜਮ੍ਹਾਂ ਜਿਹੜਾ ਜੀ ਉਹ ਕਰਾਇਆ ਸੀਗਾ, ਕਿਉਂਕਿ ਇਹ ਜਿਹੜੀ ਇੰਡਸਟਰੀ ਹੈ ਇਹ ਚੱਡਾ ਗਰੁੱਪ ਦੀ ਹੈ ਜੀ, ਪੌਂਟੀ ਚੱਡਾ ਗਰੁੱਪ ਦੀ। ਤੇ ਦੇਖੋ NGT ਨੇ ਫਾਈਨ ਕੀਤਾ, ਕਾਹਨ ਸਿੰਘ ਪੰਨੂ ਹੋਰੀ ਉਦੋਂ ਚੇਅਰਮੈਨ ਸਨ ਦੀ ਜਿਹੜਾ ਪੋਲਿਊਸ਼ਨ ਕੰਟਰੋਲ ਬੋਰਡ ਦੇ, ਜੋ ਉਹ ਜ਼ਿੰਮੇਵਾਰੀ ਨਿਭਾ ਸਕਦੇ ਸੀ ਉਹਨਾਂ ਨੇ ਨਿਭਾਤੀ। ਜੋ NGT ਕਰ ਸਕਦਾ ਸੀ, ਉਹ ਅੱਗੋਂ ਜਿਹੜਾ ਜੀ ਇਹ ਕਲੈਕਟ ਕਰਕੇ ਪੈਸਾ, ਇਹ ਤਾਂ ਰਾਜ ਸਰਕਾਰ ਦੇ ਅਧਿਕਾਰ ਖੇਤਰ ਦੇ ਵਿੱਚ ਆਉਂਦਾ ਨਾ ਜੀ। ਔਰ ਇਹ ਕਿਹਾ ਸੀਗਾ ਕਿ ਇਹਦੇ ਵਾਸਤੇ ਪੈਸਾ ਜਿਹੜਾ ਜੀ ਖਰਚਿਆ ਜਾਵੇ, ਇਹ ਟਰੀਟ ਜਿਹੜਾ ਜੀ ਉਹ ਕਰਨ ਦੇ ਵਾਸਤੇ। ਉਹ ਇੱਕ ਇੰਡਸਟਰੀ ਦਾ ਰੌਲਾ ਸੀ। ਅਸੀਂ ਤਾਂ ਡੇਢ ਹਫ਼ਤਾ ਪਹਿਲਾਂ ਤੁਹਾਨੂੰ ਸਾਰਾ ਦਿਖਾਤਾ ਜੀ ਸੋਸ਼ਲ ਮੀਡੀਆ ਦੇ ਉੱਤੇ ਕਿ ਕਿੱਥੋਂ ਗੰਦ ਜਿਹੜਾ ਜੀ ਉਹ ਪੈ ਰਿਹਾ। ਇੱਕ ਅੱਧੇ ਨੂੰ ਰੋਣ ਵਾਲੀ ਗੱਲ ਹੈ ਜੀ, ਇੱਥੇ ਤਾਂ ਹਵਾ ਉੱਤਿਆ ਪਿਆ। ਇੱਥੇ ਜਿਹੜਾ ਕਾਸਾਬਾਦ ਆ ਲੁਧਿਆਣੇ ਦੇ ਨਾਲ, ਪੂਰੀ ਇੰਡਸਟਰੀ ਦਾ ਗੰਦ ਜਿਹੜਾ ਸਤਲੁਜ ਦੇ ਵਿੱਚ ਸੁੱਟਿਆ ਜਾ ਰਿਹਾ। ਅੱਗੇ ਗੌਂਸਪੁਰਾ, ਉਹ ਪਿੰਡ ਅੱਧਾ ਖਤਮ ਹੋ ਗਿਆ ਜੀ। ਕਈ ਪਰਿਵਾਰਾਂ ਦੇ ਪਰਿਵਾਰ ਜਿਹੜੇ ਜੀ ਉਹ ਖਤਮ ਹੋ ਗਏ। ਟੋਟਲ ਗੰਦਾ ਪਾਣੀ ਜਿਹੜਾ ਜੀ ਲਿਜਾ ਕੇ ਸਤਲੁਜ ਦਰਿਆ ਦੇ ਵਿੱਚ ਸੁੱਟਿਆ ਜਿਹੜਾ ਜੀ ਉਹ ਜਾ ਰਿਹਾ। ਇਹ ਤਾਂ ਸਤਲੁਜ ਦਰਿਆ ਡੈਡ ਕਰਤਾ ਇਹਨਾਂ ਨੇ ਜੀਵ ਜੰਤੂਆਂ ਦੇ ਪੁਆਇੰਟ ਆਫ ਵਿਊ ਤੋਂ, ਕਿਉਂਕਿ ਗੰਦਾ ਪਾਣੀ ਉਹਦੇ ਵਿੱਚ ਪੈ ਰਿਹਾ ਜੀ। ਉਹ ਇੱਕ ਉਦੋਂ ਜਿਹੜਾ ਜੀ ਉਹ ਰੌਲਾ ਪੈ ਗਿਆ ਤਾਂ ਤੜਪ ਕੇ ਮੱਛੀਆਂ ਮਰਦੀਆਂ ਜਿਹੜੀਆਂ ਜੀ ਉਹ ਦੇਖੀਆਂ ਨੇ। ਉਹ ਆਕਸੀਜਨ ਦੇ ਵਾਸਤੇ, ਸਾਹ ਲੈਣ ਦੇ ਵਾਸਤੇ ਬਾਹਰ ਆਉਣ ਦੀ ਕੋਸ਼ਿਸ਼ ਕਰਦੀਆਂ ਸੀਗੀਆਂ ਤੇ ਇਹਦੇ ਵਿੱਚ ਹੀ ਮਰਦੀਆਂ ਸੀ। ਇਹ ਤਾਂ ਮੱਛੀਆਂ ਤੇ ਜੀਵ ਜੰਤੂ ਤੁਸੀਂ ਦੇਖੇ ਆ ਨਾ ਜੀ, ਜੋ ਹਾਲਾਤ ਪੰਜਾਬ ਦੇ ਲੋਕਾਂ ਨੇ ਬਣਾ ਲਏ ਆ ਨਾ ਜੀ,
ਇੱਥੇ ਬੱਚੇ ਇਸੇ ਤਰੀਕੇ ਦੇ ਨਾਲ ਤੜਪ ਕੇ ਮਰਨੇ ਆ ਜੀ। ਤੁਸੀਂ ਦੇਖਿਓ। ਜਸਵੀਰ ਸਿੰਘ ਜੀ ਸਤਿ ਸ਼੍ਰੀ ਅਕਾਲ। ਹਾਂਜੀ ਪੰਨੂ ਬਾਈ ਜੀ ਸਤਿ ਸ਼੍ਰੀ ਅਕਾਲ ਜੀ। ਤੇ ਸਤਿ ਸ਼੍ਰੀ ਅਕਾਲ ਜੀ। ਹਾਂਜੀ ਪੰਨੂ ਬਾਈ, ਜਿਵੇਂ ਆਪਣਾ ਬੱਚੇ ਦਾ ਜ਼ਿਕਰ ਕਰਦੇ ਨੇ, ਸਭ ਤੋਂ ਪਹਿਲਾਂ ਬਹੁਤ ਵੱਡੇ ਦੁੱਖ ਲੱਗਿਆ ਜੀ। ਬੱਚਾ ਚਲੋ ਇਸ ਸੰਸਾਰ ਨੂੰ ਛੱਡ ਗਿਆ, ਜਿਹਨੇ ਜ਼ਿੰਦਗੀ ਦੇਖਣੀ ਸੀ। ਦੇਖੋ ਜੀ, ਦੋਨਾਂ ਬਰਾਬਰ ਜੀ ਗਲਤੀ ਆ। ਸਭ ਤੋਂ ਵੱਡੀ ਆਪਾਂ ਕਹਿ ਸਕਦੇ ਹਾਂ ਪ੍ਰਸ਼ਾਸਨ ਦੀ, ਤੇ ਦੂਜਾ ਮਾਪਿਆਂ ਦੀ। ਮਾਪਿਆਂ ਨੂੰ ਆਪਾਂ ਤਾਂ ਨਹੀਂ ਬਰੀ ਕਰ ਸਕਦੇ ਕਿ ਉਹਨੇ ਅਣਗਹਿਲੀ ਕਰਕੇ ਐਡਾ ਵੱਡਾ ਹੈਪਨਡ ਹੋਇਆ, ਤੇ ਦੂਜੀ ਉਹ ਤੋਂ ਵੱਡੀ ਪ੍ਰਸ਼ਾਸਨ ਦੀ ਗਲਤੀ ਹੈ। ਕਿਉਂਕਿ ਚਲੋ ਜੇ ਹੁਣ ਉਹ ਹੈਪਨਡ ਹੋ ਗਿਆ, ਪ੍ਰਸ਼ਾਸਨ ਕੋਲ ਇਹ ਕਿਹੜਾ ਸਾਧਨ ਸੀ ਵੀ ਉਹ ਬੱਚੇ ਨਹੀਂ ਬਚਾ ਸਕੇ। ਅਕਸਰ ਨੂੰ ਉਹ ਪੰਜਾਬ ਦਾ ਸਿਟੀਜ਼ਨ ਸੀ, ਉੱਥੋਂ ਦੇ ਸਟੇਟ ਦਾ, ਕਿਉਂਕਿ ਉਹਨੂੰ ਚਾਹੀਦਾ ਸੀ ਚਲੋ ਜੇ ਮਾਪਿਆਂ ਨੇ ਗਲਤੀ ਕਰੀ ਹੈ ਚਲੋ ਬੱਚਾ ਬਚਾ ਕੇ ਦਿੰਦੇ, ਤੇ ਮੁੜ ਕੇ ਜੋ ਵੀ ਖਰਚਾ ਪੈਂਦਾ ਮਾਪਿਆਂ ਦੇ ਪਾਉਂਦੇ, ਜਿਵੇਂ ਇੱਧਰ ਬਾਹਰਲੀ ਕੰਟਰੀ 'ਚ ਪਾਉਂਦੇ ਆ। ਜੇ ਪੇਰੈਂਟਸ ਤੋਂ ਗਲਤੀ ਹੁੰਦੀ ਆ, ਪੁਲਿਸ ਵਾਲੇ ਆਉਂਦੇ ਆ, ਕਲਾਸਾਂ ਲਾਉਂਦੇ ਆ, ਤੇ ਮੁੜ ਕੇ ਬੱਚੇ ਨੂੰ ਲੈ ਜਾਂਦੇ ਆ, ਵਕੀਲ ਕਰਨੇ ਪੈਂਦੇ, ਕਿੰਨਾ ਖਰਚਾ ਹੋ ਜਾਂਦਾ। ਏਦਾਂ ਹੀ ਮਾਪਿਆਂ ਦੇ ਖਰਚਾ ਪਾਉਂਦੇ ਨਾਲ ਨੈਕਸਟ ਟਾਈਮ। ਜਸਵੀਰ ਸਿੰਘ ਜੀ ਸਵਾਲ ਕੀ ਹੈ? ਸਵਾਲ ਕੀ ਤੁਹਾਡਾ? ਮੇਰਾ ਇਹ ਹੈ ਜੀ ਵੀ ਕਹਿਣ ਦਾ ਭਾਵ ਪ੍ਰਸ਼ਾਸਨ ਦੀ ਬਹੁਤ ਵੱਡੀ ਗਲਤੀ ਹੈ ਜੀ। ਥੈਂਕ ਯੂ ਜੀ, ਥੈਂਕ ਯੂ। ਉਹਦੀ ਤਾਂ ਗੱਲ ਜਿਹੜੀ ਜੀ ਕਰ ਹੀ ਰਹੇ ਹਾਂ ਜੀ। ਹੁਣ ਮੁਸ਼ਕਲ ਇਹ ਆ ਕਿ ਜਦੋਂ ਬੱਚਾ ਨਹੀਂ ਰਿਹਾ, ਕੀ ਇਹਦੇ ਤੋਂ ਅੱਗੇ ਸਬਕ ਜਿਹੜਾ ਜੀ ਉਹ ਸਿੱਖਿਆ ਜਾਊਗਾ? ਇਹ ਜਿਹੜਾ ਜੀ ਉਹ ਸਵਾਲ ਹੈ। ਪ੍ਰਸ਼ਾਸਨ ਕੋਈ ਸਬਕ ਸਿੱਖੂਗਾ? ਮਾਪੇ ਕੋਈ ਸਬਕ ਸਿੱਖਣਗੇ? ਕਿਸਾਨ ਜਿਨ੍ਹਾਂ ਦੇ ਬੋਰ ਜਿਹੜੇ ਖੁੱਲੇ ਛੱਡੇ ਹੋਏ ਆ, ਕੀ ਉਹ ਕੋਈ ਸਬਕ ਸਿੱਖਣਗੇ? ਇਹ ਜਿਹੜਾ ਜੀ ਉਹ ਵੱਡਾ ਸਵਾਲ ਹੈ। ਸ਼ਾਇਦ ਹਾਲ ਦੀ ਘੜੀ ਤਾਂ ਨਹੀਂ ਜਿਹੜਾ ਜੀ ਉਹ ਲੱਗਦਾ, ਇਹ 2-4 ਦਿਨਾਂ ਦੇ ਗੱਲ ਹੈ ਜੀ। ਉਸ ਤੋਂ ਬਾਅਦ ਸ਼ਾਇਦ ਹੋ ਸਕਦਾ ਜੀ ਕੁਝ ਵੀ ਨਾ ਹੋਵੇ, ਸਾਰਾ ਕੁਝ ਉਂਝ ਹੀ ਚੱਲਣ ਲੱਗ ਜਾਏ। ਸੁਖਪਾਲ ਪਰਮਾਰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਪੰਨੂ ਸਾਹਿਬ। ਚੱਲ ਹਾਂ ਵੀਰ ਜੀ, ਮੈਂ ਨਾ ਲੁਧਿਆਣੇ ਤੋਂ ਹੀ ਹਾਂ। ਮੈਂ 35 ਸਾਲ ਇਹ ਬੋਰਿੰਗ ਦਾ ਹੀ ਕੰਮ ਕੀਤਾ, ਟਿਊਬਵੈਲ ਬੋਰਿੰਗ ਦਾ। ਅਸਲੀ ਮਸਲਾ ਕੀ ਹੈਗਾ ਵੀ ਜਿਹੜੇ ਲੋਕ ਨਾ ਬੋਰ ਕਰਨ ਵਾਲੇ ਨੇ, ਉਹਨਾਂ ਨੂੰ ਵੀ ਕੋਈ ਅੱਜ ਦੀ ਡੇਟ 'ਤੇ ਕੋਈ ਸਮਝ ਨਹੀਂ ਹੈ ਜਾਂ ਐਜੂਕੇਸ਼ਨ ਨਹੀਂ ਹੈਗੀ। ਮੈਨੂੰ ਲੁਧਿਆਣੇ ਸ਼ਹਿਰ ਦੀ ਗੱਲ ਕਰਦਾ, 150 ਦੇ ਕਰੀਬ ਉੱਥੇ ਬੋਰ ਕਰਨ ਵਾਲੀ ਮਸ਼ੀਨ ਹੈ। ਸਾਰੇ ਉਹਨੂੰ ਨਾ ਉਹ ਪ੍ਰਵਾਸੀ ਚਲਾਉਂਦੇ ਨੇ। ਉਹਨਾਂ ਨੂੰ ਇਹੀ ਨਹੀਂ ਪਤਾ ਬੋਰ ਨੂੰ ਸਾਲ 'ਚ ਕਿੱਦਾਂ ਲੈ ਕੇ ਜਾਣਾ। ਉਹਨੂੰ ਸਾਲ ਦਾ ਹੀ ਨਹੀਂ ਪਤਾ ਵੀ ਸਾਲ ਕੀ ਹੁੰਦੀ। ਆਪਣੇ ਇਸ ਕੇਸ 'ਚ ਵੀ ਕਲੀਅਰ ਹੋਇਆ ਵੀ ਇਹਨਾਂ ਨੇ ਉਹ ਬੋਰ ਲੈ ਗਿਆ, ਉਹ ਬੋਰ ਦੀ ਉਹਦੀ ਡਾਇਰੈਕਸ਼ਨ ਦੂਜੇ ਪਾਸੇ। ਜੇ ਉੱਤੋਂ 1 ਇੰਚ ਬੋਰ ਟੇਢਾ ਹੋਵੇ ਨਾ ਜੀ, 200 ਫੁੱਟ ਤੇ ਜਾ ਕੇ 1 ਫੁੱਟ ਦਾ ਫਰਕ ਪੈ ਜਾਂਦਾ। ਇਹ ਜਿੰਨੀਆਂ ਬੋਰ ਕਰਨ ਵਾਲੀਆਂ ਮਸ਼ੀਨਾਂ ਜੀ, ਇਹ ਗੌਰਮੈਂਟ ਨੂੰ ਇਹਨਾਂ ਨੂੰ ਵੀ ਕੋਈ ਐਜੂਕੇਸ਼ਨ ਦੇਣੀ ਚਾਹੀਦੀ ਹੈ। ਬਕਾਇਦਾ ਜਦੋਂ ਇਹ ਬੋਰ 'ਚ ਸਮਾਨ ਪਾਉਂਦੇ ਨੇ, ਉੱਤੇ ਉਹਦਾ ਢੱਕਣ ਲਾ ਕੇ, ਲੋਕ ਲਾ ਕੇ, ਉਹਦੀ ਬਕਾਇਦਾ ਫੋਟੋ ਖਿੱਚ ਕੇ ਇਹਨਾਂ ਨੂੰ ਕੋਈ ਮਹਿਕਮਾ ਹੋਣਾ ਚਾਹੀਦਾ, ਉੱਥੇ ਦੇ ਕੇ ਆਉਣੀ ਚਾਹੀਦੀ ਹੈ ਵੀ ਆਹ ਦੇਖੋ ਜੀ ਅਸੀਂ ਬੋਰ ਤੇ ਢੱਕਣ ਲਾ ਦਿੱਤਾ ਜੀ। ਥੈਂਕ ਯੂ ਜੀ। ਇਹ ਠੀਕ ਹੈ ਜੀ, ਤੁਹਾਡੀ ਗੱਲ ਇਹ ਸਹੀ ਹੈ ਜੀ। ਕੋਸ਼ਿਸ਼ ਕਰਾਂਗੇ ਜਿਹੜਾ ਤੁਹਾਡਾ ਜਿਹੜਾ ਜੀ ਸੁਝਾਅ ਜੇ ਗੌਰਮੈਂਟ ਦੇ ਕੰਨਾਂ ਤੱਕ ਜਿਹੜਾ ਜੀ ਉਹ ਪੈ ਸਕੇ। ਪਰ ਪ੍ਰੋਬਲਮ ਫਿਰ ਉਹੀ ਆ ਜਾਂਦੀ ਹੈ ਜੀ, ਉਨੀ ਕੁ ਦੇਰ ਚਰਚਾ ਹੁੰਦਾ ਜਿੰਨੀ ਦੇਰ ਤੱਕ ਜਿਹੜੀਆਂ ਜੀ ਉਹ ਖਬਰਾਂ ਨੇ, ਉਦੋਂ ਬਾਅਦ ਸਾਰਾ ਕੁਝ ਜਿਹੜਾ ਜੀ ਉਹ ਢੰਡੋਰਾ ਹੋ ਜਾਂਦਾ। ਹੁਣ ਤਾਂ ਇਹ ਡਿਪੈਂਡ ਹੈ ਕਿ ਚਲੋ ਉਹ ਜਿਹੜਾ ਪ੍ਰਿੰਸ ਸੀਗਾ ਜੀ, ਉਹ ਤਾਂ ਸੀਗਾ ਹਰਿਆਣੇ ਦਾ, ਤੇ ਫਤਿਹਵੀਰ ਜਿਹੜਾ ਜੀ ਇਸ ਚੀਜ਼ ਨੂੰ ਇੱਕ ਸਿੰਬੋਲਿਕ ਰੂਪ ਦੇ ਵਿੱਚ ਜਿਹੜਾ ਜੀ ਉਹ ਵਰਤ ਕੇ ਅੱਗੋਂ ਇਹ ਡੈਥ ਜਿਹੜੀ ਹੋਈ ਆ ਫਤਿਹਵੀਰ ਦੀ, ਇਹ ਲਾਸਟ ਹੋਵੇ ਕਮ ਸੇ ਕਮ ਬੋਰਵੈਲ ਦੇ ਵਿੱਚ ਕਿਸੇ ਬੱਚੇ ਦੇ ਜਿਹੜਾ ਜੀ ਉਹ ਡਿੱਗ ਕੇ ਡੈਥ ਹੋਣ ਦੀ, ਜੇ ਅੱਗੋਂ ਕੁਝ ਜਿਹੜਾ ਜੀ ਉਹ ਸਿੱਖਿਆ ਜਾ ਸਕੇ। ਇਹ ਡਿਪੈਂਡ ਹੈ ਜੀ ਕਿ ਇਹਦੇ ਉੱਤੇ ਜੇ ਸਿਆਸਤ ਜਿਹੜੀ ਹੈ ਜੀ ਉਹ ਨਾ ਹੋਵੇ। ਹੁਣ ਤਾਂ ਸਿਆਸਤ ਜਿਹੜੀ ਹੈ ਜੀ ਉਹ ਰੱਜਵੀਂ ਹੋਊਗੀ ਨਾ, ਉਹ ਇਸ ਪਾਸੇ ਵੱਲ ਨੂੰ ਲਿਜਾਂਦੇ ਨੇ ਜਿਹੜਾ ਜੀ ਸਿਆਸੀ ਲੋਕ ਜਿਹੜੇ ਨੇ। ਇਹਦੇ ਉੱਤੇ ਡਿਪੈਂਡ ਹੈ। ਮੈਂ ਤਾਂ ਹੀ ਜਿਹੜੀ ਦੀ ਇਹ ਗੱਲ ਆਖੀ ਸੀਗੀ ਕਿ ਇਹ ਤੁਹਾਨੂੰ ਹਾਲ ਦੀ ਘੜੀ ਜਿਹੜਾ ਨਾ ਜੀ ਇਹ ਭੁੱਲਣਾ ਪਊਗਾ ਸਿਆਸੀ ਜਿਹੜੀਆਂ ਜੀ ਉਹ ਪਾਰਟੀਆਂ ਨੂੰ। ਇਹਨਾਂ ਨੇ ਕਿਸੇ ਨੂੰ ਕਿਸੇ ਪਾਸੇ ਲੱਗਣ ਨਹੀਂ ਦਿੱਤਾ ਜੀ। ਇਹ ਸਿਆਸੀ ਪਾਰਟੀਆਂ ਨੇ, ਇਹਨਾਂ ਨੇ ਸਿਰਫ ਔਰ ਸਿਰਫ ਆਪਣੀਆਂ ਜਿਹੜੀਆਂ ਦੀ ਉਹ ਰੋਟੀਆਂ ਸੇਕੀਆਂ, ਔਰ ਰੋਟੀਆਂ ਸੇਕ ਕੇ ਜਿਹੜਾ ਜੀ ਉਹ ਲਾਂਭੇ ਹੋ ਗਏ। ਕਿਉਂਕਿ ਜਦੋਂ ਸਿਆਸਤ ਜਿਹੜੀ ਜੀ ਉਹ ਧੰਦਾ ਬਣ ਗਏ ਨਾ, ਜਿਹੜੇ ਰਾਜ ਕਰਨ ਵਾਲੇ ਨੇ ਉਹ ਵਪਾਰੀ ਬਣ ਜਾਣ, ਤੇ ਫਿਰ ਉਹਦੇ ਵਿੱਚੋਂ ਬਹੁਤਾ ਕੁਝ ਜਿਹੜਾ ਜੀ ਉਹ ਨਿਕਲ ਨਹੀਂ ਸਕਦਾ ਹੁੰਦਾ। ਇਹ ਪੰਜਾਬ ਦੀ ਬਦਕਿਸਮਤੀ ਜਿਹੜੀ ਜੀ ਇਹ ਹੋਈ ਕਿ ਸਿਆਸਤ ਦੇ ਵਿੱਚ ਸਰਕਾਰ ਦੇ ਉੱਤੇ ਵਪਾਰੀਆਂ ਦਾ ਕਬਜ਼ਾ ਹੋ ਗਿਆ, ਜਿਹੜਾ ਕਿ ਅਸਲ ਦੇ ਵਿੱਚ ਮੁਸੀਬਤ ਦਾ ਜਿਹੜਾ ਜੀ ਉਹ ਕਾਰਨ ਬਣੇ। ਜੀ ਜੀ। ਪੌਲ ਜੀ ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਅਸੀਂ ਭਾਵੇਂ ਇੱਕ ਤਾਂ ਜਿਹੜਾ ਆਪਣਾ ਕਹਿੰਦੇ ਵੀ ਬੱਚੇ ਅੱਗੇ ਆਪਣੇ ਨਾਨਕੀ ਜਾਂਦੇ ਸੀ, ਅੱਜ ਕੱਲ੍ਹ ਪਹਾੜਾਂ ਤੇ ਚੜ੍ਹਦੇ ਆ ਵੀ। ਇੱਕ ਪਾਸੇ ਤਾਂ ਆਪਾਂ ਕਹਿੰਦੇ ਜੀ ਜਿਹੜੇ ਕੋਰਟਾਂ 'ਚ ਮੈਰਿਜਾਂ ਕਰਾਉਂਦੇ ਆ ਉਹ ਪ੍ਰੋਗਰੈਸ ਆ ਸਾਡੀ, ਤੇ ਬਾਕੀ ਅੱਗੇ ਜਿਹੜੇ ਬੱਚੇ, ਮੈਂ ਹੋਰ ਕੋਡ ਪੜ੍ਹ ਰਿਹਾ ਸੀਗਾ, ਉਹ ਕਹਿੰਦੇ ਜੀ ਅੱਗੇ ਬੱਚੇ ਜਨਮ ਲੈਂਦੇ ਨਾਨਕੀ ਤੇ ਨਾਨਕੀ ਜਾਂਦੇ ਸੀ, ਅੱਜ ਕੱਲ੍ਹ ਬੱਚੇ ਹਸਪੀਟਲਾਂ ਜਨਮ ਲੈਂਦੇ ਆ, ਉਹ ਜਾਂਦੇ ਵੀ ਮੁੜ ਘੋੜ ਕੇ ਫਿਰ ਹਸਪੀਟਲਾਂ ਵੱਲੀ। ਤੇ ਬਾਕੀ ਜਿਹੜਾ ਮੈਂ ਕਿਹਾ ਆਪਾਂ ਕਹਿੰਦੇ ਸੇਫ, ਆਪਾਂ ਜਿਹੜੀ ਫਾਰਮਿੰਗ ਕਮਿਊਨਿਟੀ ਮੇਰਾ ਖਿਆਲ ਉਹ ਸੇਫ ਤਾਂ ਹੋ ਹੀ ਨਹੀਂ ਸਕਦੀ ਜੇ ਆਪਾਂ ਇਕੱਲੇ ਪੇਰੈਂਟਾਂ ਨੂੰ ਬਲੇਮ ਦਈਏ। ਹੁਣ ਜਿਵੇਂ ਆਪਣੇ ਇੱਥੇ ਵੀ ਹੁਣ ਆਪਾਂ ਫਾਰਮਾਂ ਦੇ ਵਿੱਚ ਮੇਰਾ ਖਿਆਲ ਉਹ
ਸੇਫਟੀ ਉਹੋ ਜਿਹੇ ਰੈਗੂਲੇਸ਼ਨ ਨਹੀਂ ਅਪਲਾਈ ਹੁੰਦੇ ਜਿੰਨੇ ਹੋਰਾਂ ਇੰਡਸਟਰੀਆਂ 'ਚ ਹੁੰਦੇ। ਹੁਣ ਜਿਵੇਂ ਕੋਈ ਛੱਪੜ 'ਚ ਵੀ ਆਪਾਂ ਫੇਰ ਕਵਾਂਗੇ ਆਪਾਂ ਛੱਪੜ 'ਚ ਵੀ ਆਪਣੀ ਦਾਲੇ ਕੋਈ ਫਰੈਂਡਸ ਤੇ ਇਹ ਬਹੁਤ ਬਾਕੀ ਜਿਹੜੇ ਉੱਥੇ ਲੋਕ ਸੀਗੇ ਜਿਹੜੇ ਸੋ ਕਾਲਡ ਪ੍ਰੋਫੈਸ਼ਨਲ ਸੀਗੇ ਉਹਨਾਂ ਦੀਆਂ ਯੂਨੀਫਾਰਮਾਂ ਜ਼ਿਆਦਾ ਸ਼ੋਅ ਕਰਦੀਆਂ ਸੀ। ਮੇਰਾ ਇਕੁਇਪਮੈਂਟ ਜਾਂ ਉਹਨਾਂ ਦੀ ਟ੍ਰੇਨਿੰਗ ਵਗੈਰਾ ਮੈਨੂੰ ਨਹੀਂ ਦੱਸਿਆ ਕੁਛ ਕਿ ਪ੍ਰੋਫੈਸ਼ਨਲ। ਇਹੀ ਆਪਾਂ ਸੋਸ਼ਲ ਇਸ਼ੂ ਦੇ ਵਿੱਚ ਕਰਦੇ ਹੈਗੇ ਆਪਣੇ ਜਿਹੜੇ ਸੋਸ਼ਲ ਇਸ਼ੂ ਹੁੰਦੇ ਆ ਵੀ ਉਹਦੇ 'ਚ ਵੀ ਜਿਹੜਾ ਆਪਾਂ ਕਹਿੰਦੇ ਤਾਂ ਅਨਪੜ੍ਹ ਹੈ ਜੀ ਤਾਂ ਜਿਹੜੇ ਪੜ੍ਹੇ ਲਿਖੇ ਆਪਦੇ ਆਪ ਨੂੰ ਇੰਟੈਕਚੁਅਲ ਕਹਿੰਦੇ ਉਸ ਹੋਰ ਪ੍ਰੋਬਲਮ ਖੜੀਆਂ ਆਪਣੇ ਕਿਓਸ। ਮੈਂ ਇਹ ਪੁੱਛਣਾ ਚਾਹੁੰਦਾ ਕਿ ਜੀ ਮੈਨੂੰ ਤੁਹਾਡੀ ਗੱਲ ਸਮਝ ਨਹੀਂ ਲੱਗੀ। ਤੁਸੀਂ ਬੱਚਿਆਂ ਦੇ ਨਾਨਕੇ ਜਾਣ ਦੇ ਹੱਕ 'ਚੋਂ, ਨਾਨਕੇ ਜਾਣ ਦੇ ਵਿਰੋਧ 'ਚੋਂ, ਪਹਾੜਾਂ ਤੇ ਜਾਣ ਦੇ ਹੱਕ 'ਚੋਂ, ਪਹਾੜਾਂ ਤੇ ਜਾਣ ਦੇ ਵਿਰੋਧ 'ਚੋਂ, ਇਕਵਿਪਮੈਂਟ ਦੇ ਹੱਕ ਦੇ ਵਿੱਚੋਂ, ਵਰਦੀਆਂ ਦੇ ਹੱਕ ਦੇ ਵਿੱਚੋਂ, ਕਾਹਦੇ ਹੱਕ ਦੇ ਵਿੱਚੋਂ ਤੁਸੀਂ ਪਤਾ ਨਹੀਂ ਕਿੱਥੋਂ ਸ਼ੁਰੂ ਕਰਕੇ ਕਿੱਥੇ ਕਿਹੜੀ ਜਗ੍ਹਾ ਦੇ ਉੱਤੇ ਜਿਹੜਾ ਜੀ ਲੈ ਕੇ ਮੈਨੂੰ ਤੁਹਾਡਾ ਸਵਾਲ ਹੀ ਨਹੀਂ ਸਮਝ ਆਇਆ ਜੀ। ਡਾਕਟਰ ਚਰਨਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਬਲਤੇਜ ਭਾਜੀ, ਮੈਂ ਇੱਕ ਮੈਸੇਜ ਲਾਉਣਾ ਚਾਹੁੰਦਾ। ਜਿਹੜੀ ਸਮੱਸਿਆ ਸਾਨੂੰ 1 ਮਹੀਨੇ ਬਾਅਦ ਪੰਜਾਬ ਦੇ ਵਿੱਚ ਆਉਣੀ ਆ, ਜੁਲਾਈ ਅਗਸਤ ਦੇ ਮਹੀਨੇ ਦੇ ਵਿੱਚ ਖੂਹਾਂ ਦੇ ਵਿੱਚ ਕਾਰਬਨ ਮੋਨੋਆਕਸਾਈਡ ਜਮ੍ਹਾਂ ਹੋ ਜਾਂਦੀ ਹੈ, ਜਿੱਥੇ ਹਰ ਸਾਲ 8-10 ਲੋਕ ਮਰ ਜਾਂਦੇ ਨੇ। ਉਹਦੇ ਬਚਾਅ ਵਾਸਤੇ ਖੇਤੀਬਾੜੀ ਯੂਨੀਵਰਸਿਟੀ ਦੀ ਜਿਹੜੀ ਚੰਗੀ ਖੇਤੀ ਮੈਗਜ਼ੀਨ ਹੈ ਉਹਦੇ ਪਿਛਲੇ 10 ਪੇਜਾਂ ਦੇ ਵਿੱਚ ਇੱਕ ਪੇਜ ਤੇ ਸੇਫਟੀ ਪ੍ਰੀਕਾਸ਼ਨ ਦਿੱਤੇ ਗਏ ਹੋਏ ਆ। ਮੈਂ ਤੁਹਾਨੂੰ ਬੇਨਤੀ ਕਰਾਂਗਾ ਕਿ ਆਉਣ ਵਾਲੇ 1 ਮਹੀਨੇ ਬਾਅਦ ਵਾਸਤੇ ਲੋਕਾਂ ਨੂੰ ਜਾਗਰੂਕ ਕਰਿਓ ਜੀ। ਇਹ ਇੱਕ ਸਵਾਲ ਸੀ, ਇਸ ਤੇ ਤੁਸੀਂ ਕੋਈ ਕਮੈਂਟ ਕਰਨਾ ਚਾਹੋ ਬਲਤੇਜ ਭਾਜੀ ਕਰ ਸਕਦੇ। ਥੈਂਕ ਯੂ ਜੀ। ਥੈਂਕ ਯੂ, ਧੰਨਵਾਦ ਜੀ। ਜ਼ਰੂਰ ਜਿਹੜਾ ਜੀ ਜੋ ਮੇਰੇ ਤੋਂ ਬਣਦਾ ਸਕਦਾ ਹੋਇਆ ਜੀ, ਮੇਰਾ ਵਾਅਦਾ ਤੁਹਾਡੇ ਨਾਲ ਜੀ। ਮੇਰਾ ਖਿਆਲ ਜਿਹੜੀ ਐਗਰੀਕਲਚਰ ਯੂਨੀਵਰਸਿਟੀ ਹੈ ਜੀ ਉਹ ਬਹੁਤ ਸਹਾਈ ਜਿਹੜੀ ਹੋ ਸਕਦੀ ਹੈ ਜੀ ਬਹੁਤ ਸਾਰੇ ਮਾਮਲਿਆਂ ਵਿੱਚ। ਮੇਰਾ ਇਹ ਬਹੁਤ ਸਟਰੋਂਗਲੀ ਜਿਹੜਾ ਜੀ ਉਹ ਮੰਨਣਾ ਜੇ ਉਹਦੇ ਤਰੀਕੇ ਦੇ ਨਾਲ ਜਿਹੜਾ ਉਹ ਚੱਲਿਆ ਜਾਵੇ, ਪਰ ਚੱਲਦੇ ਨਹੀਂ ਉਹਦੇ ਜਿਹੜਾ ਜੀ ਉਹ ਤਰੀਕੇ ਦੇ ਨਾਲ। ਨਹੀਂ ਤਾਂ ਅਦਰਵਾਈਜ਼ ਉੱਥੇ ਹਾਈਲੀ ਐਜੂਕੇਟਡ ਜਿਹੜਾ ਜੀ ਉਹ ਲੋਕ ਨੇ ਔਰ ਉਹਨਾਂ ਨੇ ਜਿਹੜਾ ਦੀ ਪੜ੍ਹਾਈ ਲਿਖਾਈ ਦੇ ਨਾਲ ਉਹ ਕੁਝ ਹਾਸਲ ਕੀਤਾ ਜਿਹਦੇ ਤੋਂ ਬਿਨਾਂ ਖੇਤੀ ਹੋ ਸਕਣੀ ਅਸੰਭਵ ਆ ਇਸ ਵੇਲੇ ਜਿਹੜਾ ਦੀ। ਹਾਲਾਂਕਿ ਕੁਝ ਲੋਕ ਹੋ ਸਕਦਾ ਇਹ ਕਹਿੰਦੇ ਹੋਣ ਕਿ ਉਹਨਾਂ ਨੂੰ ਕੀ ਪਤਾ, ਉਹ ਕਮਰਿਆਂ 'ਚ ਬੈਠਣ ਵਾਲੇ ਆ ਕਿ ਖੇਤੀ ਜਿਹੜੀ ਕਿਵੇਂ ਹੁੰਦੀ ਹੈ, ਪਰ ਫਿਰ ਵੀ ਬਿਨਾਂ ਪੜ੍ਹਾਈ ਲਿਖਾਈ ਤੋਂ ਖੇਤੀ ਤੇ ਇਹਦੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਚੀਜ਼ਾਂ ਉਹ ਨਹੀਂ ਹੋ ਸਕਦੀਆਂ ਜੀ। ਮੈਂ ਕੋਸ਼ਿਸ਼ ਕਰੂੰਗਾ ਜੀ ਜਿਹੜਾ ਤੁਸੀਂ ਸੁਨੇਹਾ ਲਾਇਆ ਜੀ। ਸਾਡੇ ਨਾਲ ਅਗਲੇ ਕਾਲਰ ਨੇ ਦਰਸ਼ਨ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ ਮੈਂ ਭੈਣ ਜੀ ਜਿਹੜੇ ਪਰਿਵਾਰ ਦਾ ਬੱਚਾ ਸ਼ਹੀਦ ਮਰ ਗਿਆ ਜਾਂ ਸੁਰਗਵਾਸ ਹੋ ਗਿਆ ਉਸ ਪਰਿਵਾਰ ਨੂੰ ਬਹੁਤ ਅਫਸੋਸ ਕਰਦਾ ਔਰ ਉਹਨਾਂ ਨੂੰ ਮੈਂ ਪਰਮਾਤਮਾ ਨੂੰ ਅਰਦਾਸ ਕਰਦਾ ਵੀ ਉਹ ਬੱਚੇ ਦੀ ਪਰਮਾਤਮਾ ਆਪਦੇ ਚਰਨਾਂ ਦੇ ਵਿੱਚ ਰੱਖੇ। ਦੂਜੀ ਗੱਲ ਇਹ ਆ ਵੀ ਜਿਸ ਮਾਂ ਪਿਓ ਦਾ ਬੱਚਾ ਮਰਿਆ ਹੁੰਦਾ ਉਹਨੂੰ ਪਤਾ ਹੁੰਦਾ ਅਸੀਂ ਉਹਦੇ ਮਾਂ ਪਿਓ ਦੇ ਵਿੱਚ ਕਸੂਰ ਕੱਢੀ ਜਾਂਦੇ। ਉਹ ਜੇ ਬੋਰ ਗੌਰਮੈਂਟ ਦਾ ਸੀ ਕਿਉਂ ਨਹੀਂ ਪ੍ਰਸ਼ਾਸਨ ਦੀ ਜਾਂ ਗੌਰਮੈਂਟ ਦਾ ਹੱਕ ਸੀਗਾ ਵੀ ਉਹਨੂੰ ਬੰਦ ਕਰ ਦੇ। ਤੀਜੀ ਗੱਲ ਮਿਲਟਰੀ ਆ ਗਈ ਸੀ, ਡੀਸੀ ਨੇ ਕਿਉਂ ਮਨਾ ਕੀਤਾ? ਮਿਲਟਰੀ ਹੁੰਦੀ ਉਹ ਰੋਕ ਲੈਣਾ। ਮੈਂ ਤਾਂ ਇਹ ਚਾਹੁੰਦਾ ਚੌਥੀ ਦੇ ਵਿੱਚ ਜਿਹੜੇ ਡੀਸੀ ਨੇ ਮਿਲਟਰੀ ਰੋਕੀ ਉਹਦੇ ਚੌਂਕ 'ਚ ਖੜ ਕੇ ਗੋਲੀ ਮਾਰ ਦੇਣੀ ਚਾਹੀਦੀ ਆ ਜਿਹਨੇ ਮਾਪਿਆਂ ਦਾ 5 ਸਾਲਾਂ ਬਾਅਦ ਹੋਇਆ ਬੱਚਾ ਮਰਵਾਤਾ। ਥੈਂਕ ਯੂ ਜੀ। ਥੈਂਕ ਯੂ ਜੀ। ਥੈਂਕ ਯੂ। ਤੇ ਦੇਖੋ ਜਿਹੜੇ ਪ੍ਰਸ਼ਾਸਨ ਦੇ ਉੱਤੇ ਤਾਂ ਸਵਾਲ ਜਿਹੜੇ ਦੀ ਉਹ ਉੱਠ ਰਹੇ ਆ, ਉੱਠਣੇ ਚਾਹੀਦੇ ਆ। ਇਹ ਗੌਰਮੈਂਟ ਦਾ ਬੋਰ ਨਹੀਂ ਸੀਗਾ ਦੀਵਾਨ ਜੀ, ਇਹ ਬੋਰ ਉਹਨਾਂ ਪਰਿਵਾਰ ਦਾ ਹੀ ਸੀਗਾ ਜੀ ਕੀਤਾ ਹੋਇਆ। ਗੌਰਮੈਂਟ ਦੇ ਬੋਰਵੈਲ ਦੇ ਵਿੱਚ ਨਹੀਂ ਡਿੱਗਿਆ ਜੀ ਫਤਿਹਵੀਰ। ਤਾਂ ਕਰਕੇ ਦੇਖੋ ਚਾਹੇ ਠੀਕ ਆ ਬਹੁਤ ਨੁਕਸਾਨ ਹੋਇਆ ਜੀ, ਇਹ ਹੋ ਸਕਦਾ ਮੈਂ ਤੁਹਾਨੂੰ ਕਹਿੰਦੇ ਸਮਾਂ ਨੀਗਾ ਜਿਹੜਾ ਜੀ ਸਵਾਲ ਉਠਾਉਣ ਦਾ, ਪਰ ਆਈ ਥਿੰਕ ਇਹੀ ਤਾਂ ਸਮਾਂ ਆ। ਸਵਾਲ ਜਿਹੜੇ ਦੀ ਇਸ ਕਰਕੇ ਉਠਾਏ ਜਾ ਰਹੇ ਆ ਕਿ ਅਸੀਂ ਆਪਣੀ ਸੇਫਟੀ ਦੇ ਵਾਸਤੇ ਇੰਨੇ ਅਵੇਸਲੇ ਜਿਹੜਾ ਜੀ ਉਹ ਕਿਉਂ ਹੁੰਦੇ ਆ। 12 ਲੋਕ ਇਸ ਵੇਲੇ ਪੰਜਾਬ ਦੀਆਂ ਸੜਕਾਂ ਦੇ ਉੱਤੇ ਤੇਜ਼ ਸਪੀਡ ਤੇ ਜਿਹੜੇ ਸ਼ਰਾਬ ਵਗੈਰਾ ਦੀ ਵਜ੍ਹਾ ਕਰਕੇ ਰੋਜ਼ ਜਿਹੜਾ ਜੀ ਉਹ ਮਰਦੇ ਆ। ਹੁਣ ਉੱਥੇ ਗੌਰਮੈਂਟ ਨੂੰ ਕੀ ਕਹੀਏ ਜੀ, ਉੱਥੇ ਗੌਰਮੈਂਟ ਦੇ ਕਸੂਰ ਦੀ ਕੀ ਗੱਲ ਕਰੀਏ? ਲੋਕ ਤਾਂ ਮਰਨ ਦੇ ਵਾਸਤੇ ਸੜਕਾਂ ਦੇ ਉੱਤੇ ਜਿਹੜਾ ਜੀ ਉਹ ਨਿਕਲ ਰਹੇ ਆ। ਲੋਕਾਂ ਨੂੰ ਆਪਣੀ ਸੁਰੱਖਿਆ, ਆਪਣੀ ਸਿਕਿਉਰਿਟੀ ਦੇ ਪ੍ਰਤੀ ਕੁਛ ਤਾਂ ਜਿਹੜਾ ਜੀ ਉਹ ਅਵੇਅਰ ਹੋਣਾ ਪਊਗਾ ਨਾ। ਇੱਥੇ 2 ਵੀਲਰ ਵਾਲਾ ਵੇਖਦਾ ਹੀ ਨਹੀਂ ਜੀ ਮੇਨ ਸੜਕ ਦੇ ਉੱਤੇ। ਮੈਂ ਚਾਹੁੰਦਾ ਉਹ ਜਿਹੜੀ ਸਪੀਡ ਦੇ ਉੱਤੇ ਆਉਂਦਾ ਲਿਆ ਕੇ ਜਿਹੜਾ ਜੀ ਮੇਨ ਸੜਕ ਦੇ ਉੱਤੇ ਆ ਕੇ ਖੜ ਜਾਂਦਾ ਤੇ ਦੂਰੋਂ ਤੇਜ਼ ਆਉਂਦਾ ਜਿਹੜਾ 100-125 ਦੀ ਸਪੀਡ ਦੇ ਉੱਤੇ ਵਹੀਕਲ ਆ ਉਹ ਚੁੱਕ ਕੇ ਮਾਰਦਾ ਜੀ ਉਹਨੂੰ। 2 ਵੀਲਰ ਵਾਲੇ ਰੋਜ਼ ਬੇਰਾਂ ਵਾਂਗੂ ਜਿਹੜਾ ਜੀ ਉਹ ਡਿੱਗ ਰਹੇ ਆ। ਹੁਣ ਇੱਥੇ ਤੁਸੀਂ ਕੀ ਕਹੋਗੇ ਜੀ? ਲੋਕਾਂ ਦਾ ਜਿੱਥੇ ਕਸੂਰ ਹੈਗਾ ਉੱਥੇ ਕਹਿਣਾ ਬਣਦਾ ਜੀ। ਪਰਮਿੰਦਰ ਸਿੰਘ ਢਿੱਲੋਂ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪੰਨੂ ਸਾਹਿਬ ਜੀ ਆਪਣੇ ਨਾ ਜਦੋਂ ਆਪਣੇ ਆਮ ਪਾਰਟੀ ਨੇ ਇਲੈਕਸ਼ਨ 'ਚ ਆਈ ਆ ਜਦੋਂ ਤਾਂ ਕਾਫੀ ਉਹਨਾਂ ਨੂੰ ਲੱਗਦਾ ਵੀ ਅਸੀਂ ਸ਼ਾਇਦ ਜਿੱਤ ਜਾਣਾ, ਵਿਨ ਹੋ ਜਾਣਾ, ਤੇ ਭਗਵੰਤ ਮਾਨ ਦਾ ਵੀ ਉਹਨੂੰ ਅਸੀਂ ਵੀ ਮੈਂ ਚੀਫ ਮਿਨਿਸਟਰ ਮੈਂ ਹੀ ਬਣਨਾ। ਤੇ ਮੈਨੂੰ ਲੱਗਦਾ ਇਹੋ ਹੀ ਨਵਜੋਤ ਸਿੱਧੂ ਨੂੰ ਵੀ ਥੋੜਾ ਹੋਇਆ ਸੀ ਵੀ ਜੇ ਯਾਰ ਕਿ ਕਾਂਗਰਸ ਜਿੱਤ ਗਈ ਤੇ ਰਾਹੁਲ ਗਾਂਧੀ ਉਧਰ ਬਣ ਗਿਆ ਤਾਂ ਸ਼ਾਇਦ ਹੋ ਸਕਦਾ ਇਹਨੂੰ ਆਪਣੇ ਅਮਰਿੰਦਰ ਸਿੰਘ ਨੂੰ ਲਾ ਕੇ ਕੈਪਟਨ ਸਾਹਿਬ ਨੂੰ ਤਾਂ ਵੀ ਮੈਨੂੰ ਆਪਣੇ ਚੀਫ ਮਿਨਿਸਟਰੀ ਦਾ ਅਹੁਦਾ ਮਿਲ ਜੇ।
ਤੇ ਮੇਰਾ ਹੈਗਾ ਸਵਾਲ ਮੇਨ ਇਹੋ ਆ ਵੀ ਜੇ ਮੰਨ ਲਓ ਉਹਨੂੰ ਆਪਣੇ ਉਹਦਾ ਚੇਂਜ ਕਰ ਦਿੰਦੇ ਆ ਮਿਨਿਸਟਰੀ, ਤੇ ਉਹਦਾ ਕੀ ਫਰਕ ਪੈਂਦਾ? ਜਿੱਦਾਂ ਇਹਨਾਂ ਨੂੰ ਕੋਈ ਫਰਕ ਪੈਂਦਾ ਵੀ ਜੇ ਮੰਨ ਲਓ ਆਪਣੇ ਉਹਦੀ ਮਿਨਿਸਟਰੀ ਛੱਡ ਕੇ ਉਹਨੂੰ ਪਾਵਰ 'ਚ ਚਲ ਜਾਂਦਾ ਜਾਂ ਕਿੱਦਾਂ ਬਿਜਲੀ ਮਹਿਕਮੇ 'ਚ? ਇਹਦੇ ਬਾਰੇ ਦੱਸਿਓ ਵੀ ਕੀ ਗੱਲ ਹੈ, ਵੀ ਇਹਨੂੰ ਕੋਈ ਘਾਟਾ ਪੈਂਦਾ ਜਾਂ ਕੀ ਹੁੰਦਾ, ਜਾਂ ਵੀ ਅੜ ਕੇ ਹੀ ਕਹਿਣਾ ਵੀ ਮੈਂ ਇਹੋ ਆਪਣੀ ਰੱਖਣੀ ਆ ਮਿਨਿਸਟਰੀ? ਦੱਸਿਓ ਇਹਦੇ ਬਾਰੇ। ਭੈਣ ਜੀ ਕੱਟਿਓ ਨਾ ਫੋਨ। ਥੈਂਕ ਯੂ। ਥੈਂਕ ਯੂ। ਦੇਖੋ ਇਸ ਤਰ੍ਹਾਂ ਹੈ ਕਿ ਜਿੰਨਾ ਮੈਂ ਜਾਣਦਾ, ਮੈਂ ਕੁਛ ਸਿਆਸੀ ਪਤਾ ਤਾਂ ਨਹੀਂ, ਪਰ ਸਿਆਸਤ ਦੇ ਬਾਰੇ ਪੜ੍ਹਨਾ, ਸਿਆਸੀ ਲੋਕਾਂ ਨੂੰ ਜਾਣਨਾ, ਉਹ ਇੱਕ ਜਿਹੜਾ ਜੀ ਪੈਸ਼ਨ ਜ਼ਰੂਰ ਹੈਗਾ, ਕਿਉਂਕਿ ਮੇਰਾ ਲਾਈਨ ਉਹੋ ਜਿਹੀ ਹੈ ਜਿਹੜੀ ਜਿਹਦੇ ਵਿੱਚ ਜਾਣਨਾ ਪੈਂਦਾ। ਆਈ ਥਿੰਕ ਸਿਆਸਤ ਦੇ ਵਿੱਚ ਜਿਹੜੀ ਪੇਸ਼ੈਂਸ ਹੈ ਨਾ ਜੀ, ਉਹ ਤੁਹਾਨੂੰ ਬਹੁਤ ਕੁਛ ਦਿੰਦੀ ਹੈ। ਜਦੋਂ ਤੁਹਾਡੇ ਕੋਲੇ ਪੇਸ਼ੈਂਸ ਨਹੀਂ ਹੁੰਦੀ, ਬਿਨਾਂ ਪੇਸ਼ੈਂਸ ਤੋਂ ਤੁਸੀਂ ਇਸ ਫੀਲਡ ਦੇ ਵਿੱਚ ਆਉਂਦੇ ਹੋ ਤਾਂ ਤੁਸੀਂ ਰੋਂਗ ਫੀਲਡ ਦੇ ਵਿੱਚ ਹੋ। ਮੇਰੀ ਜਦ ਕਿ ਪੇਸ਼ੈਂਸ ਬਹੁਤ ਜਿਹੜੀ ਜੀ ਉਹ ਜ਼ਰੂਰੀ ਆ। ਜੇ ਤੁਸੀਂ ਆਮ ਆਦਮੀ ਪਾਰਟੀ ਦੀ ਜਿਹੜੀ ਜੀ ਉਹ ਗੱਲ ਕੀਤੀ, ਉਦੋਂ ਤਾਂ ਕਈ ਜਾਕਟਾਂ ਸਵਾਈ ਫਿਰਦੇ ਸੀਗੇ, ਅੱਧੀ ਦਰਜਨ ਦੇ ਕਰੀਬ ਜਿਹੜਾ ਸਾਰੇ ਹੀ ਮੁੱਖ ਮੰਤਰੀ ਸੀ, ਇੱਕ ਥੋੜੀ ਸੀ। ਉਦੋਂ ਤਾਂ ਰੌਲ ਘਚੌਲਾ ਇਹ ਸੀਗਾ ਵੀ ਕਿੰਨੇ ਮੁੱਖ ਮੰਤਰੀ ਬਣਾਉਣੇ। ਇੱਥੇ ਬਣੇ ਨੇ ਜੀ ਆਂਧਰਾ ਪ੍ਰਦੇਸ਼ ਦੇ ਵਿੱਚ, ਉਹਨਾਂ ਨੇ 6 ਉਪ ਮੁੱਖ ਮੰਤਰੀ ਬਣਾਤੇ। ਜਾਂ ਤਾਂ ਉਦੋਂ ਇਹ ਕਰਨ ਦੇ ਵੀ ਇੰਨੇ ਉਪ ਮੁੱਖ ਮੰਤਰੀ ਹੋਣਗੇ, ਜਾਂ ਜਿੰਨੇ ਮੰਤਰੀ ਹੁੰਦੇ ਨੇ ਸਾਰੇ ਉਪ ਮੁੱਖ ਮੰਤਰੀ ਲਾ ਦੇਣ ਜੀ, ਮੰਤਰੀ ਵਾਲਾ ਕੰਮ ਹੀ ਜਿਹੜਾ ਦੀ ਉਹ ਚੱਕ ਦੇਣ, ਤਾਂ ਜਿਹੜਾ ਦੀ ਹੋ ਸਕਦਾ। ਪੇਸ਼ੈਂਸ ਨਹੀਂ ਹੈਗੀ ਇੱਥੇ। ਜੇ ਤੁਸੀਂ ਗੱਲ ਆਮ ਆਦਮੀ ਪਾਰਟੀ ਦੀ ਕੀਤੀ, ਭਗਵੰਤ ਮਾਨ ਹੋਰਾਂ ਦੀ ਕੀਤੀ, ਉਹ ਵੀ ਪੇਸ਼ੈਂਸ ਨਹੀਂ ਸੀ। ਇੱਥੇ ਵੀ ਨਵਜੋਤ ਸਿੰਘ ਸਿੱਧੂ ਹੋਰੀ ਭਾਰਤੀ ਜਨਤਾ ਪਾਰਟੀ ਦੇ ਵਿੱਚੋਂ ਗੇੜਾ ਗੂੜਾ ਜਿਹਾ ਕੱਢ ਕੇ ਉਹ ਬੈਂਸਾਂ ਦੇ ਨਾਲ ਆਮ ਆਦਮੀ ਪਾਰਟੀ ਨਾਲ ਅੱਖ ਮਟੱਕਾ ਜਿਹਾ ਕਰਕੇ ਫਿਰ ਉਹ ਕਾਂਗਰਸ ਦੇ ਵਿੱਚ ਆ ਗਏ। ਉਹਨਾਂ ਕੋਲੇ ਚੰਗਾ ਮੰਤਰਾਲਾ ਸੀਗਾ। ਪੇਸ਼ੈਂਸ ਦੇ ਨਾਲ ਜਿਹੜਾ ਜੀ ਉਹ ਚੱਲਦੇ ਤੇ ਬਿਹਤਰ ਹੁੰਦਾ। ਜਿਹੜੀ ਗੱਲ ਤੁਸੀਂ ਕਹੀ ਹੈ ਕਿ ਉੱਤੇ ਸਰਕਾਰ ਆ ਜਾਣੀ ਆ, ਮੇਰਾ ਦਾ ਜਿਹੜਾ ਜੀ ਉਹ ਲੱਗਦਾ ਨਾ ਕਿਤੇ ਨਾ ਕਿਤੇ ਗੱਲ ਤਾਂ ਜਿਹੜੀ ਉਹ ਹੈਗੀ ਆ। ਚਾਹੇ ਤੁਸੀਂ ਵਿਚਾਰਾਂ ਦੇ ਵਿਰੋਧੀ ਵੀ ਹੋ, ਤਾਂ ਵੀ ਇੱਕ ਗੱਲ ਮੈਂ ਜ਼ਰੂਰ ਕਹੂੰਗਾ ਕਿ ਜੇ ਇਹੋ ਜਿਹੀ ਪੇਸ਼ੈਂਸ ਸਿੱਖਣੀ ਹੈ ਤਾਂ ਪ੍ਰਕਾਸ਼ ਸਿੰਘ ਬਾਦਲ ਤੋਂ ਸਿੱਖੋ। ਐਵੇਂ ਨਹੀਂ ਉਹ 5 ਵਾਰੀ ਮੁੱਖ ਮੰਤਰੀ ਬਣ ਗਏ ਜੀ। ਸਾਡੇ ਅਖੀਰਲੇ ਕਾਲਰ ਨੇ ਹਰਜਿੰਦਰ ਸਿੰਘ ਜੀ। ਹਾਂਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਪੰਨੂ ਸਾਹਿਬ ਨੂੰ ਵੀ ਕੁਐਸਚਨ ਹੈ ਤੇ ਇੱਕ ਤੇ ਮੈਂ ਕੰਟਰੋਲ ਰੂਮ ਸੁਪਰਵਾਈਜ਼ਰ ਰਿਟਾਇਰ ਹੋਇਆ ਜੀ ਮਾਈਕਰੋਸਾਫਟ ਤੋਂ, ਸੇਫਟੀ ਵਗੈਰਾ ਦਾ। ਤੇ ਇਹ ਇੱਕ ਕਹਿਣਾ ਹੈ, ਮੈਂ ਉੱਥੇ ਲੈਕਚਰ ਵੀ ਕੀਤਾ ਸੀ ਪੰਜਾਬ ਯੂਨੀਵਰਸਿਟੀ 'ਚ ਵੂਮਨ ਸੇਫਟੀ ਦਾ। ਮੈਂ ਪੰਨੂ ਸਾਹਿਬ ਨੂੰ ਇਹ ਵੀ ਪੁੱਛਦਾ ਹਾਂ ਕਿ ਓਰੀਐਂਟੇਸ਼ਨ ਦਾ ਕੀ ਮੈਥਡ ਤੁਸੀਂ ਲੈਣਾ ਚਾਹੋਗੇ ਵੀ ਵਰਕਰ ਦੀ ਓਰੀਐਂਟੇਸ਼ਨ ਕਰਕੇ ਉਹਦੇ ਟੈਗ ਲੱਗਾ ਹੋਵੇ ਵੀ ਹੀ ਇਜ਼ ਅ ਕੁਆਲੀਫਾਈਡ ਵਰਕਰ ਹੈ, ਵੀ ਉਹਨੂੰ ਸਾਰੇ ਕੰਮ ਦਾ ਪਤਾ ਹੈ। ਜਿਸ ਤਰ੍ਹਾਂ ਟਿਊਬਵੈਲ ਨਹੀਂ, ਮੈਂ ਵੇਰੀਅਸ ਫੀਲਡਸ ਦੀ ਗੱਲ ਕਰਦਾ ਵਾਂ। ਸੜਕਾਂ ਦੇ ਉੱਤੇ ਜਦੋਂ ਰਾਤ ਨੂੰ ਉਹ ਮਸ਼ੀਨਰੀ ਖੜੀ ਹੁੰਦੀ, ਉਹਦੇ ਪਿੱਛੇ ਟੈਗ ਲਾਉਂਦੇ ਆ, ਰੈੱਡ ਲਾਈਟਸ ਲਾਉਂਦੇ ਆ, ਜਾਂ ਫਲਾਇਰ ਲਾਉਂਦੇ ਆ ਵੀ ਇੱਥੇ ਅੱਗੇ ਹੈਵੀ ਮਸ਼ੀਨਰੀ ਖੜੀ ਹੈ। ਜਾਂ ਹੋਰ ਕੋਈ ਸਵਿਮਿੰਗ ਪੂਲ ਦੇ, ਮੇਰੇ ਇੱਕ ਬਚਪਨ ਦੀ ਮੈਨੂੰ ਯਾਦ ਗੱਲ ਹੈ, ਸਾਡੇ ਸਾਹਮਣੇ 23 ਸੈਕਟਰ ਚੰਡੀਗੜ੍ਹ ਦੇ ਵਿੱਚ ਬੱਚਾ ਡੁੱਬ ਗਿਆ ਸੀ। ਅਸੀਂ ਉਹਨੂੰ ਚੰਡੀਗੜ੍ਹ ਦੀ ਹਸਪੀਟਲ 'ਚ ਲੈ ਕੇ ਗਏ। ਅਸੀਂ 6 ਘੰਟੇ ਹਸਪੀਟਲ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤੇ ਸਵਿਮਿੰਗ ਸੂਟ 'ਚ ਅਸੀਂ 2 ਭਰਾ ਤੇ ਇੱਕ ਮੇਰਾ ਦੋਸਤ ਖੜੇ ਰਹੇ। ਤੇ ਇਹਨਾਂ ਨੂੰ ਇਹ ਕੁਐਸਚਨ ਹੈ ਮੇਰੇ ਵੱਲੋਂ, ਤੇ ਇਹ ਰਾਏ ਹੈ ਕਿ ਲੈਟਰ ਟੂ ਐਡੀਟਰਸ ਆਲ ਅਖਬਾਰਾਂ 'ਚ ਅਸੀਂ ਲਿਖੀਏ ਕਿ ਆ ਸਾਡੇ ਕੋਲ ਸੋਲੂਸ਼ਨਸ ਹੈਗੇ ਆ, ਤੇ ਜਿਹੜੇ ਬੰਦੇ ਕੁਆਲੀਫਾਈਡ ਹੈਗੇ ਆ ਕਿਸੇ ਵੀ ਫੀਲਡ ਵਿੱਚ, ਲਾਈਕ ਮੀ ਆਈ ਕੈਨ ਡੂ। ਮੈਂ ਨਿਊਜ਼ ਦੇ ਉੱਤੇ ਵੀ ਇੱਕ ਲੈਕਚਰ ਦੇਣਾ ਚਾਹੁੰਦਾ ਸੀ, ਦੂਰਦਰਸ਼ਨ ਤੇ ਜਲੰਧਰ। ਪਹਿਲਾਂ ਉਹ ਮੰਨ ਗਏ, ਫਿਰ ਬਾਅਦ ਚੋਂ ਰਿਫਿਊਜ਼ ਕਰ ਗਏ, ਕਹਿੰਦੇ ਨਹੀਂ ਜੀ ਇਹਦੇ 'ਚ ਡਰ ਜਾਣਗੇ, ਇਹ ਬੰਦੇ ਮਿਲਟਰੀ ਦਾ ਇਸ਼ੂ ਹੈ, ਤੁਸੀਂ ਸਾਨੂੰ ਅਪਰੂਵਲ ਲੈਣੀ ਪੈਣੀ ਹੈ ਵਗੈਰਾ ਵਗੈਰਾ। ਤੇ ਪੰਨੂ ਸਾਹਿਬ ਨੂੰ ਇਹ ਕਲੈਰੀਫਾਈ ਕਰਨ ਥੋੜੀ ਜਿਹੀ ਵੀ ਪੰਨੂ ਸਾਹਿਬ ਏਦਾਂ ਕੋਈ ਇੱਕ ਆਰਗੇਨਾਈਜੇਸ਼ਨ, ਸੇਫਟੀ ਆਰਗੇਨਾਈਜੇਸ਼ਨ ਸਟੇਟ ਲੈਵਲ ਤੇ ਬਣਾ ਦਿੱਤੀ ਜਾਵੇ ਜਿਹੜੀ ਕਿ ਇਸ ਚੀਜ਼ ਨੂੰ, ਮੁੱਦੇ ਨੂੰ ਉਠਾ ਕੇ ਗੌਰਮੈਂਟ ਦੀ ਹੈਲਪ ਲੈ ਕੇ ਤੁਰੇ, ਤੇ ਉਹਦੇ 'ਚ ਸੋਸ਼ਲ ਵਰਕਰ ਵਗੈਰਾ ਵੀ, ਗੌਰਮੈਂਟ ਦੇ ਵਲੰਟੀਅਰ ਵੀ, ਤੇ ਭਾਜੀ ਆਪਣੇ ਖੜੇ ਜਿਹਨਾਂ ਦੇ ਜਵਾਬ ਦੇ ਰਹੇ ਪੰਨੂ ਸਾਹਿਬ, ਜਾਂ ਸਾਡੇ ਇੱਥੋਂ ਫੋਰਨਰ ਵੀ ਰਿਟਾਇਰ ਵਗੈਰਾ ਬੰਦੇ ਆ, ਤੇ ਉਹ ਕਿਉਂ ਨਹੀਂ ਆਪਾਂ ਇਸ ਚੀਜ਼ ਨੂੰ ਸੇਫਟੀ ਦਾ ਕਰ ਸਕਦੇ ਜਿੱਥੇ ਕਿ ਬੰਦੇ ਐਵੇਂ ਗਾਜਰ ਮੂਲੀ ਵਾਂਗੂ ਤੁਰੇ ਤੁਰੇ ਜਾਂਦੇ ਹੀ ਮਰ ਜਾਂਦੇ ਆ। ਸਤਿ ਸ੍ਰੀ ਅਕਾਲ ਜੀ। ਥੈਂਕ ਯੂ ਜੀ। ਆਈਡੀਆ ਬਹੁਤ ਵਧੀਆ ਤੁਹਾਡਾ, ਪਰ ਇੱਥੇ ਕਿਉਂਕਿ ਇੱਕ ਤਾਂ ਤੁਸੀਂ ਸਰਕਾਰੀ ਢਾਂਚੇ ਤੋਂ ਬਿਨਾਂ ਚੱਲ ਨਹੀਂ ਸਕਦੇ। ਮੈਂ 2 ਚੀਜ਼ਾਂ ਦੇ ਉੱਤੇ ਕੰਮ ਕੀਤਾ ਸੀ ਬੜੇ ਪਹਿਲਾਂ। ਜਿਹੜੇ ਕੈਨੇਡਾ ਦੇ ਵਿੱਚ ਡਰਾਈਵਿੰਗ ਦੇ ਵਾਸਤੇ ਜਿਹੜਾ ਤੁਸੀਂ ਰਿਟਨ ਟੈਸਟ ਪਾਸ ਕਰਦੇ ਹੋ, ਉਹਦੇ ਵਿੱਚੋਂ ਕੁਝ ਚੀਜ਼ਾਂ ਜਿਹੜੀਆਂ ਜੀ ਉਹ ਲੈ ਕੇ, ਕੁਝ ਇੱਥੋਂ ਲੈ ਕੇ ਕਿ ਉਹਨੂੰ ਪੰਜਾਬੀ ਦੇ ਵਿੱਚ ਕਿਤਾਬਚਾ ਜਿਹੜਾ ਜੀ ਉਹ ਬਣਾ ਕੇ ਇੱਥੇ ਰਿਟਨ ਟੈਸਟ ਜਿਹੜਾ ਉਹ ਲਾਜ਼ਮੀ ਕੀਤਾ ਜਾਵੇ। ਸੱਚੀ ਪੁੱਛੋ ਜੀ, ਮੱਥਾ ਮਾਰ ਮਾਰ ਕੇ ਕੰਨਾਂ ਦੇ ਨਾਲ ਜਿਹੜਾ ਜੀ ਉਹ ਥੱਕ ਹਾਰ ਕੇ ਬਹਿ ਗਏ। ਨਹੀਂ, ਉੱਥੇ ਕੋਈ ਨਹੀਂ ਜਿਹੜਾ ਜੀ ਉਹ ਤੁਹਾਡਾ ਚੱਲਣ ਦਿੰਦਾ। ਪਾਪੂਲੇਸ਼ਨ ਇੰਨੀ ਹੈ ਜੀ, ਉਹ ਮਰੀ ਜਾਂਦੀ ਹੈ, ਬਹੁਤਾ ਕੇਅਰ ਜਿਹੜੀ ਜੀ ਉਹ ਨਹੀਂ ਹੁੰਦੀ। ਦੂਸਰਾ ਜਿਹਦੇ ਉੱਤੇ ਮੇਰੇ ਕੋਲ ਅਜੇ ਵੀ ਕਿਤੇ ਨਾ ਕਿਤੇ ਸਾਰਾ ਖਰੜਾ ਜਿਹੜਾ ਜੀ ਉਹ ਪਿਆ ਕਿ ਰੁੱਖ ਬਚਾਉਣ ਦੇ ਵਾਸਤੇ, ਇਹ ਅੱਜ ਤੋਂ 10 ਸਾਲ ਪਹਿਲਾਂ ਮੈਂ ਇਹਦੇ ਉੱਤੇ ਕੰਮ ਕੀਤਾ ਸੀਗਾ ਕਿ ਤੁਹਾਨੂੰ ਜਿਹੜੇ ਫਿਊਨਲ ਹੋਮ ਨੇ ਉਹ ਗੈਸ ਦੇ ਉੱਤੇ ਚੱਲਣ ਵਾਲੇ ਜਿਹੜੇ ਜੀ ਉਹ ਲਿਆਉਣੇ ਪੈਣਗੇ, ਕਿਉਂਕਿ ਰੁੱਖ ਮੁੱਕ ਜਾਣਗੇ। ਇੱਕ ਬੰਦੇ ਦੇ ਉੱਤੇ ਇੱਕ ਰੁੱਖ ਜਿਹੜਾ ਜੀ ਉਹ ਲੱਗਦਾ। ਉਸ ਟਾਈਮ ਦੀ ਮੈਂ ਤੁਹਾਨੂੰ ਦੱਸ ਰਿਹਾ ਕਿ ਲੁਧਿਆਣੇ ਸ਼ਹਿਰ ਦੇ ਵਿੱਚ, ਇਕੱਲੇ ਸ਼ਹਿਰ 'ਚ 50 ਸੰਸਕਾਰ ਰੋਜ਼ ਜਿਹੜੇ ਜੀ ਹੁੰਦੇ ਸੀ।
ਜੇ ਡਿਸਟ੍ਰਿਕਟ ਦਾ ਲਾਓ ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ, ਤੇ ਸਾਰਾ ਲਾਓ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿੰਨੇ ਜਿਹੜਾ ਜੀ ਲੋਕ ਮਰਦੇ ਆ ਤੇ ਕਿੰਨੇ ਸੰਸਕਾਰ ਦੇ ਉੱਤੇ ਕਿੰਨੀ ਲੱਕੜ ਜਿਹੜੀ ਹੈ ਜੀ ਉਹ ਲੱਗਦੀ। ਬੜੀ ਕੋਸ਼ਿਸ਼ ਕੀਤੀ ਜੀ ਉਦੋਂ ਉਸ ਟਾਈਮ ਦੇ ਉੱਤੇ, ਇਹ ਵੀ ਜਿਹੜਾ ਸਿਰੇ ਨਹੀਂ ਜਿਹੜਾ ਨਹੀਂ ਕਰ ਸਕਿਆ। ਮੈਂ ਇਹ ਤਾਂ ਨਹੀਂ ਕਹਿੰਦਾ ਵੀ ਕੁਝ ਵੀ ਸਿਰੇ ਨਹੀਂ ਕਰ ਸਕਦਾ, ਪਰ ਜਦੋਂ ਅਸੀਂ ਇਹ ਗੱਲ ਕਰਦੇ ਹਾਂ ਨਾ ਕਿ ਸਰਕਾਰ ਨੂੰ ਨਾਲ ਜਿਹੜਾ ਜੀ ਉਹ ਲੈ ਕੇ ਚੱਲੇ, ਇੱਥੇ ਪ੍ਰੋਬਲਮ ਇਹ ਆ ਕਿ ਤੁਹਾਨੂੰ ਕੋਈ ਅਪੁਆਇੰਟਮੈਂਟ ਹੀ ਨਹੀਂ ਦਿੰਦਾ ਜੀ ਕਿ ਆਓ ਹਾਂ ਤੁਸੀਂ ਬਹਿ ਕੇ ਜਿਹੜੀ ਹੈ ਜੀ ਉਹ ਗੱਲ ਕਰੋ ਤੇ ਅਸੀਂ ਉਹਨੂੰ ਜਿਹੜਾ ਜੀ ਗਾਂਹ ਤੋਰੀਏ। ਜੇ ਤੁਸੀਂ ਸਰਕਾਰ ਦੇ ਨਾਲ ਜੋ ਨਸ਼ਿਆਂ ਵਾਲੀ ਮੁਹਿੰਮ ਸੀਗੀ ਉਸ ਟਾਈਮ ਦੇ ਉੱਤੇ ਤੁਸੀਂ ਸਰਕਾਰ ਨੂੰ ਲਿਖਤ ਰੂਪ ਦੇ ਵਿੱਚ ਉਹ ਸਾਰਾ ਖਰੜਾ ਪਿਆ ਜਿਹੜਾ ਦਿੱਤਾ ਵੀ ਆਹ ਇਸ ਤਰੀਕੇ ਦੇ ਨਾਲ ਚੱਲੋ, ਜੇ ਸਰਕਾਰ ਦੇ ਕੋਲੇ ਗਏ ਤੇ ਲੋਕੀ ਕਹੀ ਜਾਂਦੇ ਇਹ ਤਾਂ ਸਰਕਾਰ ਦੇ ਨਾਲ ਮਿਲ ਗਏ ਸੀ ਜਾ ਕੇ। ਇਹ ਚੀਜ਼ ਜਿੰਨੀ ਦੇਰ ਤੱਕ ਲੋਕਾਂ ਨੂੰ ਨਹੀਂ ਸਮਝ ਆਉਂਦੀ ਆ ਨਹੀਂ ਸਕਣੀ। ਇਹ ਵੀ ਹੈ ਸਾਡੇ ਪੰਜਾਬੀਆਂ ਨੂੰ ਨਹੀਂ ਆ ਸਕਦੀ ਕਿ ਜਿਹੜਾ ਢਾਂਚਾ ਚਲਾਉਣਾ ਉਹ ਮੈਂ ਨਹੀਂ ਚਲਾ ਸਕਦਾ ਸ਼੍ਰੀਮਾਨ ਜੀ, ਤੁਸੀਂ ਨਹੀਂ ਚਲਾ ਸਕਦੇ, ਪੰਜਾਬੀ ਰੇਡੀਓ USA ਨਹੀਂ ਚਲਾ ਸਕਦਾ, ਉਹ ਸਰਕਾਰ ਨੇ ਚਲਾਉਣਾ ਢਾਂਚਾ। ਸਰਕਾਰ ਦੇ ਉੱਤੇ ਪ੍ਰੈਸ਼ਰ ਗਰੁੱਪ ਜਿਹੜਾ ਜੀ ਉਹ ਬਣ ਸਕਦਾ, ਸਰਕਾਰ ਨੂੰ ਰਾਏ ਜਿਹੜੀ ਹੈ ਜੀ ਉਹ ਦਿੱਤੀ ਜਾ ਸਕਦੀ ਹੈ ਕਿ ਇਸ ਤਰੀਕੇ ਦੇ ਨਾਲ ਜਿਹੜਾ ਜੀ ਉਹ ਚੱਲੋ। ਇਹ ਆ ਕਿ ਕਿੰਨਾ ਸਟਰੋਂਗ ਆ ਤੁਹਾਡਾ ਜਿਹੜਾ ਜੀ ਉਹ ਉਸ ਤਰੀਕੇ ਦੇ ਨਾਲ ਆ। ਪਰ ਜਦੋਂ ਤੁਸੀਂ ਏਦਾਂ ਸਰਕਾਰ ਨੂੰ ਨਾਲ ਲੈ ਕੇ ਚੱਲੋਗੇ ਉਹਦੇ ਉੱਤੇ ਇੱਕ ਸਰਕਾਰੀ ਠੱਪਾ ਲੱਗ ਜੂਗਾ। ਸਭ ਤੋਂ ਪਹਿਲਾਂ ਜਿਹੜੇ ਆਉਣਗੇ ਏਦਾਂ ਨਹੀਂ ਕੁਝ ਵੀ ਹੋਣਾ, ਇਹ ਨਹੀਂ ਕੁਝ ਵੀ ਜਿਹੜਾ ਜੀ ਬਦਲ ਸਕਦਾ, ਇੱਥੇ ਕੁਝ ਨਹੀਂ ਚੇਂਜ ਹੋਣਾ। ਅੱਛਾ ਇਹ ਸਰਕਾਰੀ ਹੋ ਗਏ, ਇਹ ਤਾਂ ਉੱਥੇ ਜਾ ਕੇ ਜਿਹੜਾ ਜੀ ਉਹ ਮਿਲਿਆ ਏ, ਇਹ ਤਾਂ ਵੇਚ ਆਏ, ਕੌਮ ਨੂੰ ਵੇਚ ਆਏ, ਇਹ ਤਾਂ ਪੰਜਾਬ ਨੂੰ ਵੇਚ ਆਏ ਜਿਹੜਾ ਜੀ। ਸੋ ਫਿਰ ਜਿਹੜਾ ਕੋਈ ਵੀ ਬੰਦਾ ਜੀ ਉਹ ਚੁੱਪ ਕਰਕੇ ਜਿਹੜਾ ਉਹ ਬਹਿ ਜਾਊਗਾ। ਤੁਹਾਡਾ ਪੁਆਇੰਟ ਬਹੁਤ ਵਾਜਬ ਹੈ, ਬਹੁਤ ਜਿਹੜਾ ਜੀ ਉਹ ਸਹੀ ਆ। ਮੈਂ 1% ਵੀ ਤੁਹਾਨੂੰ ਕੱਟਦਾ ਨਹੀਂ, ਪਰ ਮੁਸ਼ਕਲ ਇਹ ਆ ਕਿ ਇਸ ਢਾਂਚੇ ਦੇ ਵਿੱਚ ਇਸ ਢਾਂਚੇ ਨੂੰ ਨਾਲ ਲੈ ਕੇ ਕੰਮ ਜਿਹੜਾ ਜੀ ਉਹ ਕਰ ਸਕਣਾ ਬਹੁਤ ਔਖਾ ਹੈ। ਸੱਚੀ ਪੁੱਛੋ ਤਾਂ ਮੈਂ ਤੁਹਾਨੂੰ ਇਹ ਕਹਿਣਾ ਕਿ ਬਹੁਤ ਔਖਾ ਜੀ, ਹੱਥ ਖੜੇ ਕਰਨ ਵਾਲੀ ਗੱਲ। ਥੈਂਕ ਯੂ ਬਲਤੇਜ ਪੰਨੂ ਜੀ, ਬਹੁਤ ਮਿਹਰਬਾਨੀ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਹੁਣ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।